ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਤੁਹਾਡਾ ਇਹ ਕਰਜ਼ਾ ਮਾਫ ਕਰਵਾ ਸਕਦੇ ਨੇ। ਤੇ ਇਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਕਾਲਸ ਦਾ ਸਿਲਸਿਲਾ ਅੱਜ ਥੋੜ੍ਹਾ ਜਿਹਾ ਜਲਦੀ ਸ਼ੁਰੂ ਕਰ ਦੇਣਾ ਹੈ। ਸੋ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408-272-5200। ਜੇ ਤੁਸੀਂ ਸੁਣ ਰਹੇ ਹੋ ਤੇ ਸਵਾਲ ਪੁੱਛਣਾ ਚਾਹੁੰਦੇ ਹੋ ਅਟਰਨੀ ਜੇ ਟਿਰਕੇਣਾ ਜੀ ਨੂੰ ਇਮੀਗ੍ਰੇਸ਼ਨ ਦੇ ਬਾਬਤ, ਤਾਂ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ। ਕਾਫੀ ਤਸੱਲੀ ਮਚੀ ਹੋਈ ਆ ਅਟਰਨੀ ਟਿਰਕੇਣਾ ਜੀ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਜਿਹੜਾ ਉਹ ਚੱਲਦਿਆਂ, ਪਰ ਉਸ ਦੇ ਦਰਮਿਆਨ ਰਿਲੀਜੀਅਸ ਵਰਕਰਸ ਜਿਹੜੇ ਆ ਉਹਨਾਂ ਦੇ ਲਈ ਇੱਕ ਗੁੱਡ ਨਿਊਜ਼ ਕਹਿ ਸਕਦੇ ਆ ਵੀ ਕਾਈਂਡ ਆਫ ਆਈ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਲੀਜੀਅਸ ਵਰਕਰ ਜਿਹੜੇ R1 ਵਾਲੇ ਆ ਉਹਨਾਂ ਦੇ ਲਈ ਵੇਟ ਟਾਈਮ ਰਿਡਿਊਸ ਕੀਤਾ ਸੀਗਾ। ਅੱਗੇ ਇਹ ਕਾਫੀ ਟਾਈਮ ਦੇ ਲਈ ਇਹਨਾਂ ਨੂੰ ਵੇਟ ਕਰਨੀ ਪੈ ਰਹੀ ਸੀ, ਡਿਲੇ ਜੇ ਆ ਰਹੇ ਸੀਗੇ, ਕੰਮ ਇਹਨਾਂ ਦੀ ਰੁਕਿਆ ਜਿਹਾ ਜਿਹੜਾ ਪਿਆ ਸੀਗਾ। ਸੋ ਕੀ ਲੇਟੈਸਟ ਹੈ ਇਸ ਰਿਲੀਜੀਅਸ ਵਰਕਰਸ ਦੇ ਵੇਟ ਟਾਈਮਸ ਨੂੰ ਲੈ ਕੇ? ਸੋ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜਾ ਰਿਲੀਜੀਅਸ ਵਰਕਰ ਵਾਲਾ ਵੀਜ਼ਾ ਉਹਦੇ ਵਿੱਚ ਇਹਨਾਂ ਨੇ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਲੋਕਾਂ ਦੀ ਹੈਲਪ ਕੀਤੀ, ਠੀਕ ਹੈ, ਆਪਣੇ ਲੋਕਾਂ ਦੀ ਅਣਜਾਣੇ ਚ ਕਹਿ ਲਓ ਤੁਸੀਂ, ਇੱਕ ਤਰ੍ਹਾਂ ਹੈਲਪ ਹੋ ਗਈ ਜੀ ਕੀਤੀ ਸਾਰਿਆਂ ਨੂੰ ਕਿ ਇੱਕ ਸੈਗਮੈਂਟ ਜਿਹੜਾ ਹੁੰਦਾ ਵੋਟਿੰਗ ਬਲੌਕ ਦਾ ਉਹਨਾਂ ਨੂੰ ਫੇਵਰ ਜਿਹੜਾ ਕਰਨਾ ਹੁੰਦਾ। ਤੇ ਚਲੋ ਵਧੀਆ ਗੱਲ। ਤੇ ਬਾਕੀ ਇਹਦਾ ਹੈਗਾ ਕਿ ਸਾਡੀ ਕਮਿਊਨਿਟੀ ਨੂੰ ਇਹਦਾ ਜਿਹੜਾ ਫਾਇਦਾ ਹੋਊਗਾ ਕਿਉਂਕਿ ਸਾਰੇ ਰਿਲੀਜੀਅਸ ਵਰਕਰ ਫਿਰ ਉਹਦੇ ਵਿੱਚ ਆ ਜਾਂਦੇ ਆ ਜੀ। ਤੇ ਤੁਹਾਨੂੰ ਪਤਾ ਹੀ ਹੈ ਫਿਰ ਜਿਹੜੀ ਆਪਣੀ ਕਿਸੇ ਵੀ ਦੇਸ਼ ਦੇ ਵਿੱਚ ਜਿਹੜੀ ਰਾਈਟ ਵਿੰਗ ਪਾਰਟੀ ਜਿਹੜੀ ਹੁੰਦੀ ਆ ਉਹ ਉਹਨਾਂ ਨੂੰ ਫਿਰ ਰਿਲੀਜੀਅਸ ਸਪੋਰਟ ਵੀ ਜਿਹੜੀ ਹੁੰਦੀ ਆ ਕਿਸੇ ਵੀ ਦੇਸ਼ ਦੇ ਵਿੱਚ, ਭਾਵੇਂ ਆਪਣਾ ਦੇਸ਼ ਲਾ ਲਓ, ਈਸਟਰਨ ਯੂਰਪੀਅਨ ਮੁਲਕ ਲਾ ਲਓ, ਅਮਰੀਕਾ ਵੀ ਕਿਉਂ ਨਾ ਹੋਵੇ। ਤੇ ਬਾਕੀ ਸਾਰਿਆਂ ਨੂੰ ਤੁਸੀਂ ਦੇਖ ਲਓ ਕਿ ਈਵਨ ਇੰਜੀਨੀਅਰ ਲੈਵਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਕਰਤੀਆਂ ਉਹ ਵੀ ਵਿਚਾਰੇ ਫਸੇ ਪਏ ਆ। ਤੇ ਇਹ ਵਾਲਿਆਂ ਨੂੰ ਆ ਕੇ ਮਤਲਬ ਤੁਸੀਂ ਕਹੋਗੇ ਕਿ ਕੋਈ ਕਿਸੇ ਨੂੰ ਛੋਟ ਨਹੀਂ ਦਿੱਤੀ, ਸਿਰਫ ਇਹ ਵਾਲੀ ਕੈਟਾਗਰੀ ਨੂੰ ਆ ਕੇ ਜਿਹੜੀ ਛੋਟ ਉਹਨਾਂ ਨੇ ਜਿਹੜੀ ਦਿੱਤੀ ਹੈ। ਸੋ ਕੀ ਛੋਟ ਜਿਹੜੀ ਉਹਨਾਂ ਨੇ ਦਿੱਤੀ ਆ, ਜਦੋਂ ਜਿਹੜੇ EB4 ਕੈਟਾਗਰੀ ਦੇ ਥੱਲੇ ਜਿਹੜੇ ਇਹਨਾਂ ਦੇ ਗ੍ਰੀਨ ਕਾਰਡ ਆਉਂਦੇ ਆ ਰਿਲੀਜੀਅਸ ਵਰਕਰ ਵਾਲਿਆਂ ਦੇ, ਹਾਂਜੀ, ਉਹਨਾਂ ਦੀ ਵੇਟ ਟਾਈਮ ਵੱਧਦੀ ਗਈ ਓਵਰ ਅ ਪੀਰੀਅਡ ਆਫ ਟਾਈਮ, ਕਿਉਂਕਿ ਜਿਹੜੀ ਕਾਂਗਰਸ ਉਹਨੇ ਇੱਕ ਕੋਟਾ ਰੱਖਿਆ ਹੋਇਆ ਕਿ ਇੰਨੇ ਬੰਦੇ ਨੂੰ ਗ੍ਰੀਨ ਕਾਰਡ ਸਾਲ ਜਿਹੜਾ ਮਿਲ ਸਕਦਾ। ਪਹਿਲਾਂ ਕੀ ਸੀਗਾ ਕਿ ਇਹਦੇ ਵਿੱਚ ਇੰਨੇ ਜ਼ਿਆਦਾ ਐਪਲੀਕੈਂਟ ਨਹੀਂ ਹੁੰਦੇ ਸੀਗੇ, ਪਿਛਲੇ ਕੁਝ ਸਾਲਾਂ ਤੋਂ ਕਾਫੀ ਐਪਲੀਕੈਂਟ ਗ੍ਰੀਨ ਕਾਰਡ ਵਾਲੇ ਆਉਣ ਲੱਗ ਪਏ ਰਿਲੀਜੀਅਸ ਵਰਕਰ ਦੇ ਵਿੱਚ ਜੀ, ਤੇ ਉਹਦੇ ਕਰਕੇ ਜਿਹੜੀ ਵੇਟ ਟਾਈਮ ਸੀਗੀ ਉਹ ਕਾਫੀ ਸਾਲ ਜਿਹੜੀ ਵੱਧ ਗਈ। ਹੁਣ ਚੱਕਰ ਇਹ ਪੈ ਰਿਹਾ ਸੀਗਾ ਜਿੱਦਾਂ ਹੁਣ ਆਪਣੇ ਗੁਰੂ ਘਰਾਂ ਚ ਵੀ ਆਪਾਂ ਵੇਖਦੇ ਹਾਂ ਕਿ ਜਿਹੜਾ ਰਿਲੀਜੀਅਸ ਵੀਜ਼ਾ ਹੁੰਦਾ ਸੀਗਾ ਉਹ 5 ਸਾਲ ਦਾ ਹੁੰਦਾ ਸੀਗਾ ਤੇ 5 ਸਾਲ ਬਾਅਦ ਉਹ ਜਿਹੜਾ ਸੀਗਾ ਮੁੱਕ ਜਾਂਦਾ ਸੀਗਾ, ਜਾਂ ਤਾਂ ਤੁਹਾਡਾ ਗ੍ਰੀਨ ਕਾਰਡ ਆ ਜਾਣਾ ਚਾਹੀਦਾ। ਤੇ ਲੋਕੀ ਜਿਹੜੇ ਕਾਈਂਡ ਆਫ ਨਾ ਫਸੇ ਜਾਂਦੇ ਸੀਗੇ ਤੇ ਉਹਦੇ ਵਿੱਚ ਫਿਰ ਕੋਈ ਅੱਗੇ ਜਿਹੜੀ ਆਪਸ਼ਨ ਨਹੀਂ ਰਹਿੰਦੀ ਸੀਗੀ। ਲੋਕਾਂ ਨੂੰ ਜਿਹੜਾ ਰਿਲੀਜੀਅਸ ਵਰਕਰ ਹੈਗਾ ਉਹਨੂੰ ਕੰਟਰੀ ਛੱਡ ਕੇ ਜਾਣਾ ਪੈਂਦਾ ਸੀਗਾ, ਅਮਰੀਕਾ ਤੋਂ ਬਾਹਰ 1 ਸਾਲ ਰਹਿਣਾ ਪੈਂਦਾ ਸੀਗਾ, ਫਿਰ ਦੁਬਾਰਾ ਉਹਦੀ ਕਲੌਕ ਰੀਸੈਟ ਹੋ ਜਾਂਦੀ ਸੀਗੀ, ਫਿਰ ਦੁਬਾਰਾ ਜਿਹੜੇ ਉਹ 5 ਸਾਲ ਲਈ ਕੁਆਲੀਫਾਈ ਕਰ ਜਾਂਦੇ ਸੀਗੇ। ਸੋ 5 ਸਾਲ ਤੱਕ ਮੈਕਸਿਮਮ ਜਿਹੜਾ ਰਹਿ ਸਕਦੇ ਸੀਗੇ। ਸੋ ਟਰੰਪ ਉਹਨਾਂ ਨੇ ਕੀ ਚੇਂਜ ਕਰਤਾ, ਜਿਹੜਾ ਉਹਨਾਂ ਦੇ ਪਾਵਰ ਦੇ ਵਿੱਚ ਸੀਗਾ, ਠੀਕ ਹੈ। ਹੁਣ ਬਾਕੀ ਚੀਜ਼ਾਂ ਨੂੰ ਤਾਂ ਤੁਸੀਂ ਦੇਖ ਲਓ, ਇਹ ਕਹਿੰਦੇ ਆ ਇਲੀਗਲ ਏਦਾਂ ਕੀਤਾ ਉਦਾਂ ਕੀਤਾ। ਸੋ ਇਹਦੇ ਵਿੱਚ ਇਹਨਾਂ ਨੇ ਕਿੱਡੀ ਵੱਡੀ ਚੇਂਜ ਕੀਤੀ, ਤੁਸੀਂ ਦੇਖ ਲਓ ਕਿ ਬਿਨਾਂ ਕਿਸੇ ਦੇ ਪੁੱਛੇ ਦੱਸੇ ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਤੁਹਾਨੂੰ ਛੱਡ ਕੇ ਹੁਣ ਵੀ ਜਾਣਾ ਪੈਣਾ, ਪਰ ਤੁਹਾਨੂੰ ਰੁਕਣਾ ਨਹੀਂ ਪੈਣਾ ਉੱਥੇ 1 ਸਾਲ। ਜੇ ਤੁਹਾਡੇ 5 ਸਾਲ ਲੱਪ ਹੁੰਦੇ ਆ, ਤੁਸੀਂ ਕੰਟਰੀ ਤੋਂ ਬਾਹਰ ਜਾਓ, ਦੁਬਾਰਾ ਆਪਣਾ ਵੀਜ਼ਾ ਦਾ ਸਟੈਂਪ ਲਾ ਕੇ ਜਿਹੜਾ ਵਾਪਸ ਆ ਜਾਓ। ਤੇ ਮਤਲਬ ਉਹ ਜਿਹੜਾ ਇੱਕ ਜਿਹੜੀ ਕੜੀ ਜਿਹੜੀ ਟੁੱਟ ਜਾਂਦੀ ਸੀਗੀ, ਸਾਲ ਬੰਦੇ ਨੂੰ ਬਾਹਰ ਰਹਿਣਾ ਪੈਂਦਾ ਸੀਗਾ, ਉਹ ਵਾਲੀ ਚੀਜ਼ ਜਿਹੜੀ ਸੀ ਇਹਨਾਂ ਨੇ ਐਲੀਮੀਨੇਟ ਕਰਤੀ ਆ। ਇਹ ਜਿਹੜੇ ਗੁਰਦੁਆਰਿਆਂ ਨਾਲ ਜਿਹੜੇ ਕੇਸ ਆ ਉਹਨਾਂ ਦੇ ਲਈ ਕਾਫੀ ਵੱਡੀ ਜਿਹੜੀ ਤੁਸੀਂ ਕਹਿ ਲਓ ਇੱਕ ਤਰ੍ਹਾਂ ਖੁਸ਼ਖਬਰੀ ਹੈ। ਬਿਲਕੁਲ ਬਿਲਕੁਲ। ਸੋ ਹੁਣ ਜਿਹੜੇ ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੇ EB4 ਕੈਟਾਗਰੀ ਦੇ ਅੰਡਰ ਜਿਹੜੇ ਇਹ ਆਉਂਦੇ ਆ, ਇਹ ਵੇਟ ਕਰ ਰਹੇ ਆ। ਸੋ ਜਿਹੜੇ ਆਲਰੇਡੀ ਇੱਥੇ ਨੇ ਉਹਨਾਂ ਨੂੰ ਹੁਣ ਕੀ ਕਰਨਾ ਪਊਗਾ, ਉਹਨਾਂ ਦੇ ਲਈ ਅਗਲੀ ਕਾਰਵਾਈ ਕੀ ਹੋਊਗੀ ਕਰਨ ਵਾਲੀ?
ਨਹੀਂ, ਜਿਹੜੇ ਉਰੇ ਸੀਗੇ ਉਹ ਤਾਂ ਆਪਣਾ ਗ੍ਰੀਨ ਕਾਰਡ ਵਗੈਰਾ ਤਾਂ ਉਹ ਸਾਰੇ ਫਾਈਲ ਕਰ ਹੀ ਰਹੇ, ਉਹਦੀ ਤਾਂ ਜੋ ਵੇਟ ਟਾਈਮ ਚੱਲਣੀ ਸੀਗੀ। ਬਸ ਇਹ ਸੀਗਾ ਕਿ ਵਿੱਚ ਉਹਨਾਂ ਨੂੰ ਰੋਕ ਜੀ ਕਈ ਵਾਰੀ ਲੱਗ ਜਾਂਦੀ ਸੀਗੀ, ਇੱਕ 485 ਨਹੀਂ ਉਹਨਾਂ ਦਾ ਫਾਈਲ ਹੁੰਦਾ ਸੀਗਾ, ਕਿਉਂਕਿ ਬੈਕਲੌਗ ਆ ਗਿਆ ਸੀਗਾ। ਹੁਣ ਜੇ ਤਾਂ 485 ਫਾਈਲ ਹੋ ਜਾਂਦਾ ਸੀਗਾ, ਉਹ ਬੰਦਾ ਤਾਂ ਵਰਕ ਪਰਮਿਟ ਲੈ ਲੈਂਦਾ ਸੀਗਾ ਉਹਦੇ। ਤੇ ਹੁਣ ਕਿਉਂਕਿ ਜਿਹੜੀ ਵੇਟ ਟਾਈਮ ਸੀਗੀ, ਵੇਟ ਟਾਈਮ ਦਾ ਮਤਲਬ ਇਹੀ ਸੀਗਾ ਕਿ ਉਹ 485 ਫਾਈਲ ਨਹੀਂ ਕਰ ਸਕਦੇ ਸੀਗੇ, ਤੇ ਉਹ ਇੱਕ ਗੈਪ ਜਿਹੜਾ ਆ ਜਾਂਦਾ ਸੀ, ਉਹਨਾਂ ਨੂੰ ਛੱਡ ਕੇ ਜਿਹੜਾ ਜਾਣਾ ਪੈਂਦਾ ਸੀਗਾ, ਸਾਲ ਬਾਹਰ ਰੁਕਣਾ ਪੈਂਦਾ ਸੀਗਾ। ਸੋ ਹੁਣ ਉਹਨਾਂ ਨੂੰ ਇਹ ਹੈ ਕਿ ਕੰਟਰੀ ਆਊਟ ਕਰਨੀ ਪੈਣੀ, ਪਰ ਉਹ ਨਾਲ ਹੀ ਵਾਪਸ ਜਿਹੜਾ ਆ ਸਕਦੇ। ਸੋ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਆ, ਜਿਨ੍ਹਾਂ ਦਾ ਕੰਮ ਬਿਲਕੁਲ ਹੀ ਰੁਕਿਆ ਸੀ, ਉਹ ਐਪਲੀਕੇਸ਼ਨਾਂ ਵੀ ਨਹੀਂ ਸੀ ਲੈ ਰਹੇ, ਕਿਉਂਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਸੀ ਤੇ ਇਹੀ ਉਹ ਕਹਿੰਦੇ ਸੀ ਵੀ ਪੁੱਛਿਓ ਜ਼ਰੂਰ ਵੀ ਇਹ ਸਾਰਾ ਕੁਛ ਆ। ਸੋ ਉਹ ਐਪਲੀਕੇਸ਼ਨਸ ਲੈਣੀਆਂ ਕਿੱਦਾਂ ਹੋਣਗੀਆਂ? ਆਈ ਜਸਟ ਵਾਂਟਡ ਟੂ ਮੇਕ ਸ਼ੋਰ ਵੀ ਆਪਾਂ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਇਸ ਦੇ ਬਾਬਤ ਸ਼ੇਅਰ ਕਰ ਦਈਏ। ਹਾਂਜੀ, ਨਹੀਂ ਦੇਖੋ, ਹੁਣ ਜਿੱਦਾਂ ਨਾ ਐਪਲੀਕੇਸ਼ਨ ਨਹੀਂ ਲੈ ਰਹੇ ਤਾਂ ਬੜਾ ਲੂਜ਼ਲੀ ਥਰੋਨ ਵਰਡ ਹੈਗਾ ਕਿ ਐਪਲੀਕੇਸ਼ਨ ਨਹੀਂ ਲੈ ਰਹੇ, ਉਹਦਾ ਕੋਈ ਮਤਲਬ ਨਹੀਂ ਹੁੰਦਾ ਨਾ। ਓਕੇ, ਠੀਕ ਸੋ ਹੈ। ਕੀ ਸੀਗਾ ਕਿ ਇੱਕ ਬੰਦਾ ਜਦੋਂ ਰਿਲੀਜੀਅਸ ਵੀਜ਼ੇ ਤੇ ਆਉਂਦਾ, ਉਹਨੂੰ 5 ਸਾਲ ਮਿਲਦੇ ਆ, R1 ਉਹਨੂੰ ਕਹਿੰਦੇ, ਤੇ ਉਹਦੀ ਡਿਊਰੇਸ਼ਨ ਹੁੰਦੀ ਆ 5 ਸਾਲ। ਸੋ 5 ਸਾਲ ਤੋਂ ਬਾਅਦ ਉਹ ਐਕਸਟੈਂਡ ਨਹੀਂ ਹੋ ਸਕਦਾ ਹੁੰਦਾ R1। ਉਹਦੇ ਵਿੱਚ ਰਹਿ ਕੇ ਤੁਸੀਂ ਗ੍ਰੀਨ ਕਾਰਡ ਕਰਨਾ ਹੁੰਦਾ। ਹੁਣ ਜਿਹੜੀ ਗ੍ਰੀਨ ਕਾਰਡ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ, ਪਹਿਲਾਂ ਤੁਸੀਂ ਇੱਕ 360 ਪਟੀਸ਼ਨ ਫਾਈਲ ਕਰਨੀ ਹੁੰਦੀ ਆ, ਉਹ ਕੋਈ ਵੀ ਕਰ ਸਕਦਾ, ਠੀਕ ਆ। ਉਹਦੇ ਵਿੱਚ ਕੋਈ ਵੇਟ ਟਾਈਮ ਦੀ ਜਿੰਨਾ ਵੀ ਟਾਈਮ ਲੱਗੇ ਨਾ ਲੱਗੇ ਅਲੱਗ ਗੱਲ। ਸੋ 360 ਜਦੋਂ ਫਾਈਲ ਕਰ ਦਿੰਦੇ ਆ, ਉਦੋਂ ਗ੍ਰੀਨ ਕਾਰਡ ਸ਼ੁਰੂ ਹੋ ਜਾਂਦਾ। 360 ਫਾਈਲ ਕਰਨ ਦੀ ਕੋਈ ਇਹ ਰਿਕੁਆਇਰਮੈਂਟ ਨਹੀਂ ਹੈਗੀ ਕਿ ਬੰਦਾ R1 ਤੇ ਹੋਣਾ ਚਾਹੀਦਾ ਜਾਂ ਅਮਰੀਕਾ 'ਚ ਹੋਣਾ ਚਾਹੀਦਾ, ਕਿਸੇ ਦੇ ਬਿਹਾਫ ਤੇ ਵੀ ਜਿਹੜਾ 360 ਫਾਈਲ ਕੀਤਾ ਜਾ ਸਕਦਾ। ਠੀਕ ਹੈ। 360 ਤੋਂ ਬਾਅਦ ਅਗਲਾ ਸਟੈਪ ਜਿਹੜੇ ਬੰਦੇ ਅਮਰੀਕਾ 'ਚ ਸੀਗੇ, ਉਦੋਂ ਦਾ ਹੁੰਦਾ ਸੀਗਾ ਕਿ ਉਹਨਾਂ ਨੂੰ ਗ੍ਰੀਨ ਕਾਰਡ ਫਾਈਲ ਕਰਨਾ ਹੁੰਦਾ 485 ਫਾਈਲ ਕਰਕੇ। ਸਾਰੇ ਬੰਦੇ, ਭਾਵੇਂ ਅਸਾਈਲਮ ਵਾਲਾ ਵਾ, ਭਾਵੇਂ ਇੰਪਲੋਇਮੈਂਟ ਵਾਲਾ, ਠੀਕ ਆ, ਭਾਵੇਂ ਮੈਰਿਜ ਥਰੂ ਆ, ਉਹਨੂੰ 485 ਫਾਈਲ ਕਰਕੇ ਗ੍ਰੀਨ ਕਾਰਡ ਮਿਲਦਾ। ਇਹਨੂੰ ਐਡਜਸਟਮੈਂਟ ਆਫ ਸਟੇਟਸ ਕਹਿੰਦੇ ਆ। ਇਹ ਜਿਹੜੀ ਐਡਜਸਟਮੈਂਟ ਆਫ ਸਟੇਟਸ ਸੀਗੀ, ਹਰੇਕ ਬੰਦੇ ਦੀ ਵੇਟ ਕੈਟਾਗਰੀ ਹੈਗੀ। ਜਿੱਦਾਂ ਫॉर ਐਗਜ਼ਾਮਪਲ US ਸਿਟੀਜ਼ਨ ਦੇ ਜਿਹੜੇ ਸਪਾਊਸ ਆ, ਛੋਟੇ ਜਵਾਕ ਆ, ਉਹ ਰਾਈਟ ਵੇ ਕਰ ਸਕਦੇ ਆ। ਤੁਸੀਂ ਆਪਣੇ ਪੇਰੈਂਟਸ ਦਾ ਰਾਈਟ ਵੇ ਕਰ ਸਕਦੇ ਆ। ਹੌਲੀ ਹੌਲੀ ਜਿੱਦਾਂ ਆਪਾਂ ਦੇਖਿਆ ਕਿ ਗ੍ਰੀਨ ਕਾਰਡ ਵਾਲਿਆਂ ਦੇ ਸਪਾਊਸਿਸ ਦੇ ਲਈ ਡਿਲੇ ਆ ਗਿਆ, ਕਿਉਂਕਿ ਲੋਕੀ ਜ਼ਿਆਦਾ ਹੋ ਗਏ। ਸੇਮ ਥਿੰਗ ਇਦਾਂ ਹੋਈ ਕਿ ਜਿਹੜੇ ਰਿਲੀਜੀਅਸ ਵਰਕਰ ਵਾਲਾ ਵੀਜ਼ਾ ਹੈਗਾ, ਇਹਦੀ ਜਿਹੜੀ ਵੇਟ ਵੱਧ ਗਈ, ਉਹ 485 ਫਾਈਲ ਨਹੀਂ ਕਰ ਸਕਦੇ ਸੀ, ਉਹਨੂੰ 360 ਕਰਕੇ ਉਹਨਾਂ ਨੂੰ ਰੁਕ ਜਾਣਾ ਪੈਂਦਾ ਸੀ। ਸੋ ਵੇਟ ਟਾਈਮ ਬਹੁਤ ਜ਼ਿਆਦਾ ਹੋ ਗਈ ਸੀਗੀ। ਉਹ ਹੁਣ ਵੇਟ ਟਾਈਮ ਜਦੋਂ 5 ਸਾਲ ਤੋਂ ਵੀ ਜਦੋਂ ਵੱਧ ਜਾਵੇ, ਕਿਉਂਕਿ ਹੁਣ ਗੁਰੇ ਘਰ ਨੇ ਜਿਹੜਾ ਕਿਹੜਾ ਰਾਈਟ ਵੇ ਗ੍ਰੀਨ ਕਾਰਡ ਸ਼ੁਰੂ ਕਰ ਦੇਣਾ, ਕਈ ਵਾਰੀ ਬੰਦੇ ਦਾ ਚੌਥੇ ਸਾਲ ਜਾ ਕੇ ਸ਼ੁਰੂ ਕਰਦੇ ਸੀ ਜਾਂ 5ਵੇਂ ਸਾਲ ਸ਼ੁਰੂ ਕਰਦੇ ਸੀਗੇ, ਉਹਨੂੰ ਫਿਰ ਇੱਕ ਤੁਸੀਂ ਕਹਿ ਲਓ ਕੋਈ ਹੱਲ ਨਹੀਂ ਮਿਲਦਾ ਸੀਗਾ, ਉਹ ਸਿਰਫ 360 ਕਰ ਸਕਦੇ ਸੀਗੇ। R ਵੀਜ਼ਾ ਖਤਮ ਹੋ ਜਾਂਦਾ ਸੀਗਾ ਤੇ ਉਹ ਆਊਟ ਆਫ ਸਟੇਟਸ ਹੋ ਜਾਂਦੇ ਸੀਗੇ। ਹੁਣ ਬੰਦੇ ਨੇ ਘਰ ਪਰਿਵਾਰ ਬਣਾਇਆ ਉਰੇ, ਠੀਕ ਆ, ਬੱਚੇ ਵੀ ਉਰੇ ਹੈਗੇ ਆ, ਸਕੂਲ ਜਾ ਰਹੇ ਆ, ਉਹ ਸਾਰਾ ਜਿਹੜਾ ਇੱਕ ਸਿਸਟਮ ਜਿਹੜਾ ਸੀਗਾ ਟੁੱਟ ਜਾਂਦਾ ਸੀਗਾ, ਕਿਉਂਕਿ ਉਹ ਵੀ ਵਰਕਰ ਤੇ ਡਿਪੈਂਡ ਸੀ, ਰਿਲੀਜੀਅਸ ਵਰਕਰ ਤੇ। ਸੋ ਉਹਨਾਂ ਨੂੰ ਫਿਰ ਜਾਣਾ ਪੈਂਦਾ ਸੀਗਾ, 1 ਸਾਲ ਬਾਹਰ ਰਹਿਣਾ ਪੈਂਦਾ ਸੀਗਾ, ਫਿਰ ਵਾਪਸ ਉਹ ਆਉਂਦੇ ਸੀ। ਸੋ ਹੁਣ ਇਹ ਚੀਜ਼ ਹੈਗੀ ਆ ਕਿ ਜਾਣਾ ਉਹਨਾਂ ਨੂੰ ਹੁਣ ਵੀ ਪੈਣਾ ਵਾ। ਉਹ ਕਹਿੰਦੇ ਤੁਸੀਂ ਬਾਹਰ ਜਾਓ, ਪਰ ਤੁਹਾਨੂੰ ਸਾਲ ਵੇਟ ਕਰਨ ਦੀ ਲੋੜ ਨਹੀਂ, ਤੁਸੀਂ ਵਾਪਸ ਆ ਜਾਓ। ਜਿਹੜੀਆਂ ਬਾਕੀ ਚੀਜ਼ਾਂ ਸੀ, ਗ੍ਰੀਨ ਕਾਰਡ ਵਗੈਰਾ, ਜਿਹੜੀ ਵੇਟ ਟਾਈਮ ਜੋ ਹੈਗੀ ਫਾਈਲ ਕਰਨ ਦੀ, ਉਹ ਉਦਾਂ ਹੀ ਹੈਗੀ। ਮਤਲਬ ਜਿਹੜੀ ਚੇਂਜ ਕੀਤੀ ਹੈ ਗ੍ਰੀਨ ਕਾਰਡ ਦੇ ਵਿੱਚ, ਐਪਲੀਕੇਸ਼ਨ ਦੇ ਵਿੱਚ ਕੁਝ ਨਹੀਂ ਚੇਂਜ ਕੀਤਾ ਇਹਨਾਂ ਨੇ, ਕਿਉਂਕਿ ਉਹ ਬਾਈ ਲਾਅ ਇਹ ਕਰ ਨਹੀਂ ਸਕਦੇ। ਉਹ ਕਾਂਗਰਸ ਰੈਗੂਲੇਟ ਕਰਦੀ ਹੈ ਕਿ ਕਿੰਨੇ ਗ੍ਰੀਨ ਕਾਰਡ ਮਿਲਦੇ ਆ। ਪਰ ਤੁਸੀਂ ਇਹ ਦੇਖੋ ਨਾ ਕਿ ਹੈਲਪ ਤਾਂ ਉਹੀ ਕੀਤੀ ਨਾ ਉਹਨਾਂ ਨੇ, ਕਿ ਜਿਹੜੀ ਕੜੀ ਟੁੱਟਦੀ ਸੀਗੀ, ਉਹ ਕਹਿੰਦੇ ਤੁਸੀਂ ਬਾਹਰ 1 ਸਾਲ ਜਿਹੜਾ ਤੁਹਾਨੂੰ ਰਹਿਣਾ ਲਾਜ਼ਮੀ ਆ। ਉਹਨਾਂ ਨੇ ਉਹ ਵਾਲੀ ਚੀਜ਼ ਹਟਾ ਕੇ ਜਿਹੜੀ ਕਿਹਾ ਕਿ ਤੁਸੀਂ ਸਟੈਪ ਆਊਟ ਤਾਂ ਤੁਹਾਨੂੰ ਕਰਨਾ ਹੀ ਪੈਣਾ, ਪਰ ਤੁਹਾਨੂੰ ਬਾਹਰ 1 ਸਾਲ ਰਹਿਣ ਦੀ ਰਿਕੁਆਇਰਮੈਂਟ ਨਹੀਂ, ਉਹ ਟਰੰਪ ਉਹਨਾਂ ਨੇ ਜਿਹੜੀ ਸੀਗੀ ਰਿਲੈਕਸ ਕਰਤੀ। ਠੀਕ ਹੈ ਜੀ। ਜੀ ਤੇ ਸਰੋਤਿਓ, ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 408 272 5200। ਆਪੋ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਜਾਣਕਾਰਾਂ ਨੂੰ ਇਹ ਜੋ ਚੱਲ ਰਿਹਾ ਲਾਈਵ ਆ ਉਹ ਲਿੰਕ ਅੱਗੇ ਸ਼ੇਅਰ ਕਰ ਦਿਓ, ਤਾਂ ਜੋ ਜੇ ਉਹ ਸਵਾਲ ਪੁੱਛਣਾ ਚਾਹੁੰਦੇ ਨੇ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 408 272 5200 ਦੇ ਉੱਤੇ। ਸੋ ਕਾਫੀ ਵੀਕ ਬਾਅਦ ਅੱਜ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਜਿਹੜਾ ਉਹ ਆਇਆ ਆ। ਸੋ ਵਾਪਸ ਪਹੁੰਚੇ ਹੋਏ ਨੇ ਆਪਣੇ ਕੋਲ ਅਟਾਰਨੀ ਟਿਰਕੇਣਾ ਜੀ, ਤੇ ਪਰ ਇਹ ਆ ਵੀ ਹਾਜ਼ਰੀ ਜਿਹੜੀ ਉਹ ਜ਼ਰੂਰ ਲਵਾਉਂਦੇ ਜਿਹੜੇ ਹੋ ਰਹੇ ਆ। ਤੇ ਅਟਾਰਨੀ ਟਿਰਕੇਣਾ ਜੀ 2 ਪਾਕਿਸਤਾਨੀ ਨਿਊ ਜਰਸੀ ਦੇ ਵਿੱਚ ਇੰਡਾਈਟ ਕੀਤੇ ਗਏ ਆ ਫੈਡਰਲ ਇਲੈਕਸ਼ਨ 'ਚ, ਕਹਿੰਦੇ ਵੋਟ ਪਾ ਕੇ ਫਰਾਡ ਦੇ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ 'ਚ ਝੂਠ ਦਾ ਮੁੱਦਾ ਜਿਹੜਾ ਉਹ ਸਾਹਮਣੇ ਆ ਗਿਆ। ਹਾਂਜੀ, ਸੋ ਬੇਸਿਕਲੀ ਕੀ ਚੀਜ਼ ਹੈ ਕਿ ਜਿਹੜਾ ਬੰਦਾ ਇਲੈਕਸ਼ਨ ਦੇ ਵਿੱਚ ਵੋਟ ਕਰਦਾ, ਠੀਕ ਆ, ਜਿਹੜਾ ਦੇ ਲਈ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਹੁੰਦੀ ਆ, ਕਾਉਂਟੀ ਦੀ ਇਲੈਕਸ਼ਨ ਹੋ ਗਈ, ਆਪਣੇ ਸਟੇਟ ਦੀ ਇਲੈਕਸ਼ਨ ਹੋ ਗਈ, ਠੀਕ ਆ, ਨੈਸ਼ਨਲ ਇਲੈਕਸ਼ਨ ਜਿਹੜੇ ਹੋ ਗਏ, ਤੇ ਇਹਦੇ ਵਿੱਚ ਹੁਣ ਆਪਾਂ ਇਹੀ ਕਹਿ ਸਕਦੇ ਹਾਂ ਕਿ ਕਿਸੇ ਨੇ ਚੁੱਕ ਦਿੱਤੀ ਹੁੰਦੀ ਹੈ ਕਈ ਵਾਰੀ ਕਿ ਨਹੀਂ ਵੋਟ ਪਾ ਦਿਓ, ਕੋਈ ਚੱਕਰ ਨਹੀਂ, ਜਿੱਦਾਂ ਇੰਡੀਆ 'ਚ ਸਿਸਟਮ ਚੱਲਦਾ, ਮਹਿੰਗੀ ਪੈ ਜਾਂਦੀ।
ਹੁਣ ਇਹ ਕੀ ਕਰ ਰਹੇ ਆ ਕਿ ਰਿਕਾਰਡ ਸਾਰੇ ਚੈੱਕ ਕਰ ਰਹੇ ਆ। ਉਹ ਬੜਾ ਈਜ਼ੀ, ਜਿੱਦਾਂ AI ਟੈਕਨੋਲੋਜੀ ਨਾਲ ਬੜਾ ਈਜ਼ੀ ਹੈ ਕਿ ਤੁਸੀਂ ਸਿਟੀਜ਼ਨ ਕਦੋਂ ਬਣੇ ਸੀਗੇ ਤੇ ਪਹਿਲਾਂ ਕੋਈ ਵੋਟ ਤਾਂ ਨਹੀਂ ਪਾਈ, ਜਾਣੇ ਚ ਵੀ ਜਿਹੜੀ ਪਾਤੀ, ਠੀਕ ਹੈ। ਸੋ ਉਹ ਕਹਿੰਦੇ ਆ ਕਿ ਤੁਸੀਂ ਜਿਹੜੀ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਤੇ ਝੂਠ ਬੋਲਿਆ। ਹੁਣ ਤੁਸੀਂ ਕਹੋਗੇ ਕਿ ਸਿਰਫ ਉਹਨਾਂ ਨੂੰ ਜੇ ਝੂਠ ਬੋਲਿਆ ਉਹਨਾਂ ਨੇ ਤਾਂ ਸਿਰਫ ਉਹਨਾਂ ਦੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਕੈਂਸਲ ਕਰ ਦਿਓ, ਜੇਲ੍ਹ ਟਾਈਮ ਦੀ ਕੀ ਲੋੜ। ਪਰ ਸਰਕਾਰ ਜਿਹੜੀ ਸੀਗੀ ਉਹ ਉਧਰਲੇ ਪਾਸੇ ਤੱਕ ਜਾ ਰਹੀ ਹੈ ਕਿ ਉਹ ਕਹਿੰਦੇ ਕਿ ਨਹੀਂ, ਇਹ ਫਰਾਡ ਆ। ਇਹ ਸਿਟੀਜ਼ਨਸ਼ਿਪ ਦੇ ਮਾਮਲੇ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਜਿਹੜੇ ਤੁਸੀਂ ਦੇਖ ਲਓ ਸੀਰੀਅਸ ਜਿਹੜੇ ਹੈਗੇ ਆ ਕਿ ਇਹਦੇ ਵਿੱਚ ਜਿਹੜੀਆਂ ਗਲਤੀਆਂ, ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੇ ਝੂਠ ਬੋਲੇ ਉਹਨੂੰ ਇਹ ਛੱਡ ਨਹੀਂ ਰਹੇ। ਕਿਉਂਕਿ ਹੁਣ ਕੀ ਸੀਗਾ ਕਿ ਜੇ ਕਿਸੇ ਨੂੰ ਉਦਾਂ ਰਿਵੋਕ ਕਰਦੇ ਉਹ ਤਾਂ ਆਪਣੀ ਕੰਟਰੀ ਚਲ ਜਾਂਦਾ, ਜੇ ਕਿਸੇ ਨੂੰ ਸਾਲਮ ਚ ਫੜਦੇ ਆ ਉਹ ਬੰਦਾ ਆਪਣੀ ਕੰਟਰੀ ਚਲ ਜਾਂਦਾ। ਸਿਟੀਜ਼ਨ ਵਾਲਾ ਤਾਂ ਹੁਣ ਬੰਦਾ ਜਿਹੜਾ ਪੂਰਾ ਕਹਿ ਲਓ ਇੱਕ ਤਰ੍ਹਾਂ ਸਬਜੈਕਟ ਹੋ ਗਿਆ ਨਾ ਅਮਰੀਕਾ ਦੇ ਸਿਸਟਮ ਦੇ ਥੱਲੇ, ਕਿ ਪ੍ਰਾਇਮਰੀ ਕੰਟਰੀ ਤੁਹਾਡੀ ਇਹ ਹੈ। ਤੇ ਉਹਨੂੰ ਇਹ ਜਿਹੜਾ ਸੀਗਾ, ਜਿਹੜੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਝੂਠ ਬੋਲੇ ਆ, ਕੋਈ ਅਰੈਸਟ ਡਿਸਕਲੋਜ਼ ਨਹੀਂ ਕੀਤੀ, ਠੀਕ ਆ, ਡਬਲ ਨਾਮ ਸੀਗੇ ਉਹ ਡਿਸਕਲੋਜ਼ ਨਹੀਂ ਕੀਤੇ, ਕਿਸੇ ਵੀ ਕਿਸਮ ਦਾ ਜਿਹੜਾ EMPLOYMENT ਦਾ ਕੋਈ ਝੂਠ ਬੋਲਿਆ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਫਿਰ ਜਿਹੜਾ ਸੀਗਾ ਕ੍ਰਿਮੀਨਲੀ ਜਿਹੜਾ ਚਾਰਜ ਕਰ ਰਹੇ। ਜੀ ਬਿਲਕੁਲ, ਇਹ ਛੱਡ ਨਹੀਂ ਰਹੇ, ਬਖਸ਼ ਨਹੀਂ ਰਹੇ, ਪੂਰੀ ਸਖਤੀ ਜਿਹੜੀ ਉਹ ਕਰ ਰਹੇ। ਤੇ ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਹਾਂ ਵੀ AI ਦੀ ਵਰਤੋਂ ਉਹ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਦੇ ਵਿੱਚ ਕੀਤੀ ਜਾ ਰਹੀ ਹੈ, ਡਾਟਾ ਨੂੰ ਜਿਹੜਾ ਐਨਾਲਿਸਿਸ ਕਰਨ ਦੇ ਲਈ। ਆਪਣੇ ਹੁਣ ਸਾਹਮਣੇ ਹੀ ਆ ਵੀ ਕ੍ਰੈਕਡਾਊਨ ਕਿੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੋਇਆ ਆ। ਇੱਥੇ ਅਟਾਰਨੀ ਟਿਰਕੈਨਾ ਜੀ, ਇੱਕ ਸੁਪਰੀਮ ਕੋਰਟ ਦੇ ਪੁਰਾਣੇ ਕੇਸ ਦੀ ਥੋੜੀ ਜੀ ਗੱਲ ਤੁਹਾਡੇ ਤੋਂ ਮੈਂ ਪੁੱਛਣੀ ਆ, ਤੇ ਇੱਕ ਜਿਹੜੇ ਕ੍ਰਿਸਟੀ ਨਿਯਮ ਹੋਣਾ ਨੇ ਕਾਈਂਡ ਆਫ ਜਿਹੜਾ ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ, ਉਹ ਕਹਿ ਰਹੇ ਆ ਵੀ ਜਿਹੜੇ ਸਿਟੀਜ਼ਨਸ਼ਿਪ ਦੀ ਡਾਕੂਮੈਂਟੇਸ਼ਨ ਕਿਸੇ ਨੂੰ ਵੀ ਉਹਨਾਂ ਨੂੰ ਵੀ ਜਿਹੜੀ ਉਹ ਪੁੱਛੀ ਜਾ ਸਕਦੀ ਆ। ਅਮੈਂਡਮੈਂਟ ਕਹਿੰਦੀ ਸੀਗੀ ਵੀ ਚੌਥੀ ਜਿਹੜੀ 4th ਅਮੈਂਡਮੈਂਟ ਉਹ ਕਹਿੰਦੀ ਵੀ ਵਿਦਆਊਟ ਐਨੀ ਪ੍ਰੋਬੇਬਲ ਕਾਜ਼ ਇਦਾਂ ਜਿਹੜਾ ਉਹ ਤੁਹਾਨੂੰ ਨਹੀਂ ਪੁੱਛਿਆ ਜਾ ਸਕਦਾ, ਪਰ ਇਹ ਕਹਿੰਦੇ ਵੀ ਅਸੀਂ ਪੁੱਛਾਂਗੇ। ਸੁਪਰੀਮ ਕੋਰਟ ਨੇ ਵੀ ਪਿੱਛੇ ਜੇ ਇੱਕ ਅਜਿਹਾ ਕੇਸ ਹੋਇਆ ਸੀ, ਉਸ ਦੇ ਉੱਤੇ ਇੱਕ ਆਪਣੀ ਰਾਏ ਦਿੱਤੀ ਸੀਗੀ। ਸੋ ਇਹ ਥੋੜਾ ਜਿਹਾ ਦੱਸ ਦਿਓ ਵੀ ਇਸ ਟਾਈਮ ਇਹ ਜੋ ਫੈਡਰਲ ਏਜੰਟਸ ਦੇ ਦੁਆਰਾ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ ਸਿਟੀਜ਼ਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ, ਜਾਇਜ਼ ਆ ਨਜਾਇਜ਼ ਆ, ਕੀ ਕਹਿੰਦਾ ਹੈ ਸੁਪਰੀਮ ਕੋਰਟ? ਸੋ ਦੇਖੋ, ਉਹਨਾਂ ਦਾ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਾਇਜ਼ ਆ ਭਾਵੇਂ ਨਜਾਇਜ਼ ਆ, ਸਰਕਾਰ ਉਹ ਜਿਹੜੀ ਸੀਗੀ ਛਾਪੇਮਾਰੀ ਕਰ ਰਹੀ ਹੈ, ਠੀਕ ਹੈ। ਮੈਂ ਵਾਪਸ ਉਹੀ ਚੀਜ਼ ਤੇ ਜਾਵਾਂਗਾ। ਹੁਣ ਸਾਨੂੰ ਭਾਜੀ ਸਾਲ ਹੋ ਗਿਆ ਇਸ ਚੀਜ਼ ਨੂੰ ਕਰਦੇ ਹੋਏ ਕਵਰ ਜੀ, ਤੇ ਜਨਵਰੀ ਦੇ ਵਿੱਚ ਹੀ ਪਿਛਲੇ ਸਾਲ ਆਪਾਂ ਕਵਰ ਕਰਨਾ ਸ਼ੁਰੂ ਕੀਤਾ ਸੀਗਾ। 20 ਜਨਵਰੀ ਪੂਰਾ 1 ਸਾਲ ਪਹਿਲਾਂ ਦੀ ਗੱਲ। ਸਾਨੂੰ ਖੁਦ ਬੜਾ ਜਿਹੜਾ ਪੁਸ਼ਬੈਕ ਜਿਹਾ ਮਿਲਿਆ ਸੀਗਾ। ਮੇਰੇ ਖਿਆਲ ਤੁਹਾਡੇ ਕੋਲ ਕੋਈ ਆ ਵੀ ਗਿਆ ਸੀਗਾ ਕਿ ਨਹੀਂ ਤੁਸੀਂ ਗਲਤ ਖਬਰਾਂ ਕਰਦੇ ਆ, ਹੌਸਲਾ ਨਹੀਂ ਕਰਦੇ, ਏਦਾਂ ਨਹੀਂ ਕਰਦੇ। ਤੇ ਆਪਣੀ ਜਿਹੜੀ ਸੀਗੀ, ਹੁਣ ਤੁਸੀਂ ਜਾ ਕੇ ਜਦੋਂ ਵੀ ਕੋਈ ਸ਼ੋਅ ਸੁਣਦੇ ਆ, ਤੁਹਾਨੂੰ ਇੱਕ ਹੀ ਗੱਲ ਲੱਗੂਗੀ ਕਿ ਯਾਰ ਇਹਨਾਂ ਨੇ ਜਿੱਦਾਂ ਵੀ ਆ ਖਬਰ ਮਾੜੀ ਹੈ ਚੰਗੀ ਆ, ਪਰ ਇਹਨਾਂ ਨੇ ਖਬਰ ਜਿਹੜੀ ਸੀਗੀ ਸੁਣਾਈ ਸਹੀ ਸੀਗੀ। ਪੂਰੀ ਗੱਲ ਜਿਹੜੀ ਪ੍ਰੈਡਿਕਸ਼ਨ ਸੀਗੀ, ਜਿੱਧਰ ਨੂੰ ਜਾਣਾ ਹੀ ਸੀਗਾ, ਜਿਹੜੇ ਪਾਸੇ ਹਾਲਾਤ ਬਣਨੇ ਸੀਗੇ ਉਹ ਤੁਹਾਡੇ ਸਾਹਮਣੇ ਜਿੱਦਾਂ ਸੀਗੇ ਉਦਾਂ ਹੀ ਲੈ ਕੇ ਆਏ। ਤੇ ਤੁਹਾਨੂੰ ਫਿਊਚਰ ਦੇ ਵਿੱਚ ਦੱਸਿਆ ਵੀ ਕਿ ਆਹ ਚੀਜ਼ਾਂ ਜਿਹੜੀਆਂ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਆ। ਤੇ ਚਲੋ ਸੈਂਟੀਮੈਂਟ ਹੁੰਦਾ ਬੰਦੇ ਦਾ ਆਪਣਾ ਕਈ ਵਾਰੀ ਕਿ ਨਹੀਂ, ਬੰਦਾ ਮਾੜੀ ਚੀਜ਼ ਸੁਣਨਾ ਨਹੀਂ ਚਾਹੁੰਦਾ, ਪਰ ਅਨਫੋਰਚੂਨੇਟਲੀ ਮਾੜੀ ਚੀਜ਼ ਜਿਹੜੀ 1 ਸਾਲ ਹੋਈ ਆ, ਇਹ 3 ਸਾਲ ਹੋਣੀ ਆ। ਕਿਉਂਕਿ ਜਿਹੜੀ ਹੁਣ ਸਾਨੂੰ ਕਲੈਰਿਟੀ ਇਹ ਹੈ ਕਿ ਫੰਡਿੰਗ ਭਰਪੂਰ ਹੈਗੀ ਆ। ਫੈਡਰਲ ਏਜੰਟ ਜਿਹੜੇ ਇਹਨਾਂ ਦੇ ਬਣਾਏ ਆ ਬੰਦੇ, ਉਹ ਤੁਸੀਂ ਦੇਖਿਆ ਹੀ ਹੋਣਾ, ਹੁਣ ਕੋਈ ਟਰੱਕ ਸਟਾਪਾਂ ਦੇ ਕਿਤੇ ਨਕਾਬ ਪਾਏ ਹੋਏ ਉਹਨਾਂ ਨੇ, ਉਹ ਨਾ ਉਹਨਾਂ ਨੂੰ ਅਕਲ ਗੱਲ ਕਰਨ ਦੀ, ਮਤਲਬ ਉਹ ਜੋਂਕਾ ਇਹਦਾ ਚਮੜੀਆਂ ਦੀਆਂ ਗੱਡੀਆਂ ਘੇਰ ਘੂਰ ਕੇ ਖੜ ਜਾਂਦੇ ਆ, ਠੀਕ ਆ। US ਸਿਟੀਜ਼ਨ ਕਿਤੇ ਮਾਰਤਾ ਤੇ ਕਿਤੇ ਬਾਂਹ ਤੋੜਤੀ ਕਿਸੇ ਦੀ, ਕਿਸੇ ਨੂੰ ਥੱਲੇ ਸੁੱਟਤਾ। 2 ਅੰਨੇ ਹੋਏ ਆ LA ਦੇ ਵਿੱਚ ਪ੍ਰੋਟੈਸਟ ਇਹਨਾਂ ਦੇ ਦੁਆਰਾ ਪ੍ਰੋਜੈਕਟਾਈਲ ਮਾਰਨ ਤੇ। ਤੇ ਉਹਦੇ ਵਿੱਚ ਮੈਨੂੰ ਖੁਦ ਇੱਕ ਵਾਰੀ ਆ ਕੇ ਮੇਰੇ ਗੱਲ ਕੋਈ ਪੈ ਗਿਆ, ਕਹਿੰਦੇ ਯਾਰ ਤੁਸੀਂ ਸਾਡੇ ਨਿਆਣੇ ਉਰੇ ਜੰਮੇ, ਤੁਸੀਂ ਬੋਲਦੇ ਹੋਣਾ ਬਾਰੇ ਉਹ US ਸਿਟੀਜ਼ਨ ਹੈ। ਤਾਂ ਮੈਂ ਕਿਹਾ ਤਾਂ ਕੀ ਹੋਇਆ, US ਸਿਟੀਜ਼ਨ? ਮੈਂ ਕਿਹਾ ਸਾਡੇ ਵਰਗੇ ਲੱਗਦੇ ਆ, ਉਹ ਕੋਈ ਲੱਗ ਥੋੜਾ ਹੋ ਗਿਆ, ਉਹਨਾਂ ਨੂੰ ਕੋਈ ਰੱਬ ਨੇ ਲੱਗ ਬਣਾਤਾ ਵਾ, ਠੀਕ ਹੈ। ਭਾਵੇਂ ਜੰਮੇ ਆ ਇੱਥੇ ਤਾਂ ਉਹਨਾਂ ਕੀ ਫਰਕ ਪੈਂਦਾ? ਕਿਉਂਕਿ ਜਿਹੜਾ ਦੇਖੋ ਦੇਖਣ ਦਾ ਨਜ਼ਰੀਆ ਕੀ ਹੁੰਦਾ ਕਿ ਬੰਦਾ ਐ ਨਹੀਂ ਕਹਿ ਸਕਦਾ ਕਿ ਯਾਰ ਇਹ ਸੇਮ ਗੱਲ ਹੋ ਗਈ ਨਾ ਕਿ ਨਹੀਂ ਇਹ ਸਾਡੀ ਪ੍ਰੋਬਲਮ ਨਹੀਂ, ਇਹ ਹਿਸਪੈਨਿਕ ਲੋਕਾਂ ਨੂੰ ਟਾਰਗੇਟ ਕਰਦੇ ਆ। ਜੇ ਉਹਨਾਂ ਨੂੰ ਇੱਕ ਨੂੰ ਟਾਰਗੇਟ ਕਰਦੇ ਆ ਵਰਗ ਨੂੰ, ਦੂਜੇ ਵੱਲ ਵੀ ਆਓ। ਸਿੱਧੀ ਜੀ ਗੱਲ ਜਿਹੜੀ ਹੈਗੀ, ਇਹ ਗੱਲ ਕਰਦੇ ਕਰਦੇ ਜਿਹੜੀ ਦੇਖੋ ਵਧਣੀ ਇਸ ਪਾਸੇ ਸੀਗੀ ਕਿ ਹੁਣ ਬੰਦਾ ਜਿਹੜਾ ਬਰਾਊਨ ਹੈਗਾ, ਠੀਕ ਹੈ, ਹੁਣ ਇਹਨਾਂ ਕੋਈ ਐਗਰੀ ਕਰੇ ਨਾ ਕਰੇ, ਇਹ ਫੈਕਟ ਹੈਗਾ। ਹੋਰ ਉਹਨਾਂ ਨੇ ਕਿੱਦਾਂ ਰੋਕਣਾ ਬੰਦੇ ਨੂੰ ਜਿਹੜਾ ਬਾਹਰ ਘੁੰਮ ਰਿਹਾ, ਉਹਨੂੰ ਆ ਕੇ ਕਿੱਦਾਂ, ਉਹਨੂੰ ਕਿਹੜੇ ਹਿਸਾਬ ਨਾਲ ਉਹਨੂੰ ਪੁੱਛਦੇ ਆ ਕਿ ਤੂੰ ਪੇਪਰ ਦਿਖਾ ਜਾਂ ਉਦਾਂ ਦਿਖਾ। ਉਹਦੇ ਵਿੱਚ ਉਹਨਾਂ ਨੇ ਲਿਹਾਜ਼ ਥੋੜਾ ਨਾ ਕਰਨਾ ਕਿ ਕਿਹੜਾ ਬੰਦਾ ਡਾਕਟਰ ਆ, ਕਿਹੜਾ ਬੰਦਾ ਬਿਜ਼ਨਸਮੈਨ ਆ, ਕਿਹੜਾ ਬੰਦਾ ਵਕੀਲ ਆ, ਕਿਹੜਾ ਬੰਦਾ ਟਰੱਕ ਡਰਾਈਵਰ, ਸਾਰੇ ਇੱਕੋ ਜਿਹੇ ਆ ਉਹਨਾਂ ਨੂੰ। ਸਿੱਧੀ ਜਿਹੜੀ ਗੱਲਬਾਤ ਜਿਹੜੀ ਹੈਗੀ ਆ। ਤੇ ਦੂਸਰੀ ਗੱਲ ਇਹ ਆ ਕਿ
ਸਰਕਾਰ ਵੱਲੋਂ ਕੋਈ ਰੋਕ ਟੋਕ ਨਹੀਂ, ਉਹਨਾਂ ਨੇ ਖੁੱਲੀ ਛੁੱਟ ਦਿੱਤੀ ਹੋਈ ਹੈ। ਤੀਜੀ ਚੀਜ਼ ਇਹ ਹੈ ਕਿ ਬੰਦਿਆਂ ਦੀ ਟ੍ਰੇਨਿੰਗ ਨਹੀਂ ਹੈਗੀ, ਕਿਉਂਕਿ ਹੁਣ ਜਿਹੜੇ ਪੁਲਿਸ ਵਾਲੇ ਵੀ ਸੀਗੇ ਉਹਨਾਂ ਦੇ ਉੱਤੇ ਇੱਕ ਚੈੱਕ ਤੇ ਬੈਲੈਂਸ ਹੁੰਦਾ ਸੀਗਾ। ਹੁਣ ਜਦੋਂ ਬੰਦੇ ਨੂੰ ਨਕਾਬ ਚ ਪਾ ਦੋ ਤੁਸੀਂ, ਪਿੱਛੋਂ ਦੀ ਸਰਕਾਰ ਹੱਲਾਸ਼ੇਰੀ ਦਈ ਜਾਵੇ, ਨਾਲ ਉਹਨਾਂ ਨੇ ਬੋਨਸ ਰੱਖਿਆ ਹੋਵੇ ਬੰਦਾ ਫੜਨ ਦਾ, ਤਾਂ ਆਹ ਚੀਜ਼ਾਂ ਉਹਨਾਂ ਨੇ ਕਰਨੀਆਂ ਹੀ ਆ। ਉਹ ਤਾਂ ਵਿੱਚ ਤੁਹਾਨੂੰ ਪਤਾ ਕਈ ਵਾਰੀ ਇਤੋਂ ਕਿਤੇ ਘੱਟ ਚ ਵੀ ਉਹ ਕਰਦੇ ਨੇ, ਤਾਂ ਚਲੋ ਫਿਰ ਬੋਨਸ ਵਾਲੀ ਜਿਹੜੀ ਚੀਜ਼ ਹੈਗੀ ਆ। ਸੁਪਰੀਮ ਕੋਰਟ ਦੀ ਗੱਲ ਜੇ ਕਰੀਏ, ਸੋ ਕੈਲੀਫੋਰਨੀਆ ਦੇ ਵਿੱਚ ਰੇਡਾਂ ਵਗੈਰਾ ਜਿਹੜੀਆਂ ਰੋਕੀਆਂ ਸੀ, ਇੱਥੇ ਜਿਹੜੇ ਡਿਸਟ੍ਰਿਕਟ ਕੋਰਟ ਸੀਗਾ, ਸਰਕਿਟ ਕੋਰਟ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ। ਸੋ ਤੁਹਾਨੂੰ ਪਤਾ ਵਿੱਚ ਜੇ ਠੱਲ ਪੈ ਗਈ ਸੀਗੀ ਰੇਡਾਂ ਦੀ। ਫਿਰ ਜਦੋਂ ਸੁਪਰੀਮ ਕੋਰਟ ਕੋ ਗਿਆ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਹ ਨਾਰਮਲ ਆ, ਫਾਰਮ ਹਾਊਸ ਦੇ ਲਾਗੇ ਜਾਂ ਕਾਰ ਵਾਸ਼ ਦੇ ਲਾਗੇ ਜਾਂ ਪੰਪਾਂ ਦੇ ਲਾਗੇ ਜਾਂ ਟਰੱਕ ਸਟਾਪਾਂ ਤੇ ਜਿਹੜੀ, ਉਹ ਕਹਿੰਦੇ ਕਿ ਇੱਥੇ ਕੱਚੇ ਬੰਦੇ ਹੋ ਸਕਦੇ ਆ। ਉਹਨਾਂ ਨੇ ਸਰਕਾਰ ਨੂੰ ਇੱਕ ਤਰ੍ਹਾਂ ਗ੍ਰੀਨ ਲਾਈਟ ਦੇ ਦਿੱਤੀ ਸੀਗੀ। ਉਦੋਂ ਵੀ ਕਾਫੀ ਜਿਹੜਾ ਫੈਸਲਾ ਹੋਇਆ ਸੀਗਾ, ਡਿਸੈਂਟਿੰਗ ਜੱਜ ਜਿਹੜੇ ਸੀਗੇ ਉਹਨਾਂ ਨੇ ਕਾਫੀ ਕਿਹਾ ਸੀਗਾ ਕਿ ਇਹ ਗਲਤ ਚੀਜ਼ ਹੈ, ਇਹਨਾਂ ਇਰੋਜਨ ਹੋ ਜੂਗੀ, ਇਹਨਾਂ ਜਿਹੜੀ ਸੀ ਕਨਸਟੀਟਿਊਸ਼ਨਲ ਰਾਈਟ ਜਿਹੜੇ ਵਾਇਲੇਟ ਹੋ ਜੂਗੇ। ਪਰ ਜਦੋਂ ਵਾਲਾ ਸੁਪਰੀਮ ਕੋਰਟ ਜਿਹੜਾ ਤੁਸੀਂ ਕਹ ਲਓ ਇੱਕ ਲਾਸਟ ਰਿਜ਼ੋਰਟ ਹੁੰਦਾ ਜਿਹੜਾ ਕਿ ਡਿਸਾਈਡ ਕਰਦਾ ਕਿ ਕਿੱਧਰ ਨੂੰ ਹੋਣਾ। ਪਰ ਹੁਣ ਜਿਹੜੀ ਚੀਜ਼ ਇਹ ਹੈ ਕਿ ਜਿਹੜਾ ਰਾਜਾ ਜਿੱਤਿਆ ਵਾ, ਉਹ ਜਿੱਤਿਆ ਪ੍ਰਜਾ ਦੀ ਸਪੋਰਟ ਦੇ ਨਾਲ, ਉਹ ਆਪਣੇ ਆਪ ਦਾ ਜਿੱਤਿਆ ਨਹੀਂ। 51% ਤੋਂ ਜ਼ਿਆਦਾ ਜਿਹੜੀ ਸਪੋਰਟ ਜਿਹੜੀ ਸੀਗੀ, ਸਿੱਧੇ ਉਹਨੇ ਕਿਹਾ ਕਿ ਮੈਂ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਜਿਹੜਾ ਕਰਨਾ। ਤੇ ਕ੍ਰੈਕਡਾਊਨ ਜਿਹੜਾ ਸੀਗਾ ਉਹ ਕਿਹਾ ਤਾਂ ਇਹ ਸੀਗਾ ਕਿ ਜਿਹੜੇ ਕ੍ਰਿਮੀਨਲ ਹੈਗੇ ਉਧਰ ਨੂੰ ਜ਼ਿਆਦਾ ਜਿਹੜਾ ਫੋਕਸ ਕਰਨਾ। ਪਰ ਹੁਣ ਜਿਹੜੇ ਸਟੈਟਸ ਆ ਉਹ ਤਾਂ ਇਹੀ ਆ ਰਹੇ ਆ ਕਿ ਜਿਹੜੇ ਏਜੰਟ ਜਿਹੜੇ ਫੜਦੇ ਆ ਉਹ ਤਾਂ ਆਮ ਹੀ ਜਿਹੜੇ ਬੰਦੇ, ਕੋਈ ਟਰੱਕ ਸਟਾਪਾਂ ਤੇ ਬੈਠਾ ਠੀਕ, ਉਹਨਾਂ ਨੂੰ ਤੰਗ ਕਰੀ ਜਾ ਰਹੇ ਆ, ਕੋਈ ਜਾ ਰਿਹਾ ਸਟੋਰ ਤੇ ਉਹਨਾਂ ਨੂੰ ਤੰਗ ਕਰੀ ਜਾ ਰਹੇ ਆ, ਤੇ ਉਹਦੇ ਵਿੱਚ ਕੋਈ ਕ੍ਰਿਮੀਨਲਾਂ ਨੂੰ ਫੜਨ ਵਾਲੀ ਗੱਲ, ਕੋਈ ਪ੍ਰੋਜੈਕਟ ਜਿਹੜਾ ਆਇਆ ਨਹੀਂ। ਤੇ ਅਨਫੋਰਚੂਨੇਟਲੀ ਜਿਹੜਾ ਸੀਗਾ ਇਹ 3 ਸਾਲ ਜਿਹੜਾ ਸੀਗਾ ਕੰਮ ਇਦਾਂ ਹੀ ਚੱਲਣਾ, ਕਿਉਂਕਿ ਫੰਡਿੰਗ ਭਰਪੂਰ ਆ, ਟੀਮਾਂ ਉਹਨਾਂ ਦੀਆਂ ਤੈਨਾਤ ਆ, ਸਲੋ ਡਾਊਨ ਉਹਨਾਂ ਨੇ ਨਹੀਂ ਹੋਣਾ। ਤੇ ਇਸ ਹਿਸਾਬ ਨਾਲ ਉਹ ਜਿਹੜੇ ਚੱਲ ਰਹੇ ਆ ਲੀਗਲੀ, ਹਾਂ ਉਹਨਾਂ ਨੂੰ ਜ਼ਰੂਰ ਜਿਹੜੀ ਸੀਗੀ ਇਹ ਵੀ ਹੁਣ ਜਿੱਦਾਂ ਪ੍ਰੋਸੈਸ ਹੈਗਾ, ਉਹ ਤੁਸੀਂ ਅੱਗੇ ਰਿਟਰੂਟ ਪਾ ਕੇ ਉਹਨਾਂ ਨੂੰ ਜਿਹੜਾ ਸੀਗਾ ਕਸਟਡੀ ਚੋਂ ਤੁਸੀਂ ਬਾਹਰ ਆ ਸਕਦੇ ਆ, ਡਿਟੈਂਸ਼ਨ ਸੈਂਟਰ ਚੋਂ ਬਾਹਰ ਆ ਸਕਦੇ ਆ। ਉਹਦੇ ਵਿੱਚ ਵੀ ਜਿਹੜੀ ਸਰਕਾਰ ਸੀਗੀ ਉਹ ਰੀਗਰੁੱਪ ਕਰ ਰਹੀ ਹੈ ਆਪਣੇ ਆਪ ਨੂੰ, ਉਹਦੇ ਵਿੱਚ ਵੀ ਉਹ ਜੱਜਾਂ ਨੂੰ ਆਰਡਰ ਦੇ ਰਹੀ ਕਿ ਨਹੀਂ ਤੁਸੀਂ ਏਦਾਂ ਨਹੀਂ ਕਰਨਾ, ਤੁਸੀਂ ਏਦਾਂ ਕਰਨਾ। ਡਿਸਪਾਈਟ ਹੇਬੀਅਸ ਵੀ ਜਿਹੜਾ ਸੀਗਾ, ਕਈ ਵਾਰੀ ਜਿਹੜਾ ਜੱਜ ਸੀਗਾ ਉਹ ਸਟੈਂਡ ਨਹੀਂ ਲੈ ਰਹੇ, ਉਹ ਕਹਿ ਰਹੇ ਕਿ ਨਹੀਂ, ਮੈਟਰ ਆਫ ਕਿਊਲੀ ਥੱਲੇ ਬੰਦਾ ਰੋਕਿਆ, ਇਹਨੂੰ ਆਪਾਂ ਫੜ ਕੇ ਜਿਹੜਾ ਰੱਖ ਸਕਦੇ ਆ। ਤੇ ਸਿਟੀਜ਼ਨ ਵੀ ਇਹਦੇ ਵਿੱਚ ਜਿਹੜੇ ਸੀਗੇ ਉਹ ਇਮਿਊਨ ਨਹੀਂ ਹੈਗੇ। ਸਿਟੀਜ਼ਨ ਨੂੰ ਵੀ ਪਹਿਲਾਂ ਤੰਗੀ ਪਰੇਸ਼ਾਨੀ, ਗੱਲ ਉੱਥੇ ਆ ਗਈ ਕਿ ਜਦੋਂ ਬੰਦੇ ਨੂੰ ਆਈਡੀ ਪੁੱਛ ਲਈ ਕਿ ਤੇਰੀ ਤੂੰ ਆਪਣੀ ਆਈਡੀ ਦਿਖਾ, ਗੱਲ ਤੇ ਉੱਥੇ ਆ ਗਈ ਨਾ ਕਿ ਤੈਨੂੰ ਸਮਝਦੇ ਸੈਕੰਡ ਕਲਾਸ ਸਿਟੀਜ਼ਨ ਕਿ ਕਿਹੜੇ ਹਿਸਾਬ ਨਾਲ ਆਈਡੀ ਪੁੱਛੀ, ਭਾਵੇਂ ਸਿਟੀਜ਼ਨ ਆ ਭਾਵੇਂ ਕੁਝ ਵੀ ਆ। ਤੇ ਉਧਰ ਨੂੰ ਜੀ ਹਾਲਾਤ ਜਿਹੜੇ ਤੁਰ ਪਏ ਆ, ਤੇ ਅਨਫੋਰਚੂਨੇਟਲੀ ਇਹ ਏਦਾਂ ਚੱਲਣੇ। ਅੱਜ ਯਾਹੂ ਤੇ ਰੋਇਟਰਸ ਵਾਲੇ ਰਿਪੋਰਟ ਕਰ ਰਹੇ ਵੀ ਜਿਹੜੇ ਟੌਪ ਦੇ ਯੂਐਸ ਇਮੀਗ੍ਰੇਸ਼ਨ ਜੱਜ ਵੀ ਜਿਹੜੇ ਕਹਿ ਰਹੇ ਆ ਵੀ ਬੌਂਡ ਦੀਆਂ ਜਿਹੜੀਆਂ ਹੀਅਰਿੰਗ ਆ ਉਹ ਡਿਨਾਈ ਕਰ ਦੇਣੀਆਂ ਚਾਹੀਦੀਆਂ ਆ, ਡਿਸਪਾਈਟ ਜਿਹੜੀ ਕੋਰਟ ਰੂਲਿੰਗ ਆਈ ਸੀ ਵੀ ਇਹਨਾਂ ਨੂੰ ਬੌਂਡ ਦੀ ਹੀਅਰਿੰਗ ਮਿਲਣੀ ਚਾਹੀਦੀ ਹੈਗੀ ਆ। ਸੋ ਜਿਹੜੇ ਚੀਫ ਇਮੀਗ੍ਰੇਸ਼ਨ ਜੱਜ ਟਰਿਸਾ ਰਾਈਲੀ ਹੈਗੇ ਆ, ਇਹ ਡਾਇਰੈਕਟਿਵ ਕਹਿੰਦੇ ਵੀ ਈਮੇਲ ਦੇ ਥਰੂ ਆਇਆ ਆ ਵੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੀ ਜਿਹੜੀ ਫਾਈਲਿੰਗ ਉਹਨਾਂ ਨੇ ਨਾਲ ਕੀਤੀ ਸੀ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਐਵੀਡੈਂਸ ਇਸ ਟਾਈਮ ਸਾਹਮਣੇ ਆ ਰਿਹਾ ਆ। ACLU ਵਾਲੇ ਕਹਿ ਰਹੇ ਆ ਵੀ ਸਰਕਾਰ ਜਾਣ ਬੁੱਝ ਕੇ ਸਿਸਟਮੈਟਿਕਲੀ ਇੰਸਟਰਕਟ ਕਰ ਰਹੀ ਹੈ ਇਮੀਗ੍ਰੇਸ਼ਨ ਜੱਜਿਸ ਨੂੰ ਕੰਟਰੀ ਦੇ ਵਿੱਚ ਵੀ ਇਹ ਜਿਹੜੀ ਜੱਜਮੈਂਟ ਆ ਉਸ ਦੀ ਪਾਲਣਾ ਤੁਸੀਂ ਨਾ ਕਰੋ, ਬੌਂਡ ਦੀਆਂ ਜਿਹੜੀਆਂ ਹੀਅਰਿੰਗਸ ਆ ਉਹ ਉਹਨਾਂ ਨੂੰ ਤੁਸੀਂ ਡਿਨਾਈ ਜਿਹੜਾ ਉਹ ਕਰੋ। ਹੁਣ ਤੁਸੀਂ ਇਹ ਤਾਂ ਤੁਹਾਡੇ ਸਾਹਮਣੇ ਹੀ ਆ ਵੀ ਕੀ ਜਿਹੜਾ ਇਹ ਸਾਰਾ ਕੁਛ ਇਸ ਟਾਈਮ ਚੱਲ ਜਿਹੜਾ ਉਹ ਰਿਹਾ ਹੈਗਾ ਆ। ਸੋ ਮਹੀਨੇ ਤੋਂ ਜਿੱਦਾਂ ਹੇਬੀਅਸ ਦਾ ਪ੍ਰੋਸੈਸ ਕਾਫੀ ਜਿਹੜਾ ਸਕਸੈਸਫੁਲ ਸੀਗਾ, ਉੱਤੇ ਲੋਕੀ ਬਾਹਰ ਜਿਹੜੇ ਆ ਰਹੇ ਸੀਗੇ। ਤੇ ਹੁਣ ਜਿਹੜਾ ਰੀਸੈਂਟਲੀ ਸੀਗਾ, ਕੱਲ ਜਿਹੜਾ ਸੀਗਾ ਕੋਰਟ ਦੇ ਵਿੱਚ ਜੱਜ ਨੇ ਬੇਸਿਕਲੀ ਕਿਹਾ ਕਿ ਪਿੱਛੋਂ ਡਾਇਰੈਕਟਿਵ ਜਿਹੜਾ ਹੈਗਾ ਕਿ ਨਹੀਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਡਿਸਾਈਡ ਕਰਨਾ, ਕਈਆਂ ਨੂੰ ਸਿੱਧੇ ਉਹਨਾਂ ਨੇ ਜਿਹੜਾ ਡਾਇਰੈਕਟਿਵ ਦੇ ਦਿੱਤਾ ਕਿ ਨਹੀਂ ਤੁਸੀਂ ਜਿਹੜਾ ਸੀਗਾ ਬੌਂਡ ਜਿਹੜਾ ਡਿਨਾਈ ਕਰੋ। ਸੋ ਮਤਲਬ ਇਹ ਜਿਹੜੀ ਨਿਊਜ਼ ਆ, ਜੋ ਇਹ ਐਵੀਡੈਂਸ ਆ, ਤੁਸੀਂ ਆਪ ਅਦਾਲਤ ਦੇ ਵਿੱਚ ਉਹ ਫੇਸ ਕੀਤਾ ਹੈ? ਹਾਂਜੀ, ਹੁਣ ਕਈ ਜਿਹੜੇ ਜੱਜ ਸੀਗੇ ਉਹ ਸਟੈਂਡ ਜਿਹੜਾ ਲੈ ਜਾਂਦੇ ਆ, ਪਰ ਜਿਹੜੇ ਜੱਜ ਵਧੀਆ ਸਟੈਂਡ ਲੈਣ ਵਾਲੇ ਸੀ ਉਹ ਬਚੇ ਨਹੀਂ ਕਾਫੀ, ਜਾਂ ਤਾਂ ਕੱਢਦੇ ਇਹਨਾਂ ਨੇ, ਤੇ ਕਈ ਜਿਹੜੇ ਸੀਗੇ ਉਹਨਾਂ ਨੇ ਆਪ ਹੀ ਜਿਹੜਾ ਤੁਸੀਂ ਕਹਿ ਲਓ ਕਿ ਰਿਜ਼ਾਈਨ ਕਰਤਾ। ਕਈਆਂ ਨੇ ਅਰਲੀ ਰਿਟਾਇਰਮੈਂਟ ਲੈ ਲਈ ਕਿ ਉਹ ਕਹਿੰਦੇ ਕਿ ਇਹ ਕੰਮ ਆਪਣੇ ਕੋਲ ਹੋਣਾ ਨਹੀਂ, ਏਦਾਂ ਨਹੀਂ ਆਪਾਂ ਕਰ ਸਕਦੇ, ਕਿਉਂਕਿ ਜੱਜ ਨੂੰ ਜੱਜ ਨਹੀਂ ਰਹਿਣ ਦਿੱਤਾ ਇਹਨਾਂ ਨੇ। ਜੀ ਜੀ, ਬਿਲਕੁਲ ਬਿਲਕੁਲ। ਤੇ ਆਓ ਹੁਣ ਆਪਾਂ ਕਾਲਸ ਦੇ ਵੱਲ ਨੂੰ ਵੱਧਦੇ ਹਾਂ। ਸੋ ਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਪੁੱਛਣਾ ਸੀਗਾ, ਮੈਂ ਨਾ 2008 ਦੇ ਵਿੱਚ ਮੈਂ ਆਪਣੇ ਬ੍ਰਦਰ ਉਹਨਾਂ ਦਾ ਅਪਲਾਈ ਕੀਤਾ ਸੀ, ਪਰ ਜਿਹੜੀਆਂ ਮੈਂ ਫੀਸਾਂ ਭਰੀਆਂ ਸੀਗੀਆਂ ਉਹ ਪੇਪਰ ਮੈਨੂੰ ਆ ਗਿਆ। ਉਸ ਤੋਂ ਬਾਅਦ ਮੈਨੂੰ ਕੋਈ ਅਪਰੂਵਲ ਲੈਟਰ ਕੋਈ ਕੁਛ ਨਹੀਂ, 18 ਸਾਲ ਹੋ ਗਏ ਕੁਛ ਨਹੀਂ ਆਇਆ। ਉਹਦਾ ਰੀਜ਼ਨ ਇਹ ਹੈ ਜੀ ਕਿਉਂਕਿ ਡੇਟ ਜਿਹੜੀ ਹੈਗੀ ਉਹ ਕਰੰਟ ਨਹੀਂ ਹੈਗੀ, ਠੀਕ ਹੈ। ਸੋ ਅਜੇ ਤੁਹਾਨੂੰ ਹੋਰ ਵੇਟ ਕਰਨੀ ਪੈਣੀ, ਤੇ ਜਦੋਂ ਤੁਹਾਡੀ ਫਿਰ ਵੀਜ਼ਾ ਨੰਬਰ ਜਿਹੜਾ ਕਰੰਟ ਹੋਊਗਾ ਫਿਰ ਉਹਦੇ ਹਿਸਾਬ ਨਾਲ ਜਿਹੜਾ ਸਿਸਟਮ ਅੱਗੇ ਜਿਹੜਾ ਚੱਲਦਾ, ਤੇ ਅਜੇ ਤਾਂ ਤੁਹਾਡੀ ਡੇਟ ਇਹਦੇ ਚ ਹੈਗੀ ਕਿਉਂਕਿ 2008 ਵਾਲੀ ਡੇਟ ਕਰੰਟ ਨਹੀਂ ਹੈਗੀ। ਅੱਛਾ ਜੀ, ਨਹੀਂ ਉਹਦੇ ਵਿੱਚ ਕੋਈ ਪੇਪਰ ਵਗੈਰਾ ਕੁਛ ਨਹੀਂ ਆਉਂਦਾ ਹੁੰਦਾ ਉਸ ਤੋਂ ਬਾਅਦ ਜਦੋਂ ਤੁਸੀਂ ਅਪਲਾਈ ਕਰਦੇ ਆ? ਜਦੋਂ ਤੁਸੀਂ ਅਪਲਾਈ ਕਰਦੇ ਆ ਤੁਹਾਨੂੰ ਪਹਿਲਾਂ ਰਸੀਦ ਆਉਂਦੀ ਹੁੰਦੀ, ਫਿਰ ਤੁਹਾਡਾ I-130 ਅਪਰੂਵ ਹੁੰਦਾ। ਹਾਂਜੀ, ਫਿਰ ਉਸ ਤੋਂ ਬਾਅਦ ਉਹ ਰਸੀਦ ਹੀ ਆਈ ਆ, ਮੈਨੂੰ ਹੋਰ ਕੋਈ ਪੇਪਰ ਨਹੀਂ ਆਇਆ ਨਾ ਇੰਡੀਆ ਸੁਣ ਲਓ ਭੈਣ ਜੀ, ਅਪਰੂਵ ਹੋਇਆ ਸੀਗਾ ਤੁਹਾਡਾ I-130? ਨਹੀਂ, ਉਹੀ ਮੈਂ ਕਹਿ ਰਹੀ ਹਾਂ ਵੀ ਮੈਨੂੰ ਕੋਈ ਅਪਰੂਵਲ ਸਿਰਫ ਰਸੀਦ ਹੀ ਆਈ ਹੈ ਜੀ ਕੱਲ ਦੇ। ਉਹ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਆਨਲਾਈਨ ਗੂਗਲ ਕਰਕੇ, ਉਹ USCIS ਦੀ ਵੈਬਸਾਈਟ ਤੇ, ਕਿ ਉਹ ਪੈਂਡਿੰਗ ਦਿਖਾ ਰਿਹਾ। ਪੈਂਡਿੰਗ ਨਹੀਂ ਦਿਖਾ ਰਿਹਾ, ਕੋਈ ਖੁੱਲਦੀ ਨਹੀਂ ਉਹ ਵੈਬਸਾਈਟ ਹੀ ਨਹੀਂ, ਜਿਹੜਾ ਮੈਂ ਨੰਬਰ ਪਾਉਣੀ ਖੁੱਲਦਾ ਹੀ ਨਹੀਂ, ਕੁਝ ਵੀ ਨਹੀਂ ਆਉਂਦਾ ਹੈਗਾ। ਤੁਸੀਂ ਐਡਰੈਸ ਵਗੈਰਾ ਤਾਂ ਨਹੀਂ ਚੇਂਜ ਕੀਤਾ 18 ਸਾਲਾਂ ਚ? ਨਹੀਂ, ਸੇਮ ਹੀ ਹੈ ਐਡਰੈਸ ਵਗੈਰਾ ਤਾਂ ਮੇਰਾ। ਹਾਂਜੀ, ਦੇਖੋ ਜੀ ਇਹਦੇ ਵਿੱਚ ਨਾ ਹੁਣ ਟੌਪ ਰਹਿਣਾ ਪੈਂਦਾ ਕਈ ਵਾਰੀ, ਮਤਲਬ ਤੁਸੀਂ ਉਹਨਾਂ ਨੂੰ ਕਾਲ ਕਰਕੇ ਚੈੱਕ ਕਰੋ, ਕਈ ਵਾਰੀ ਇਦਾਂ ਨਾ ਹੋਵੇ ਕਿ ਜਿਹੜੀ ਪਟੀਸ਼ਨ ਉਹ ਲੈਪਸ ਕਰ ਗਈ ਹੋਵੇ, ਉਹਨਾਂ ਨੇ ਕੋਈ ਚੀਜ਼ ਮੰਗੀ ਹੋਵੇ, ਤੁਸੀਂ ਭੁੱਲ ਗਏ ਹੋ, ਤੁਸੀਂ ਦਿੱਤੀ ਨਾ ਹੋਵੇ, ਸੋ ਵੀ ਚੱਕਰ ਹੁੰਦਾ। 18 ਸਾਲ ਤਾਂ ਨਹੀਂ, ਇੰਨਾ ਨਹੀਂ ਮੈਂ ਕਦੀ ਸੁਣਿਆ ਕਿ 18 ਸਾਲ ਤੱਕ I-130 ਅਪਰੂਵ ਨਾ ਹੋਇਆ ਹੋਵੇ। ਮੈਨੂੰ ਪਤਾ ਨਹੀਂ ਸੀ ਇਸ ਬਾਰੇ, ਮੇਰੀ ਫਰੈਂਡ ਨੇ ਮੈਨੂੰ ਦੱਸਿਆ, ਮੈਂ ਕਿਹਾ ਮੈਨੂੰ ਤਾਂ ਕੋਈ ਪਤਾ ਨਹੀਂ ਇਸ ਤਰ੍ਹਾਂ, ਮੈਂ ਤਾਂ ਪੇਪਰ ਅਪਲਾਈ ਕੀਤੇ ਸੀ। ਪਰ ਇਹ ਹੁਣ ਤੁਸੀਂ ਦੇਖੋ ਜੀ, ਇਹ ਤਾਂ ਤੁਹਾਡੀ ਜਿਵੇਂ ਤੁਸੀਂ ਆਪ ਸੈਲਫ ਫਾਈਲ ਕੀਤਾ ਸੀਗਾ ਕਿ ਵਕੀਲ ਕੀਤਾ? ਨਹੀਂ, ਮੇਰੀ ਸਿਸਟਰ ਨੇ ਕੀਤਾ ਸੀ ਆਪ, ਉਹ ਆਪ ਵੀ ਮਤਲਬ ਹੈ ਤਾਂ ਲਾਇਰ ਦੀ ਤਰ੍ਹਾਂ ਹੀ ਆ ਉਹ, ਪਰ ਉਹਨਾਂ ਨੇ ਕੀਤਾ ਸੀਗਾ। ਤੇ ਸਿਸਟਰ ਨੂੰ ਹੀ ਲਾਇਰ ਦੀ ਤਰ੍ਹਾਂ ਨਹੀਂ, ਆਮ ਬੰਦਾ ਲਾਇਰ ਹੁੰਦਾ ਜਾਂ ਲਾਇਰ ਨਹੀਂ ਹੁੰਦਾ, ਲਾਇਰ ਦੀ ਤਰ੍ਹਾਂ ਕੋਈ ਚੀਜ਼ ਨਹੀਂ ਹੁੰਦੀ। ਤੇ ਉਹ ਸਿਸਟਰ ਨੂੰ ਕਹੋ ਜੀ 18 ਸਾਲ ਹੋ ਗਏ, ਹੁਣ ਇੰਨਾ ਟਾਈਮ ਤਾਂ ਮਤਲਬ ਥੋੜਾ ਵੇਟ ਫੋਲੋ ਅਪ ਕਰਨਾ ਹੁੰਦਾ ਪ੍ਰੋਸੈਸ ਦੇ, ਹੁਣ 18 ਸਾਲ ਤਾਂ ਦੈਟ ਇਜ਼ ਲੌਂਗ ਟਾਈਮ, ਉਹਨੂੰ ਫੋਲੋ ਅਪ ਕਰੋ ਤੁਸੀਂ ਖੁਦ। ਕਾਲ ਕਰੋ ਉਹਨਾਂ ਨੂੰ, ਪੁੱਛੋ ਕੀ ਆ, ਜੇ ਉਹ ਨੰਬਰ ਸ਼ੋ ਨਹੀਂ ਹੋ ਰਿਹਾ ਦੇਖੋ ਵੀ ਕੀ ਚੱਕਰ, ਕੀ ਜਿਹੜਾ ਉਹ ਪਿਆ ਹੈਗਾ ਆ। ਸੋ ਫੋਲੋ ਅਪ ਕਰੋ ਜੀ ਉਹਨਾਂ ਦੇ ਨਾਲ। ਗੁਰਮੀਤ ਜੀ, ਹਾਂਜੀ ਗੁਰਮੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਮੈਂ ਕਹਿੰਦਾ ਸਿਟੀਜ਼ਨ ਭਰਨੀ ਸੀਗੀ ਤੇ ਮੇਰੇ 2 ਮਹੀਨੇ ਰਹਿੰਦੇ ਸਿਟੀਜ਼ਨ ਭਰਨ ਚ, ਤੇ ਮੈਂ ਇੰਡੀਆ ਗਿਆ ਸੀ ਤੇ ਸੈਲਮ ਤੇ ਮੈਨੂੰ ਗ੍ਰੀਨ ਕਾਰਡ ਮਿਲਿਆ। ਮੈਂ 15 ਦਿਨਾਂ ਲਈ ਇੰਡੀਆ ਗਿਆ ਸੀ 24 ਦੇ ਵਿੱਚ, ਤੇ ਲੋਕੀ ਮੈਨੂੰ ਡਰਾਈ ਜਾਂਦੇ ਆ ਵੀ ਤੁਸੀਂ ਸਿਟੀਜ਼ਨ ਰਹਿਣ ਦਿਓ ਹਜੇ ਭਰਨ, ਉਹ ਭਰ ਸਕਦੇ ਜਾਂ ਕਿੱਦਾਂ ਜੀ? ਨਹੀਂ, ਤੁਸੀਂ ਭਰ ਸਕਦੇ ਆ ਭਾਜੀ, ਪਰ ਉਹ ਤੁਹਾਨੂੰ ਸਵਾਲ ਜਵਾਬ ਜ਼ਰੂਰ ਪੁੱਛ ਸਕਦੇ ਆ, ਤੁਹਾਨੂੰ ਫਿਰ ਐਕਸਪਲੇਨ ਕਰਨਾ ਪਊਗਾ। 2 ਚੀਜ਼ਾਂ ਐਕਸਪਲੇਨ ਕਰਨੀਆਂ ਪੈ ਸਕਦੀਆਂ, ਪਹਿਲਾਂ ਆਪਣੇ ਕੇਸ ਬਾਰੇ ਤੁਹਾਡੇ ਕੋਲ ਪੁੱਛ ਸਕਦੇ ਆ, ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਗਲਤੀ ਨਾ ਹੋਵੇ ਕੋਈ, ਠੀਕ ਆ। ਤੇ ਪੈਰਾਲੀਗਲ ਪੂਰਾਲੀਗਲ ਦੇ ਕਿਤੇ ਹੱਥ ਨਾ ਚੜ ਜਾਓ ਗਲਤ ਵਾਲੇ ਦੇ, ਤੇ ਉਹਨੂੰ ਸਹੀ ਤਰ੍ਹਾਂ ਲਿਖਿਓ ਸਾਰਾ ਕੀ ਸੀਗਾ, ਕਿਹੜੀ ਪਾਰਟੀ ਨਾਲ ਐਸੋਸੀਏਟਡ ਆ, ਪੂਰੀ ਡਿਟੇਲ ਹੋਵੇ ਪੂਰੀ, ਠੀਕ ਆ, ਰੈਸਟ ਰੂਸਟ ਹਰੇਕ ਚੀਜ਼ ਦੇ ਰਿਲੇਟਡ। ਤੇ ਦੂਜੀ ਚੀਜ਼ ਜਿਹੜੀ ਇਹ ਤੁਹਾਨੂੰ ਇਹ ਪੁੱਛੀ ਜਾ ਸਕਦੀ ਹੈ ਕਿ ਜਦੋਂ ਤੁਹਾਨੂੰ ਪ੍ਰੋਬਲਮ ਸੀਗੀ ਤੇ ਤੁਸੀਂ ਕਿਹੜੇ ਹਿਸਾਬ ਨਾਲ ਗਏ, ਤੇ ਸੇਫ ਕਿੱਦਾਂ ਰਹੇ, ਜਾਂ ਕੀ ਹਿਸਾਬ ਕਿਤਾਬ ਸੀਗਾ, ਕਿਹੜੇ ਹਿਸਾਬ ਨਾਲ ਤੁਸੀਂ ਜਾ ਕੇ ਜਿਹੜਾ ਵਾਪਸ ਆ ਗਏ ਨਾ, ਇਹ 2 ਚੀਜ਼ਾਂ ਦੇ ਤੁਹਾਨੂੰ ਸਵਾਲ ਹੋ ਸਕਦੇ ਆ। ਠੀਕ ਹੈ ਜੀ, ਚਲੋ ਥੈਂਕ ਯੂ ਸੋ ਮਚ ਜੀ। ਠੀਕ ਹੈ, ਓਕੇ ਜੀ। ਬਾਕੀ ਨਾਲੇ ਸਵਾਲ ਵੀ ਹੁਣ ਵੱਧ ਗਏ ਆ, 100 ਦੀ ਥਾਂ ਤੇ 128 ਸਵਾਲ ਨੇ, ਤੇ 10 ਨਹੀਂ ਹੁਣ 20 ਜਿਹੜੇ ਸਵਾਲ ਉਹਨਾਂ ਨੇ ਪੁੱਛਣੇ, ਉਹਨਾਂ ਚੋਂ 12 ਤੁਹਾਨੂੰ ਸਹੀ ਆਨਸਰ ਸਿਟੀਜ਼ਨਸ਼ਿਪ ਦੇ ਟੈਸਟ ਨੂੰ ਪਾਸ ਕਰਨ ਦੇ ਲਈ ਕਰਨੇ ਪੈਣੇ ਆ। ਅੰਕਿਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਮੇਰਾ ਸਵਾਲ ਇਹ ਸੀਗਾ ਕਿ ਮੈਂ I-360 ਅਪਰੂਵਡ ਹੈਗਾ ਆ ਵਾਵਾ, ਤੇ ਮੈਨੂੰ ਡੈਫਰਡ ਐਕਸ਼ਨ ਮਿਲਿਆ ਹੋਇਆ, ਤੇ ਇਸ ਤੋਂ ਪਹਿਲਾਂ ਭਾਜੀ ਮੇਰੇ ਤੇ 2 ਚਾਰਜ ਲੱਗੇ ਸੀਗੇ। ਇੱਕ ਮੈਂ ਐਲਕੋਹਲ ਸੈਲ ਕਰਤੀ ਸੀਗੀ, ਉਹ ਡਿਸਮਿਸ ਹੋਇਆ ਬਾਈ ACD। ਮੇਰਾ ਸਵਾਲ ਇਹ ਆ ਕਿ ਹੁਣ ਮੈਂ 485 ਅਪਲਾਈ ਕੀਤੀ ਹੋਈ ਆ, ਤੇ ਉਹ ਡਿਸਮਿਸਡ ਚਾਰਜ ਮੈਨੂੰ ਇਸ਼ੂ ਦੇਣਗੇ ਕੋਈ? ਦੂਜਾ ਚਾਰਜ ਕਿਹੜਾ ਹੈਗਾ? ਪਹਿਲਾ ਐਲਕੋਹਲ ਵਾਲਾ, ਦੂਜਾ ਕਿਹੜਾ? ਅੱਛਾ ਦੂਸਰਾ ਇਹ ਆ ਭਾਜੀ ਕਿ ਮੇਰੀ ਜਿਹੜੀ ਐਕਸ ਵਾਈਫ ਸੀਗੀ, ਤੇ ਉਹਨੇ ਮੇਰੇ ਤੇ ਕੇਸ ਫਾਈਲ ਕੀਤਾ ਸੀਗਾ ਕਿ ਮੈਂ ਵਾਇਲੇਸ਼ਨ ਆਫ ਆਰਡਰ ਆਫ ਪ੍ਰੋਟੈਕਸ਼ਨ ਕੀਤਾ ਸੀ, ਉਹ ਵੀ ਮੈਂ ਲੜ ਕੇ ਤੇ ਮੈਂ ਡਿਸਮਿਸ ਕਰਾਇਆ ਸੀਗਾ, ਮੈਂ ਨਾਟ ਗਿਲਟੀ ਸੀਗਾ ਦੋਨੇ ਕੇਸਾਂ 'ਚ। ਤੇ ਇਹ 2 ਜਿਹੜੇ ਹੈਗੇ ਆ। ਹਾਂਜੀ, ਤੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਅਸਾਈਲਮ ਦਾ ਜਾਂ ਕੋਈ ਰਿਮੂਵਲ ਪ੍ਰੋਸੀਡਿੰਗ ਜਾਂ ਕੋਈ ਡੀਪੋਰਟੇਸ਼ਨ ਵਗੈਰਾ? ਨਹੀਂ ਭਾਜੀ, ਨੋ ਅਸਾਈਲਮ, ਮੈਂ ਭਾਜੀ ਸਟੂਡੈਂਟ ਤੇ ਆਇਆ ਸੀਗਾ। ਹਾਂਜੀ, ਸੋ ਸਵਾਲ ਕੀ ਹੈ ਫਿਰ ਤੁਹਾਡਾ? ਤੇ ਭਾਜੀ ਹੁਣ ਮੈਂ ਜਿੱਦਾਂ 485 ਫਾਈਲ ਕੀਤੀ ਹੋਈ ਆ, ਤੇ ਇਹ ਜਿਹੜੇ 2 ਡਿਸਮਿਸ ਚਾਰजेस ਹੈਗੇ ਆ, ਇਹ ਮੈਨੂੰ
ਕਿਉਂਕਿ ਸੁਣਨ ਨੂੰ ਆ ਰਿਹਾ ਨਾ ਕਿ ਵੀ ਉਹ ਡਿਸਮਿਸ ਚਾਰजेस ਵੀ ਚੱਕੀ ਜਾ ਰਹੇ ਆ। ਤੇ ਕੋਈ ਪ੍ਰੋਬਲਮ ਨਹੀਂ ਭਾਜੀ, ਚਾਰजेस ਤਾਂ ਬੰਦੇ ਦੇ ਹੁਣ ਐਂ ਝੂਠੇ ਲਾਈ ਜਾਣਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਉਹਦਾ ਕੋਈ ਚੱਕਰ ਨਹੀਂ ਹੈਗਾ। ਜੱਜ ਨੇ ਇੱਕ ਰੈੱਡ ਲਾਈਟ ਟਿਕਟ 'ਚ ਮੈਂ ਗਿਲਟੀ ਸੀਗਾ, ਉਹਦੀ ਮੈਂ ਉਹ ਲਾਤੀ ਆ, ਮਤਲਬ ਕਿ ਵੀ ਜਿਹੜੀ ਮੈਂ ਫਾਈਨ ਪੇ ਕੀਤਾ ਉਹਦਾ ਵੀ ਕੋਈ ਇਸ਼ੂ ਨਹੀਂ ਹੈ ਨਾ। ਹਾਂਜੀ, ਜੇ ਕਿਸੇ ਨੂੰ ਇੰਜਰੀ ਨਾ ਹੋਈ ਹੋਵੇ ਕੋਈ ਪ੍ਰੋਬਲਮ ਨਹੀਂ ਹੋਈ। ਨਹੀਂ ਭਾਜੀ, ਕੋਈ ਇੰਜਰੀ ਨਹੀਂ ਆ। ਕੋਈ ਪ੍ਰੋਬਲਮ ਨਹੀਂ ਭਾਜੀ, ਸਾਰਿਆਂ ਨੇ ਇੱਕ ਅੱਧੀ ਵਾਰੀ ਟੱਪੀ ਹੋਣੀ ਹੈ ਰੈੱਡ ਲਾਈਟ, ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਸਟਾਪ ਸਾਈਨ ਮਿਸ ਹੋਇਆ ਹੁੰਦਾ, ਸਪੀਡਿੰਗ ਦੀ ਟਿਕਟ ਮਿਲੀ ਹੁੰਦੀ ਹੈ, ਇੰਨਾ ਕੁ ਜਾਇਜ਼ ਆ। ਹਾਂ, ਅੱਜ ਜਿੱਦਾਂ ਹੁਣ ਲੇਟਲੀ ਇੱਕ ਟਰੱਕਰ ਦੇ ਨਾਲ ਹੋਇਆ, ਉਹ ਸਟਾਪ ਸਾਈਨ ਵੀ ਮਿਸ ਕਰ ਗਿਆ, ਰੈੱਡ ਲਾਈਟ ਵੀ ਮਿਸ ਕਰ ਗਿਆ, ਤੇ ਫਿਰ ਉਹ ਫੜਿਆ, ਫਿਰ ਉਹਨਾਂ ਨੇ ਹੁਣ ਰਿਪੋਰਟ ਕਰ ਲਿਆ। ਕਮਰਸ਼ੀਅਲ ਲਾਇਸੈਂਸ ਦੀ ਕਮਰਸ਼ੀਅਲ ਲਾਇਸੈਂਸ ਦਾ ਥੋੜਾ ਡਿਫਰੈਂਟ ਆ ਜਾਂਦਾ, ਉਹਨੂੰ ਮੈਨੂੰ ਲੱਗਦਾ ਸ਼ਾਇਦ ਪਿੱਛੋਂ ਫੜ ਰਹੇ ਸੀ ਜਦੋਂ ਨਿਕਲ ਰਿਹਾ ਸੀਗਾ ਇਦਾਂ। ਸੋ ਇਹ ਦੇਖੋ, ਗਲਤੀਆਂ ਇਨਸਾਨ ਹੀ ਕਰਦਾ ਆ, ਮੌਕਾ ਵਿਚਾਰਨ ਦੀ ਜਿਹੜੀ ਉਹ ਲੋੜ ਹੈਗੀ ਆ। ਬਾਕੀ ਜਿਹੜੇ ਡਿਸਮਿਸ ਹੋਏ ਆ ਕਿ ਚਾਰजेस, ਫਿਰ ਤਾਂ ਕੋਈ ਨਹੀਂ, ਇਹ ਵਧੋ ਅੱਗੇ। ਡਿਸਮਿਸ ਵੀ ਨਾਲੇ ਜਿਹਨਾਂ ਦੇ ਕਈ ਵਾਰੀ ਚਾਰजेस ਹੁੰਦੇ ਵੀ ਆ, ਡਿਸਮਿਸ ਨਹੀਂ ਹੁੰਦੇ ਜਾਂ ਰਿਡਿਊਸਡ ਪਲੀ ਹੁੰਦੀ ਆ, ਐਸ ਲੌਂਗ ਐਸ ਉਹ ਇਮੀਗ੍ਰੇਸ਼ਨ ਸੇਫ ਆਪਸ਼ਨ ਜਿਹੜੀ ਹੁੰਦੀ ਆ, ਉਹ ਮਿਟੀਗੇਸ਼ਨ ਜਿਹੜੀ ਹੈਗੀ ਕਿ ਜੱਜ ਨੇ ਕੁਝ ਅੱਛਾ, ਇਹ ਮਾਮਲਿਆਂ 'ਚ ਫਿਰ ਕਿਹੜੇ ਚਾਰजेस ਜਿਹੜੇ ਆ ਉਹ ਇਮੀਗ੍ਰੇਸ਼ਨ ਸੇਫ ਵਾਲੇ ਆ? ਇਹ ਫਿਰ ਇਮੀਗ੍ਰੇਸ਼ਨ ਵਕੀਲ, ਆਈ ਨੋ ਇਮੀਗ੍ਰੇਸ਼ਨ ਵਕੀਲ ਦੇ ਨਾਲ ਹੀ ਉਹ ਫਿਰ ਕੰਟੈਕਟ ਕਰਨਾ ਚਾਹੀਦਾ ਉਹਨਾਂ ਨੂੰ। ਜਿੱਦਾਂ ਹਰੇਕ ਜਿਹੜੀ ਚੀਜ਼ ਹੈ ਨਾ, ਜਿੱਦਾਂ ਤੁਸੀਂ ਕਹਿ ਲਓ ਕਿ ਜੇ ਡੋਮੈਸਟਿਕ ਵਾਇਲੈਂਸ ਉਹਦੇ ਵਿੱਚ ਇਮੀਗ੍ਰੇਸ਼ਨ ਸੇਫ ਕਿਹੜਾ, ਜੇ ਡਰੱਗ ਆ ਉਹਦੇ ਵਿੱਚ ਇਮੀਗ੍ਰੇਸ਼ਨ ਸੇਫ ਕਿਹੜਾ ਹੈਗਾ, ਇਹ ਤਾਂ ਹਰੇਕ ਜਿਹੜੀ ਕੈਟਾਗਰੀ ਨਾ ਤੇ ਹਰੇਕ ਜਿਹੜੀ ਸਟੇਟ ਦੇ ਵਿੱਚ ਵੀ ਸਟੈਚੂ ਜਿਹੜਾ ਉਹਨਾਂ ਦਾ ਮਤਲਬ ਕਾਫੀ ਕੰਪਲਿਕੇਟਡ, ਜਿਹੜਾ ਇਮੀਗ੍ਰੇਸ਼ਨ ਹੈਗਾ ਨਾ ਕਾਫੀ ਕੰਪਲਿਕੇਟਡ ਹੈਗਾ। ਵਕੀਲਾਂ ਦੇ ਵੀ ਧੂਏ ਕੱਢ ਦਿੰਦਾ ਕਿਹੜਾ ਵਾਲਾ ਇਮੀਗ੍ਰੇਸ਼ਨ ਸੇਫ ਹੋਣਾ। ਸਟੇਟ ਟੂ ਸਟੇਟ ਸਪੈਸੀਫਿਕ ਲਾਅ ਵੀ ਆ ਜਾਂਦੇ ਇਹਦੇ ਵਿੱਚ, ਕਈ ਚੀਜ਼ਾਂ ਆ ਜਾਂਦੀਆਂ, ਤੇ ਜਨਰਲ ਰੂਲ ਆਫ ਥੰਬ ਇਹੀ ਹੈਗਾ, ਪੰਗਿਆਂ 'ਚ ਫਸੋ ਨਾ ਜੀ, ਫਸ ਜਾਂਦਾ ਬੰਦਾ, ਕੀ ਕਰੇ। ਹਰਪ੍ਰੀਤ, ਸਤਿ ਸ਼੍ਰੀ ਅਕਾਲ ਭਾਜੀ, ਦੋਵੇਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਵਧਾਈ ਤੁਹਾਨੂੰ ਦੋਵਾਂ ਨੂੰ ਜੀ, ਆਪਣਾ I-130 ਪਾਸ ਹੋ ਗਿਆ। ਤੁਹਾਡੇ ਕਹਿਣ ਤੇ ਆਪਾਂ ਗਏ ਸੀਗੇ ਪੂਰੇ ਜੋਰਾ ਸ਼ੋਰਾਂ ਨਾਲ। ਚਲੋ ਮਹਾਰਾਜ ਵਧਾਈ ਆ ਤੁਹਾਨੂੰ, ਪਾਸ ਤੁਹਾਡਾ ਹੋਇਆ। ਹਾਂਜੀ, ਜਿਹੜਾ ਆਪਣਾ ਤੁਸੀਂ ਮਾੜਾ ਜਿਹਾ ਦੱਸੋਗੇ ਕੀ ਮਤਲਬ ਕੱਚੇ ਸੀਗੇ ਤੇ I-130 ਇੰਟਰਵਿਊ ਤੇ ਗਏ ਸੀ? ਹਾਂਜੀ ਭਾਜੀ, 2016 ਚ ਬਾਰਡਰ ਟੱਪਿਆ ਸੀਗਾ ਤੇ 2020 ਚ ਵਿਆਹ ਕਰਾਇਆ ਸੀਗਾ, 21 ਚ ਕੇਸ ਲਾਇਆ, 22 ਚ ਲਾਇਆ ਸੀਗਾ, 22 ਚ ਕੇਸ ਲਾਇਆ ਸੀਗਾ, ਤੇ ਹੁਣ ਇੰਟਰਵਿਊ ਆਈ ਸੀਗੀ ਤੇ ਇੱਥੇ USCIS ਵਾਲਿਆਂ ਦੇ ਮੈਨੂੰ ਤੇ ਕੁਐਸਚਨ ਕਾਫੀ ਕੀਤੇ ਉਹਨਾਂ ਨੇ, ਬਹੁਤ ਜ਼ਿਆਦੇ, ਤੇ ਵਾਈਫ ਨੂੰ 5-10 ਕੁਐਸਚਨ ਹੀ ਪੁੱਛੇ, 10 ਕੁ। ਤੇ ਸਾਲਮ ਦੇ ਕੇਸ ਦਾ ਕੀ ਸੀਗਾ ਤੁਹਾਡਾ, ਚੱਲਦਾ ਸੀਗਾ ਕਿ ਡਿਪੋਰਟੇਸ਼ਨ ਨਹੀਂ ਭਾਜੀ ਚੱਲਣ ਡਿਆ, ਉਹ ਅਜੇ ਉਹਦੀ ਤਰੀਕ ਵਾ ਭਾਜੀ ਅਗਲੇ ਸਾਲ, ਤੇ ਫਾਈਨਲ ਤਰੀਕ ਤੁਸੀਂ ਅਗਲੇ ਸਾਲ। ਤੇ ਤੁਹਾਡੇ ਵਾਈਫ ਸਿਟੀਜ਼ਨ ਹੈਗੇ ਆ? ਹਾਂਜੀ। ਤੇ 6 ਮਹੀਨੇ ਚ ਕੇਸ ਲਾਤਾ ਸੀਗਾ ਤੁਸੀਂ ਅਮਰੀਕਾ ਚ ਆਏ ਨੂੰ? ਹਾਂਜੀ ਭਾਜੀ, ਲਾਤਾ ਸੀਗਾ ਜੀ। ਅੱਛਾ, ਥੋੜੇ ਜਿਹੇ ਕੁਐਸਚਨ ਪੁੱਛ ਲਈਏ ਅਟਰਨੀ ਟੈਰਕੇਨਾ ਜੀ, ਪਤਾ ਲੱਗ ਜੂਗਾ ਵੀ ਕਿੱਦਾਂ ਦੇ ਪੁੱਛਦੇ ਆ, ਕਿੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਪੁੱਛੀਆਂ, ਕੇਸ ਬਾਬਤ ਪੁੱਛਿਆ, ਕਿੱਦਾਂ ਦੇ ਸਵਾਲ ਕੀਤੇ ਤੁਹਾਨੂੰ? ਭਾਜੀ ਉਹ ਤਾਂ ਇਹਨਾਂ ਨੂੰ ਸਾਰਿਆਂ ਨੂੰ ਹੀ ਪਤਾ, ਆਪਣੇ ਪੰਜਾਬੀਆਂ ਨੂੰ ਕਿਹੜੇ ਕੇਸ ਬਾਬਤ ਟੱਪ ਕੇ ਆਏ ਉਹ ਬਿਹਾਲੇ ਪੁੱਛੜੇ। ਕਦੀ ਕੋਈ ਕਹਿੰਦਾ, ਕਦੀ ਕੋਈ ਇਹ ਜੀ ਬੁਰਸ਼ ਦਾ ਰੰਗ ਕਿੱਦਾਂ ਦਾ ਜੀ, ਤੌਲੀਏ ਦਾ ਕਿੱਦਾਂ ਦਾ, ਕੁੱਖ ਵੀ ਨਹੀਂ ਇਦਾਂ ਦਾ ਪੁੱਛਿਆ। ਅੱਛਾ, ਠੀਕ ਹੈ ਜੀ। ਅੱਛਾ, ਮੈਂ ਲਿਆਣਾ ਕਿ ਜਿੱਦਾਂ ਨੇ ਤਿਆਰੀ ਕੀਤੀ ਸੀਗੀ, ਕੋਈ ਕੁਐਸਚਨ ਉਹਦੇ ਵਿੱਚੋਂ ਆਇਆ ਹੀ ਨਹੀਂ, ਆਊਟ ਆਫ ਸਿਲੇਬਸ ਹੀ ਆਏ ਹੈ, ਆਊਟ ਆਫ ਸਿਲੇਬਸ ਆਇਆ। ਤੇ ਜਦੋਂ ਇੰਟਰਵਿਊ ਹੋ ਗਈ, ਮੈਨੂੰ ਇੱਕ ਸਾਈਡ ਤੇ ਕਰ ਲਿਆ ਕਿ ਹਾਂ ਵੀ ਜਾਂਦਾ ਵੀ ਤੇਰੇ ਵਾਈਫ ਨੂੰ ਦੱਸ ਨਾ ਦੇਵੇ ਵਿੱਚੋਂ ਦੀ ਕਿ ਹਾਂ ਵੀ ਮੈਂ ਆਹ ਬੋਲਿਆ। ਅੱਛਾ, ਵਾਈਫ ਨੂੰ ਫੜ ਕੇ ਸਾਈਡ ਤੇ, ਫਿਰ ਉਹਨਾਂ ਦੀ ਵੱਖਰੀ ਇੰਟਰਵਿਊ ਹੋਈ, ਮੇਰੀ ਪਹਿਲਾਂ ਹੋਈ ਸੀਗੀ, ਇੰਡੀਵਿਜੂਅਲ ਹੋਈ ਦੋਨਾਂ ਦੀ ਵੱਖੋ ਵੱਖਰੀ। ਹਾਂਜੀ, ਤੇ ਕੋਈ ਵੀ ਨਹੀਂ ਭਾਜੀ ਜ਼ਿਆਦਾ, ਬਸ ਪਰਸਨਲ ਸਵਾਲ ਹੀ ਪੁੱਛੇ, ਤੇ ਦੂਜਾ ਜਿਹੜੇ ਹੋਰ ਕਹਿੰਦੇ ਆ ਕਿ ਏਦਾਂ ਓਦਾਂ, ਕੋਈ ਏਦਾਂ ਦਾ ਕੁਐਸਚਨ ਮੈਨੂੰ ਤੇ ਕੁਛ ਵੀ ਨਹੀਂ ਏਦਾਂ ਦਾ ਪੁੱਛਿਆ। ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਅਗਲਿਆਂ ਨੇ ਪੁੱਛ ਲਈ ਜਾ ਕੇ ਉੱਥੇ। ਤੇ ਆਪਣਾ ਤੇ ਭਾਜੀ ਸਾਰਾ ਜੈਨੂਅਨ ਹੀ, ਜਿਹੜਾ ਹੈ ਹੀ ਅਸਲੀ ਆ, ਉਹਨੇ ਅਸਲੀ ਰਹਿਣਾ, ਉਹਨੂੰ ਤਿਆਰੀ ਦੀ ਵੀ ਨਹੀਂ ਲੋੜ ਤੇ ਉਹਨੂੰ ਦੂਜੀ ਦੀ ਵੀ ਨਹੀਂ ਹੈਗੀ। ਸਹੀ ਹੈ ਚਲੋ। ਹਾਂਜੀ, ਥੈਂਕ ਯੂ ਹਰਪ੍ਰੀਤ। ਮੈਂ ਪੁੱਛਣਾ ਸੀਗਾ ਕਿ ਪਲੀਜ਼ ਆਪਣੇ ਤੋਂ ਬਾਅਦ ਚ ਆਪਣਾ ਉਹ ਹੁਣ ਇੰਡੀਆ ਨੂੰ ਭਾਜੀ ਜਾਣਾ ਹੀ ਪਊਗਾ ਕਿ ਜਾਂ ਕਿੱਦਾਂ, ਉਹਦਾ ਕੀ ਪ੍ਰੋਸੈਸ ਹੁੰਦਾ ਅੱਗੇ? ਨਹੀਂ, ਜਾਣਾ ਪੈਣਾ ਮੇਰਾ ਵੀਰ। ਆਪਣਾ ਜਿਹੜਾ ਸੀਗਾ ਜਿਹੜਾ ਫੈਮਿਲੀ ਬੇਸਡ ਵਾਲਾ ਪ੍ਰੋਸੈਸ ਹੈ, ਵਕੀਲ ਥਰੂ ਕਰ ਰਹੇ ਕਿ ਕਿੱਦਾਂ, ਪੈਰਾਲੀਗਲ ਥਰੂ ਕਰ ਰਹੇ ਆ? ਹਾਂਜੀ ਭਾਜੀ, ਆਪਣੇ ਇਹ ਤੇ ਵਾਈਫ ਨੇ ਹੀ ਕੀਤਾ ਸੀਗਾ, ਉਹਨਾਂ ਦੀ ਆਪਣੇ ਭਾਬੀ ਜੀ ਨੇ, ਉਹਨਾਂ ਨੇ ਕੀਤਾ ਸੀਗਾ, ਤੇ ਓਦਾਂ ਅਸਾਈਲਮ ਉਹਨਾਂ ਥਰੂ ਚੱਲਣ ਡਿਆ, ਵਕੀਲ ਥਰੂ।
ਠੀਕ ਹੈ। ਸੋ ਅਸਾਈਲਮ ਵਾਲਾ ਕੇਸ ਆਪਣਾ ਟਰਮੀਨੇਟ ਕਰਾਓ, ਵਲੰਟਰੀ ਡਿਪਾਰਚਰ ਵਗੈਰਾ ਦੀ ਆਪਸ਼ਨ ਜਿਹੜੀ ਚੈੱਕ ਕਰੋ, ਠੀਕ ਆ। ਤੇ ਕੁਛ ਕੁ ਮਹੀਨੇ ਤੁਹਾਨੂੰ ਜਿਹੜਾ ਸੀਗਾ ਆਊਟ ਰਹਿਣਾ ਪੈਣਾ ਕੰਟਰੀ ਦੇ, ਜਾਂ ਫਿਰ ਤੁਹਾਨੂੰ ਮਤਲਬ ਹੁਣ ਕਿਉਂਕਿ ਇੱਥੇ ਐਡਮਿਨ ਕਲੋਜ਼ ਨਹੀਂ ਕਰ ਰਹੇ ਹੈਗੇ, ਅੱਜ ਐਡਮਿਨ ਕਲੋਜ਼ ਦਾ ਤੁਸੀਂ ਟਰਾਈ ਕਰ ਸਕਦੇ ਆ ਜੇ ਐਡਮਿਨ ਕਲੋਜ਼ ਕਰਦੇ ਆ ਤਾਂ। ਜੇ ਕਿਉਂਕਿ ਐਡਮਿਨ ਕਲੋਜ਼ ਤੇ ਵੀ ਹੁਣ ਜਿਹੜਾ ਸੀਗਾ 601 ਦੇ ਚੱਕਰ ਜਿਹੜੇ ਪੈ ਜਾਂਦੇ ਆ। ਹੁਣ ਤੁਹਾਨੂੰ ਆਪਣੇ ਵਕੀਲ ਨਾਲ ਬਹਿ ਕੇ ਤੁਸੀਂ ਇਹ ਸਲਾਹ ਕਰੋ ਕਿ ਮੈਨੂੰ ਇਹ 'ਚ ਫਾਇਦਾ ਹੈਗਾ ਕਿ ਨਹੀਂ ਹੈਗਾ ਕਿ ਮੈਂ ਇੱਥੋਂ ਦੀ ਕੰਟਰੀ ਆਊਟ ਕਰ ਜਾਵਾਂ, ਇਹਨੂੰ ਬੰਦ ਕਰਾ ਕੇ ਤੇ ਉੱਥੇ ਜਿਹੜੀ ਸੀਗੀ ਵੀਜ਼ਾ ਸਟੈਂਪ ਜਿਹੜੀ ਤੁਸੀਂ ਲੈ ਕੇ ਜਿਹੜੀ ਆਓ। ਤੇ ਮੇਰੇ ਹਿਸਾਬ ਨਾਲ ਤੁਹਾਨੂੰ ਉਦਾਂ ਹੀ ਕਰਨਾ ਚਾਹੀਦਾ, ਵੀਜ਼ਾ ਸਟੈਂਪ ਵਗੈਰਾ ਦੀ ਕਰ ਲੈਣੀ ਚਾਹੀਦੀ ਹੈ। 824 ਪਟੀਸ਼ਨ ਹੁੰਦੀ ਆ, ਉਹ ਫਾਈਲ ਕਰਕੇ ਤੁਸੀਂ ਇੰਟਰਵਿਊ ਆਪਣੀ ਸੈੱਟ ਕਰਾਓ। ਉਹਦੇ ਬੇਸ ਤੇ ਤੁਸੀਂ ਜਿਹੜਾ ਸੀਗਾ ਅਰਜੈਂਟਲੀ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਨਾਲ ਜਿਹੜਾ ਫਾਈਲ ਕਰੋ, ਜੱਜ ਤੇ ਸਰਕਾਰੀ ਵਕੀਲ ਜੇ ਸਹਿਮਤ ਆ ਤੇ ਜਾ ਕੇ ਇੰਟਰਵਿਊ ਭਾਜੀ ਕਰਿਆ। ਉਹ ਤੁਹਾਡੇ ਅਨਲੌਫੁਲ ਪ੍ਰੈਜ਼ੈਂਸ 'ਚ ਨਹੀਂ ਪੈਂਦੀ ਹੈਗੀ ਤੇ ਫਿਰ ਵੀਜ਼ਾ ਵੀ ਤੁਹਾਨੂੰ ਜਿਹੜਾ ਮਿਲ ਜਾਊਗਾ। ਤੇ ਭਾਜੀ ਆਪਾਂ ਨੂੰ ਜਾ ਕੇ ਉੱਥੇ ਜਾ ਕੇ ਤੇ ਮੰਨ ਲਓ ਕਿ ਉਹ ਪਰਮਿਸ਼ਨ ਹੁੰਦੀ ਕਿ ਵਾਪਸ ਆਉਣਾ ਹੁੰਦਾ ਕਿ ਜਾਂ ਜੇ ਉੱਥੋਂ ਵੀਜ਼ਾ ਦੇ ਦਿੰਦੇ ਆ ਤੇ ਫੇਰ ਹੀ ਆ ਸਕਦੇ ਆਪਾਂ? ਜਿਹੜੀ ਪਰਮਿਸ਼ਨ ਹੁੰਦੀ ਉਹ ਤਾਂ ਫਿਰ 601 ਏ ਵੇਵਰ ਹੁੰਦਾ, ਜੇ ਐਡਵਾਂਸ 'ਚ ਪਰਮਿਸ਼ਨ ਲੈਣੀ ਆ। ਮੇਰੇ ਹਿਸਾਬ ਨਾਲ ਜੇ ਤੁਸੀਂ ਅਸਾਈਲਮ ਵਗੈਰਾ ਟਾਈਮਲੀ ਫਾਈਲ ਕੀਤਾ ਸੀਗਾ ਨਾ, ਤੁਹਾਡਾ ਵਕੀਲ ਆਰਗਿਊ ਕਰ ਸਕਦਾ ਹੈਗਾ ਕਿ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਲੱਗਦੀ ਨਹੀਂ ਹੈਗੀ ਤੇ ਫਿਰ ਵੇਵਰ ਦੀ ਲੋੜ ਨਹੀਂ ਉਹਦੇ ਲਈ। ਫਿਰ ਜੇ ਵੇਵਰ ਦੀ ਲੋੜ ਨਹੀਂ ਹੈਗੀ ਤੁਸੀਂ ਆਰਗੂਮੈਂਟ ਕਰ ਸਕਦੇ ਆ ਆਪਣੀ। ਪਰ ਜੇ ਉਹਨਾਂ ਨੇ ਵੇਵਰ, ਹੁਣ ਉਹੀ ਬੰਦੇ ਨੇ ਸਵਾਲ ਹੁੰਦਾ ਕਿ ਪਹਿਲਾਂ ਲੋਕੀ ਕਹਿੰਦੇ ਸੀ ਸੇਫ ਰਹਿਣ ਲਈ ਇੱਥੋਂ ਹੀ ਜਿਹੜਾ ਸੀਗਾ ਵੇਵਰ ਲੈ ਕੇ ਜਾਓ, ਪਰ ਉਹ ਵੇਵਰ ਤੁਸੀਂ ਕਰ ਨਹੀਂ ਸਕਦੇ ਜਦੋਂ ਤੁਸੀਂ ਕੋਰਟ 'ਚ ਹੁੰਦੇ ਆ। ਸੋ ਉਹ ਚੱਕਰ ਪੈ ਜਾਂਦਾ। ਤੇ ਹੁਣ ਬੇਸਿਕਲੀ ਇਹ ਹੈ ਕਿ ਕੇਸ ਬੰਦ ਕਰਾ ਕੇ ਬਾਹਰ ਜਾ ਕੇ ਵੀਜ਼ਾ ਲੈ ਲਓ। ਵੇਵਰ ਮੇਰੇ ਹਿਸਾਬ ਨਾਲ ਇਹਦੇ ਵਿੱਚ ਲੋੜ ਨਹੀਂ ਹੈਗੀ, ਦੂਜੇ ਵਕੀਲ ਤੋਂ ਵੀ ਸਲਾਹ ਲਓ ਤੁਸੀਂ ਆਪਣੇ ਤੋਂ। ਤੇ ਜੇ ਵੇਵਰ ਉੱਥੇ ਕਹਿ ਵੀ ਦਿੰਦੇ ਆ ਤਾਂ ਵੇਵਰ ਤੇ 2 ਸਾਲ ਲੱਗਦੇ ਆ, ਮਤਲਬ ਮੈਕਸਿਮਮ ਇਹਦੇ ਵਿੱਚ ਇਹ ਹੈਗਾ 2-2.5 ਸਾਲ ਬੰਦਾ ਫਿਰ ਤੰਗ ਹੋ ਸਕਦਾ ਜੇ ਗਲਤ ਉਹ ਲਾਅ ਅਪਲਾਈ ਕਰਨ। ਪਰ ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਸੀਗਾ ਵੀਜ਼ਾ ਲੱਗ ਜਾਣਾ ਚਾਹੀਦਾ ਜੀ। ਚਲੋ ਜੀ, ਵਧੋ ਅੱਗੇ। ਅਗਲੇ ਕਾਲਰ ਨੇ ਆਪਣੇ ਨਾਲ ਮਨਪ੍ਰੀਤ ਜੀ। ਭਾਈ ਸਤਿ ਸ਼੍ਰੀ ਅਕਾਲ ਦੋਨੋਂ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ ਮੇਰਾ ਅਗਲੇ ਮਹੀਨੇ ਭਾਜੀ ਕੇਸ ਦੀ ਨਾ ਹੀਅਰਿੰਗ ਹੈਗੀ ਹੈ ਭਾਜੀ। ਪਹਿਲਾਂ ਮੈਂ 10 ਸਾਲ ਤੋਂ ਰਹਿ ਰਿਹਾ ਉੱਦਾਂ, ਪਹਿਲਾਂ ਪੀਡੀ ਤੇ ਹੀ, ਤੇ ਕੇਸ ਮੇਰਾ ਹੁਣ ਆਪਣੇ ਆਪ ਹੀ ਭਾਜੀ ਓਪਨ ਹੋ ਗਿਆ। ਤੇ ਇੱਥੇ ਨਿਊਯਾਰਕ 'ਚ ਫੈਡ ਪਲਾਜ਼ਾ ਹੈਗੀ ਜੀ ਭਾਜੀ, ਤੇ ਉਹਦੇ ਬਾਰੇ ਮੈਂ ਕਿਹਾ ਵੀ ਕੋਈ ਖਤਰਾ ਤਾਂ ਨਹੀਂ ਭਾਜੀ ਉੱਥੇ? ਨਹੀਂ, ਹੀਅਰਿੰਗ ਤਾਂ ਭਾਜੀ ਕਰਨੀ ਪੈਣੀ, ਹੁਣ ਉੱਥੇ ਤਾਂ ਆਪਸ਼ਨ ਨਹੀਂ ਹੈਗੀ ਤੁਹਾਡੇ ਕੋਲ। ਹੁਣ ਜਿੱਦਾਂ ਵੀਰ ਦਾ ਸਕੈਟ ਆ ਪਹਿਲਾਂ, ਠੀਕ ਆ ਕਿ ਲੋਕ ਕਈ ਵਾਰੀ ਡਰਾ ਦਿੰਦੇ ਜ਼ਿਆਦਾ, ਚਲੋ ਸਹੀ ਆ ਕਿਉਂਕਿ ਕਈ ਵਾਰੀ ਲੋਕਾਂ ਦਾ ਫੜਨ ਫਲਾਈ ਆ ਵੀ ਜਿਹੜਾ ਹੈਗਾ। ਪਰ ਹੁਣ ਜਿਹੜਾ ਜਦੋਂ ਉਹਨਾਂ ਕੋਲ ਜਾਵਾਂਗੇ ਤਾਂ ਹੀ ਉਹ ਕੋਈ ਚੀਜ਼ ਸਾਨੂੰ ਗਰਾਂਟ ਕਰੂਗੇ ਨਾ। ਹੁਣ ਏਦਾਂ ਹੱਥ ਧਰ ਕੇ ਤਾਂ ਨਹੀਂ ਹੋਣਾ ਕਿ ਜੇ ਤੁਸੀਂ ਕਹੋਗੇ ਮੈਂ ਖਤਰਾ ਹੈਗਾ ਭਾਵੇਂ ਨਹੀਂ ਹੈਗਾ, ਤੁਹਾਨੂੰ ਜਾਣਾ ਤਾਂ ਪੈਣਾ ਹੀ। ਓਕੇ ਭਾਜੀ ਤੇ ਆਪਾਂ ਇੱਕ ਕੁਐਸਚਨ ਹੋਰ ਪੁੱਛਣਾ ਭਾਜੀ, ਜਿੱਦਾਂ ਬੈਂਕ ਅਕਾਊਂਟ 'ਚ ਜੇ ਪੈਸੇ ਪਏ ਹੁੰਦੇ ਅਕਾਊਂਟ ਵੈਸੇ ਜੇ ਆਈ ਡਿਟੇਨ ਕਰ ਲਏ ਤੇ ਕਿਤੇ ਫਰੋਜ਼ ਤਾਂ ਨਹੀਂ ਕਰਦੇ? ਮਤਲਬ ਇਹ ਕਰਾ ਲੈਣੇ ਚਾਹੀਦੇ ਕਿ ਕਰ ਦਿੰਦੇ ਆ ਕਈ ਸਟੇਟਾਂ ਦੇ ਵਿੱਚ। ਤੁਸੀਂ ਇਹ ਜਿਹੜਾ ਸੀਗਾ ਨਾ ਆਪਣੇ ਬੈਂਕਰ ਨਾਲ ਜਾ ਕੇ ਜਿਹੜੀ ਗੱਲ ਕਰੋਗੇ, ਇਹਨੂੰ ਜੇ ਖੁੱਲਾ ਰੱਖਣਾ ਹੋਵੇ ਕੀ ਜਿਹੜਾ ਹੈਗਾ ਤੇ ਜਨਰਲ ਪਾਵਰ ਆਫ ਅਟਰਨੀ ਕੰਮ ਕਰੂਗੀ ਕਿ ਨਹੀਂ ਕਰੂਗੀ। ਜੀ ਓਕੇ ਭਾਜੀ, ਥੈਂਕ ਯੂ ਤੁਹਾਡਾ। ਇਹ ਵਾਕਿਆ ਹੀ ਪ੍ਰੋਬਲਮ ਆ ਰਹੀ ਆ ਅਟਰਨੀ ਟੇਟ ਕਹਿਣਾ ਜੀ ਕਾਫੀ, ਜਿਹੜੀ ਇਸ ਦੇ ਬਾਬਤ ਵੀ ਬੰਦਾ ਚੱਕਦੇ ਆ ਤੇ ਨਾਲ ਹੀ ਉਹਦੇ ਨਾਲ ਜੁੜੇ ਜਿੰਨੇ ਵੀ ਅਕਾਊਂਟ ਆ ਸਾਰੇ ਫਰੀਜ਼ ਕਰ ਦਿੱਤੇ ਜਾਂਦੇ ਆ। ਔਖਾ ਹੋ ਜਾਂਦਾ ਪਿੱਛੋਂ ਕਈ ਵਾਰੀ ਫਿਰ ਪਰਿਵਾਰ ਵਾਲਿਆਂ ਦਾ, ਜੇ ਖਾਸ ਕਰਕੇ ਕੋਈ ਅਕਾਊਂਟ ਇਦਾਂ ਦਾ ਜੇ ਹੋਵੇ ਤਾਂ। ਹਾਂਜੀ, ਫਿਰ ਜੁਆਇੰਟ ਅਕਾਊਂਟ ਪਰਿਵਾਰ ਵਾਲਿਆਂ ਦਾ ਫਿਰ ਉਹੀ ਹੁੰਦਾ ਨਾ। ਹਾਂਜੀ, ਉਹ ਮੀਆਂ ਬੀਬੀ ਦਾ ਹੋਵੇ ਪਰਿਵਾਰ ਦਾ, ਜਿਹੜਾ ਨਾ ਹੋਵੇ ਜੀ। ਅਸ਼ੋਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈਗਾ, ਮੈਂ ਆਪਣੇ ਬੇਟੇ ਵਾਸਤੇ R1 ਦੀ ਪਟੀਸ਼ਨ ਕਰਨੀ ਹੈ, ਇੱਥੋਂ ਕਰਵਾਉਣੀ ਹੈ ਜਿੱਦਾਂ ਗੁਰੂ ਘਰ ਤੋਂ। ਤੇ ਪਹਿਲਾਂ ਬੇਟੇ ਦਾ ਜਿੱਦਾਂ 6-7 ਸਾਲ ਦਾ ਸੀਗਾ ਉਦੋਂ ਮੈਂ ਟੂਰਿਸਟ ਵੀਜ਼ਾ ਅਪਲਾਈ ਕਰਾਇਆ, ਫੈਮਿਲੀ ਦਾ ਕੀਤਾ ਸੀ, ਉਹ ਡਿਨਾਈ ਹੋ ਗਿਆ ਸੀਗਾ। ਤੇ ਇੱਥੇ ਫਿਰ ਮੇਰਾ ਮੈਰਿਜ ਕੇਸ ਲੱਗਿਆ ਸੀ, ਉਹ ਵੀ ਫਿਰ ਮੇਰੇ ਕੇਸ ਡਿਨਾਈ ਹੋ ਗਿਆ, ਪਰ ਬੱਚਿਆਂ ਦੀ ਪਟੀਸ਼ਨ ਲੱਗੀ ਸੀ ਨਾਲ। ਹੁਣ R1 ਦੀ ਪਟੀਸ਼ਨ ਹੋ ਸਕਦੀ ਹੈ? ਸਟੈਪ ਚਾਈਲਡ ਦੀ ਪਟੀਸ਼ਨ ਲੱਗੀ ਸੀ, ਕਿਹਦੀ ਪਟੀਸ਼ਨ ਲੱਗੀ ਸੀ? ਹਾਂਜੀ ਸਟੈਪਸ ਹੁੰਦਾ ਜੀ। ਤੇ ਤੁਹਾਡੀ ਵਿਆਹ ਵਾਲੀ ਪਟੀਸ਼ਨ ਵੀ ਡਿਨਾਈ ਹੋ ਗਈ ਤੇ ਤੁਸੀਂ ਕੱਚੇ ਆ ਇਸ ਵੇਲੇ? ਮੇਰੇ ਕੋਲ ਆਪਣੇ ਵਰਕ ਪਰਮਿਟ ਹੈਗਾ, ਅਸਾਈਲਮ ਲੱਗਿਆ। ਅਸਾਈਲਮ ਅਪਰੂਵਡ ਆ? ਨਹੀਂ ਕੱਚੇ ਹੀ ਆ ਫਿਰ। ਹਾਂਜੀ। ਤੇ ਜਿਹੜਾ ਵਿਆਹ ਵਾਲਾ ਸੀਗਾ ਉਹ ਡਿਨਾਈ ਕੀ ਕੀਤਾ ਉਹਨਾਂ ਨੇ? ਫਰਾਡ ਦੀ ਗਰਾਊਂਡ ਤੇ ਕੀਤਾ ਕਿ ਨਹੀਂ ਵਿਆਹ ਨੂੰ ਮੰਨਦੇ ਨਹੀਂ? ਹਾਂਜੀ। ਤੇ ਫਿਰ ਉਹ ਭਾਜੀ ਉਹ ਤਾਂ ਫਿਰ ਜਵਾਕਾਂ ਦੀ ਜਿਹੜੀ ਟੂਰਿਸਟ ਵੀਜ਼ੇ ਦੀ ਪਟੀਸ਼ਨ ਸੀਗੀ ਉਹ ਕਿਉਂ ਡਿਨਾਈ ਕੀਤੀ? ਉਹ 'ਚ ਵੀ ਗੜਬੜ ਨਿਕਲੀ ਸੀ ਕੋਈ? ਨਹੀਂ ਉਹ ਤਾਂ ਉਹਨਾਂ ਨੇ ਉਦਾਂ ਹੀ ਡਿਨਾਈ ਕਰਤਾ, ਉਹਨਾਂ ਨੇ ਕੋਈ ਵੀਜ਼ਾ ਨਹੀਂ, ਉਦਾਂ ਹੀ ਕਿਹਾ ਬਸ ਕਿ ਅਸੀਂ ਵੀਜ਼ਾ ਨਹੀਂ ਦੇ ਸਕਦੇ। ਉਹ ਜਦੋਂ ਉਹ ਮੁੰਡਾ ਜਦੋਂ 5-6 ਸਾਲ ਦਾ ਸੀਗਾ ਉਦੋਂ ਕੀਤਾ ਸੀ ਅਪਲਾਈ, ਤੇ ਪਟੀਸ਼ਨ 2018 'ਚ। ਉਹ ਤੁਸੀਂ ਆਪਣੇ ਜਿਹੜੇ ਸੀਗੇ ਆਪਣੇ ਤੁਹਾਡੇ ਪਹਿਲੇ ਐਕਸ ਵਾਈਫ ਜਿਹਨੂੰ ਕਹਿੰਦੇ ਆ ਹੁਣ, ਉਹ ਮਤਲਬ ਸਾਰੇ ਪਰਿਵਾਰ ਦਾ ਕੀਤਾ ਸੀਗਾ ਇਕੱਠੇ?
ਹਾਂਜੀ ਹਾਂਜੀ। ਸੋ ਭਾਜੀ ਹੁਣ ਹਾਂਜੀ, ਮੈਰਿਜ ਫਰਾਡ ਦੀ ਫਾਈਂਡਿੰਗ ਹੈਗੀ ਆ ਤੇ ਤੁਸੀਂ ਉਰੇ ਕੱਚੇ ਆ ਤੇ ਮੇਰੇ ਮਤਲਬ ਹੁਣ ਜਿਹੜਾ ਆਰ ਵੀਜ਼ਾ ਵੀ ਤੁਹਾਡਾ ਮੁੰਡਾ ਕਰਦਾ ਕੀ ਇੰਡੀਆ ਦੇ ਵਿੱਚ? ਉਹਦਾ ਪੜ੍ਹਾਈ ਵੀ ਕਰਦਾ ਤੇ ਉਹਦਾ ਤਬਲੇ ਦਾ ਕਰਦਾ ਹੈ, ਤਬਲਾ ਵਜਾਉਂਦਾ ਹੈ। ਹਾਂਜੀ। ਸੋ ਭਾਜੀ ਹੁਣ ਦੇਖੋ ਜੀ, ਆਰ ਵੀਜ਼ੇ ਚ ਤਾਂ ਆਉਂਦਾ ਵੀ ਨਹੀਂ ਹੈਗਾ ਇਹ, ਪਹਿਲੀ ਗੱਲ ਸਿਰਫ ਜਿਹੜਾ ਤਬਲਾ ਕਰਨਾ, ਠੀਕ ਹੈ। ਤੇ ਆਰ ਵੀਜ਼ੇ ਲਈ ਕੁਆਲੀਫਾਈ ਨਹੀਂ ਹੈਗਾ ਉਹ ਤਾਂ ਮਤਲਬ ਜਿਹੜਾ ਬੰਦੇ ਨੇ 2 ਸਾਲ ਕੰਮ ਕੀਤਾ ਫੁੱਲ ਟਾਈਮ ਉਹੀ ਆ, ਤੇ ਤੁਹਾਡੇ ਪੁਰਾਣੀ ਵੀ ਫਾਈਂਡਿੰਗ ਫਰਾਡ ਦੀ ਹੈਗੀ ਆ, ਤੇ ਤੁਸੀਂ ਇਹ ਨਾ ਹੀ ਪੰਗਾ ਲਓ ਤਾਂ ਵਧੀਆ। ਠੀਕ ਹੈ ਜੀ। ਜੀ ਜਸਪਾਲ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਮਿੰਟ, ਉਹ ਮੈਂ ਕਿਹਾ ਦਿੱਕਤ ਨਾ ਸਾਰਿਆਂ ਨੂੰ ਹੋ ਜਾਂਦੀ ਹੈ ਇਹ ਸਕੀਮ ਦੀ, ਠੀਕ ਹੈ। ਤੇ ਪਹਿਲਾਂ ਵਿਆਹ ਵਾਲਾ ਐਕਸ ਵਾਈਫ ਵੀ ਆ, ਵਿਆਹ ਵਾਲਾ ਉਹ ਕਰਤਾ, ਉਹ ਫਰਾਡ ਦੀ ਫਾਈਂਡਿੰਗ ਕਰਤੀ। ਉਹ ਫਿਰ ਜਿਹੜਾ ਹੁਣ ਆਰ ਵੀਜ਼ੇ ਨੂੰ ਵੀ ਜਿਹੜਾ ਏਦਾਂ ਕਿ ਹੁਣ ਜਿਹੜਾ ਤਾਂ ਬੰਦਾ ਬਈ ਐਕਚੁਅਲ ਦੇ ਵਿੱਚ, ਠੀਕ ਆ, ਪਾਠੀ ਗ੍ਰੰਥੀ ਹੈਗਾ, ਉਹ ਕਰੇ ਆਰ ਵੀਜ਼ੇ ਨੂੰ ਫਾਈਲ। ਹੁਣ ਜਿਹੜਾ ਜਵਾਕ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਵੀਜ਼ੇ ਨਾਲ ਪੜ੍ਹਨ ਦੇ ਆ ਜਾਂ ਉਹ ਕਰਨ ਦੇ ਆ, ਤੇ ਉਹ ਫਿਰ ਆਰ ਵੀਜ਼ਾ ਵੀ ਉਹ ਤਾਂ ਹੀ ਉਹ ਕਹਿੰਦੇ ਕਿ ਵਿਊਜ਼ ਜ਼ਿਆਦਾ ਪ੍ਰੋਗਰਾਮ ਦੇ ਵਿੱਚ, ਤੇ ਉਹਦੇ ਵਿੱਚ ਫਿਰ ਇਹ ਹੈ ਕਿ ਜਿਹੜੇ ਅਸਲੀ ਵੀ ਜਿਹੜੇ ਆਣੇ ਹੁੰਦੇ ਉਹਨਾਂ ਨੂੰ ਵੀ ਫਿਰ ਪ੍ਰੋਬਲਮ ਜਿਹੜੀ ਹੋ ਜਾਂਦੀ ਆ। ਸੋ ਇਹੀ ਹੈ ਕਿ ਹੁਣ ਮੈਂ ਇਹਦਾ ਰਿਕੁਐਸਟ ਹੀ ਕਰ ਸਕਦੇ ਆਪਾਂ ਕਮਿਊਨਿਟੀ ਨੂੰ ਕਿ ਯਾਰ ਐਡੇ ਨਾ ਪੰਗੇ ਲਿਆ ਕਰੋ। ਪਹਿਲਾਂ ਹੀ ਉਹਨੇ ਹੁਣ ਜੇ ਫੜ ਲਿਆ ਇੱਕ ਵਾਰੀ ਫਰਾਡ ਦੇ ਵਿੱਚ, ਤਾਂ ਇਹਦੇ ਵਿੱਚ ਹੁਣ ਫੇਰ ਦੁਬਾਰਾ ਉੱਤੇ ਫੇਰ ਸੇਮ ਚੀਜ਼ ਜਿਹੜੀ ਹੈਗੀ। ਚਲੋ ਐਨੀਵੇਜ਼ ਜੀ। ਹਾਂਜੀ ਹਾਂਜੀ ਜਸਪਾਲ ਜੀ, ਹਾਂਜੀ ਸਰ। ਪੁੱਛੋ ਸਵਾਲ। ਸਰ ਮੇਰੇ 2 ਕੁਐਸਚਨ ਆ ਜੀ। ਜੀ ਇੱਕ ਤੇ ਮੈਂ ਲੀਗਲ ਬੇਸ ਤੇ ਆਇਆ ਸੀਗਾ ਇੱਥੇ ਫੈਮਿਲੀ ਗੈਸਟ, ਜੀ। ਤੇ ਮੈਂ 10 ਜੂਨ ਨੂੰ ਅਪਲਾਈ ਕੀਤਾ ਸੀਗਾ ਜੀ ਸਿਟੀਜ਼ਨਸ਼ਿਪ ਵਾਸਤੇ। ਤੇ ਇੱਕ ਤੇ ਪਤਾ ਕਰਨਾ ਵੀ ਕਦੋਂ ਤੱਕ ਮੇਰੀ ਵਾਰੀ ਆ ਸਕਦੀ ਹੈ 25 ਚ ਸਿਟੀਜ਼ਨਸ਼ਿਪ। ਕੀਤਾ ਅਪਲਾਈ? ਕਦੋਂ ਕੀਤਾ? ਹਾਂਜੀ 10 ਜੂਨ 2025 ਚ? ਨਹੀਂ ਸਰ 24 ਦੇ ਵਿੱਚ ਕੀਤਾ ਜੀ। 24 ਚ ਕੀਤਾ। 25 ਹਾਂ 25 ਹਾਂ 10 ਜੂਨ 25 ਹਾਂ। 6 ਮਹੀਨੇ ਹੋਏ ਅਜੇ। ਇਹ ਤਾਂ ਤੁਹਾਨੂੰ ਆਨਲਾਈਨ ਹੀ ਪਤਾ ਲੱਗਣਾ, ਸੈਸ਼ਨ ਟਾਈਮ ਦਾ ਚੇਂਜ ਹੁੰਦਾ ਰਹਿੰਦਾ। ਆਨਲਾਈਨ ਵੈਬਸਾਈਟ ਤੇ ਉਹਨਾਂ ਦੀ ਚੈੱਕ ਕਰੋ, ਆਈਡੀਆ ਦੇ ਦਿੰਦੇ ਤੁਹਾਨੂੰ। ਅੱਛਾ। ਤੇ ਸੈਕੰਡਲੀ ਸਰ ਇਸ ਤਰ੍ਹਾਂ ਸੀਗਾ ਜੀ, ਮੈਂ ਇੰਡੀਆ ਗਿਆ ਸੀਗਾ ਤੇ ਜਦੋਂ ਮੈਂ ਵਾਪਸ ਆਇਆ 에ਅਰਪੋਰਟ ਤੇ ਮੈਨੂੰ ਉਹਨਾਂ ਨੇ ਕੁਐਸਚਨਿੰਗ ਕੀਤੀ ਕਿ ਤੂੰ ਕਿਤੇ ਅਰੈਸਟ ਹੋਇਆ ਸੀਗਾ? ਹਾਂਜੀ। ਮੈਂ ਆਖਿਆ ਨਹੀਂ, ਮੈਂ ਕਦੀ ਵੀ ਅਰੈਸਟ ਨਹੀਂ ਹੋਇਆ। ਤੇ ਉਹ ਕਹਿੰਦੀ ਨਹੀਂ, ਕੁੜੀ ਕਹਿੰਦੀ ਵੀ ਨਹੀਂ ਤੂੰ 2018 ਚ ਅਰੈਸਟ ਹੋਇਆ ਸੀਗਾ। ਐਕਚੁਅਲੀ ਕੀ ਸੀਗਾ ਕਿ ਮੈਂ ਟਰੈਕਿੰਗ ਚ ਨਾ ਉਧਰ ਜਾਂਦਾ ਸੀ ਟੈਕਸਸ ਵਾਲੇ ਪਾਸੇ, ਤੇ ਜਦੋਂ ਮੈਂ ਵਾਪਸ ਆਇਆ ਤੇ ਪਤਾ ਨਹੀਂ ਲੱਗਾ 2 ਬੰਦੇ ਨਾ, ਇੱਕ ਲੜਕਾ ਤੇ ਲੜਕੀ, ਮੇਰੇ ਟਰੱਕ ਦੇ ਉੱਤੇ ਕਲਾਈਮ ਕਰ ਗਏ। ਮੈਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਸੀਗੀ। ਉਹ ਮਤਲਬ ਆਪਣੇ ਪੁਰਾਣੇ ਟਰੱਕਾਂ ਦੇ ਉੱਪਰ ਕੈਬ ਜਿਹਾ ਬਣਿਆ ਹੁੰਦਾ, ਉਹ ਪਿੱਛੋਂ ਕਿਤੇ ਕਿੱਥੋਂ ਚੜੇ ਮੈਨੂੰ ਨਹੀਂ ਪਤਾ, ਜਿੱਥੋਂ ਲੋਡ ਦਿੰਦਿਆ ਉੱਥੋਂ, ਜਾਂ ਜਿੱਥੋਂ ਮੈਂ ਤੇਲ ਪਾਇਆ ਗਿਆ ਉੱਥੋਂ, ਕੋਈ ਪਤਾ ਨਹੀਂ ਮੈਨੂੰ ਇਸ ਬਾਰੇ। ਓਕੇ ਜੀ। ਜਦੋਂ ਮੈਂ ਚੈੱਕ ਪੋਸਟ ਕ੍ਰਾਸ ਕਰਨ ਲੱਗਾ ਤੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਵੀ ਗੋਡਾ ਜਾਓ, ਬਾਅਦ ਵਿੱਚ ਮਗਰ ਆ ਕੇ ਸਕੈਨਿੰਗ ਕਿਤੇ ਵੇਖੀ, ਚੈੱਕ ਕੀਤੀ ਤੇ ਉਹ ਮੈਨੂੰ ਮਗਰੋਂ ਪੜਿਆ ਉਹਨਾਂ ਨੇ ਤੇ ਕਹਿੰਦੇ ਵੀ ਤੂੰ ਇਕੱਲਾ ਆ ਜਾਂ ਤੇਰੇ ਨਾਲ ਕੋਈ ਹੈਗਾ? ਮੈਂ ਕਹਿੰਦਾ ਮੈਂ ਤੇ ਇਕੱਲਾ ਹੀ ਹਾਂ, ਮੇਰੇ ਨਾਲ ਕੋਈ ਨਹੀਂ, ਕੈਬ 'ਚ ਦੇਖ ਲਓ ਕੁਛ ਨਹੀਂ ਹੈਗਾ ਕੋਈ ਕਿਤੇ ਵੀ। ਉਹ ਕਹਿੰਦੇ ਨਹੀਂ। ਉਹ ਇਹਨੇ ਦੀ ਮੇਨ ਟਾਈਮ 'ਚ ਉਹਨਾਂ ਨੇ ਉਹ ਲਾ ਲਿਆ ਉੱਪਰੋਂ 2 ਜਣਿਆਂ ਨੂੰ, ਤੇ ਸਾਨੂੰ ਉਹਨਾਂ ਨੂੰ ਤੇ ਦੋਨਾਂ ਨੂੰ ਉੱਥੇ ਉਹਨਾਂ ਨੇ ਹੱਥਕੜੀ ਲਾ ਲਈ ਤੇ ਅਰੈਸਟ ਕਰ ਲਿਆ। ਤੇ ਮੈਨੂੰ ਕਹਿੰਦੇ ਵੀ ਤੂੰ ਉੱਥੇ ਚੱਲ, ਤੈਨੂੰ ਪੁੱਛਗਿੱਛ ਕਰਨੀ ਅਸੀਂ। ਦੁਬਾਰਾ ਮੈਨੂੰ ਉੱਥੇ ਚੈੱਕ ਪੋਸਟ ਤੇ ਲਾਏ, ਉੱਥੇ 2-2.5 ਘੰਟੇ ਮੇਰੀ ਉਹਨਾਂ ਨੇ ਚੈੱਕ ਆਪਣੀ ਕੀਤੀ, ਸਾਰੀ ਪੁੱਛਗਿੱਛ ਕੀਤੀ ਉਹਨਾਂ ਨੇ। ਤੇ 2 ਘੰਟੇ ਬਾਅਦ ਮੈਨੂੰ ਕਹਿੰਦੇ ਵੀ ਇਹ ਏਰੀਆ ਜਿਹੜਾ ਹੈਗਾ ਇੱਥੇ ਹਿਊਮਨ ਸਮਗਲਿੰਗ ਹੁੰਦੀ ਆ, ਤੇ ਮਤਲਬ ਇੱਥੋਂ ਬਚ ਕੇ, ਮਤਲਬ ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ ਕਿੱਥੋਂ ਚੜਿਆ ਕਿੱਥੋਂ ਨਹੀਂ। ਮੈਨੂੰ ਉਹਨਾਂ ਨੇ ਪੁੱਛਿਆ, ਕ੍ਰਾਸ ਕੁਐਸਚਨਿੰਗ ਹੋਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਗਿਲਟੀ ਨਹੀਂ ਹੈਗਾ। ਤੇ 2 ਘੰਟੇ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਤੂੰ ਜਾ। ਕੋਈ ਉਹਨਾਂ ਤੇ ਮੇਰੇ ਕੋਈ ਚਾਰਜਸ ਨਹੀਂ ਲਾਏ, ਕੋਈ ਅਰੈਸਟ ਨਹੀਂ ਕੀਤਾ, ਕੋਈ ਮੇਰੀ ਕੰਪਨੀ ਨੂੰ ਇਨਫੋਰਮ ਨਹੀਂ ਕੀਤਾ, ਕੁਛ ਨਹੀਂ ਹੋਇਆ। ਐਜ਼ ਇਟ ਇਜ਼ ਮੈਨੂੰ ਉਹਨਾਂ ਨੇ ਕਹਿੰਦੇ ਤੂੰ ਜਾ। ਮੈਂ ਉਹਨੂੰ ਇੱਕ ਮਿੰਟ ਅਰੈਸਟ ਮੇਰੇ ਵੀਰ ਕਰ ਤਾਂ ਲਿਆ ਅਰੈਸਟ। ਹੁਣ 2 ਘੰਟੇ ਜਦੋਂ ਬੰਦਾ ਖੋਲੀ ਨਹੀਂ ਹੈਗੀ ਤੁਹਾਨੂੰ ਪਿੱਛੋਂ ਦੀ, ਵਾਪਸ ਤੁਹਾਡਾ ਯੂ ਟਰਨ ਮਰਾਤਾ ਉਹਨੇ, ਤੇ ਉਹ ਮੇਰੇ ਵੀਰ ਅਰੈਸਟ ਜਾਂ ਡਿਟੈਂਸ਼ਨ 'ਚ ਹੀ ਆਉਂਦਾ ਉਹ। ਮਤਲਬ ਕੀ ਹੁੰਦਾ ਕਿ ਜਦੋਂ ਬੰਦਾ ਆਪਣੀ ਮਰਜ਼ੀ ਨਾਲ ਟੇਬਲ ਤੋਂ ਉੱਠ ਕੇ ਜਾ ਨਹੀਂ ਸਕਦਾ ਤਾਂ ਉਹ ਅਰੈਸਟ ਜਾਂ ਡਿਟੈਂਸ਼ਨ 'ਚ ਹੀ ਹੋ ਗਿਆ ਨਾ। ਹੁਣ 2 ਘੰਟੇ ਤੁਹਾਨੂੰ ਬੰਨ ਲਿਆ ਨਾ ਉਹਨਾਂ ਨੇ, ਤੇ ਉਹ ਤੁਹਾਡਾ ਫਿਰ ਡਿਸਕਲੋਜ਼ਰ ਜਿਹੜਾ ਸੀਗਾ ਉਹ ਦੇਣਾ। ਤੇ ਸਿਟੀਜ਼ਨ ਤੁਸੀਂ ਉਸ ਤੋਂ ਬਾਅਦ ਬਣੇ ਆ? ਅਪਲਾਈ ਕੀਤਾ ਹੋਇਆ? ਮੈਂ ਹੁਣ ਅਪਲਾਈ ਕੀਤਾ ਨਾ। ਮੈਂ ਉਹਦੇ ਵਿੱਚ ਲਿਖਿਆ ਸੀ ਇਹ ਕਿ ਨਹੀਂ? ਉਹਦੇ ਵਿੱਚ ਦੱਸਿਆ ਨਹੀਂ। ਮੈਂ ਉਹ ਹੀ ਪਤਾ, ਕਿਉਂਕਿ ਮੈਨੂੰ ਤੇ ਅਨਅਵੇਅਰ ਹੈ ਮੈਂ ਇਸ ਬਾਰੇ, ਕਿਉਂਕਿ ਅਰੈਸਟ ਕੀਤਾ ਹੁੰਦਾ। ਹਰੇਕ ਬੰਦਾ ਜਿਹੜਾ ਅਰੈਸਟ ਹੋਇਆ ਨਾ, ਉਹ ਹਰੇਕ ਬੰਦਾ ਜਿਹੜਾ ਅਰੈਸਟ ਹੋਇਆ ਉਹ ਇਹੀ ਕਹਿੰਦਾ ਮੈਂ ਅਰੈਸਟ ਨਹੀਂ ਹੋਇਆ ਕਦੀ। ਨਹੀਂ ਸਰ, ਗੱਲ ਇਹ ਆ ਕਿ ਮੈਨੂੰ ਕੋਈ ਉਹਨਾਂ ਨੇ ਚਾਰਜਸ ਨਹੀਂ ਲਾਏ, ਕੋਈ ਉਹਨਾਂ ਨੇ ਮੈਨੂੰ ਐਜ਼ ਇਟ ਇਜ਼ ਛੱਡਤਾ, ਕੋਈ ਉਹਨਾਂ ਨੇ ਮੇਰੀ ਕੰਪਨੀ ਨੂੰ ਇਨਫੋਰਮ ਨਹੀਂ ਕੀਤਾ, ਕੋਈ ਮੈਨੂੰ ਰਿਟਨ 'ਚ ਨਹੀਂ ਦਿੱਤਾ, ਜਾਂ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਜਾ ਕੇ। ਉਹ ਤੁਹਾਡੀ ਇੰਟਰਪ੍ਰੀਟੇਸ਼ਨ ਹੈ ਨਾ ਕਿ ਮੈਨੂੰ ਚਾਰਜ ਨਹੀਂ ਲਾਏ ਤੇ ਮੈਂ ਅਰੈਸਟ ਨਹੀਂ ਹੋਇਆ। 2 ਡਿਫਰੈਂਟ ਥਿੰਗਸ ਹੈਗੀਆਂ। ਬੰਦੇ ਨੂੰ ਅਰੈਸਟ ਕਰਕੇ, ਡਿਟੇਨ ਕਰਕੇ, ਠੀਕ ਆ, ਦੋਨਾਂ 'ਚ ਫਰਕ ਹੈਗਾ। ਤੇ ਉਹਨੂੰ
ਬਾਅਦ ਚ ਚਾਰजेस ਲਾਣੇ ਨਹੀਂ ਲਾਣੇ ਡਿਫਰੈਂਟ ਚੀਜ਼ ਹੈਗੀ ਆ। ਹੁਣ ਤੁਹਾਨੂੰ ਉਹਨਾਂ ਨੇ ਜਿਹੜਾ 에ਅਰਪੋਰਟ ਤੇ ਰੋਕਿਆ ਨਾ, ਉਹਨਾਂ ਦੇ ਰਿਕਾਰਡ ਦੇ ਵਿੱਚ ਇਹ ਸ਼ੋ ਹੁੰਦਾ ਕਿ ਇਹ ਬੰਦਾ ਏਦਾਂ ਸੀਗਾ, ਚਾਰजेस ਨਹੀਂ ਲਾਏ ਹਾਂਜੀ ਹਾਂਜੀ ਉਹ ਤੁਹਾਡਾ ਹਾਂ ਹਾਂਜੀ। ਸੋ ਇਹ ਤੁਹਾਡਾ ਜਿਹੜਾ ਸੀਗਾ citizenship ਹਾਂਜੀ ਸਰ ਹਾਂਜੀ ਐਪਲੀਕੇਸ਼ਨ ਮੇਰਾ ਵੀ ਅਮੈਂਡ ਕਰੋ, ਇਹ ਬਹਿਸ ਦਾ ਟੌਪਿਕ ਨਹੀਂ ਹੈਗਾ, ਉਹਨੂੰ ਉਹਦੇ ਵਿੱਚ ਲਿਖੋ ਕਿ ਏਦਾਂ ਹੋਇਆ ਸੀਗਾ, ਦੈਟਸ ਇਟ। ਠੀਕ ਹੈ ਜੀ। ਇਹ ਅਮੈਂਡਮੈਂਟ ਦੇ ਲਈ ਕੋਈ ਸਪੈਸ਼ਲ ਫਾਰਮ ਹੁੰਦਾ ਜਾਂ ਚਿੱਠੀ ਲਿਖਣੀ ਹੁੰਦੀ, ਕਿੱਦਾਂ ਕਰ ਸਕਦੇ? ਚਿੱਠੀ ਲਿਖ ਕੇ ਨਾਲ ਸਿਟੀਜ਼ਨਸ਼ਿਪ ਦੋਲੇ ਤੇ ਯੈਸ ਕਰ ਸਕਦੇ ਆ ਤੁਸੀਂ, ਬਸ ਦੱਸਣਾ ਹੁੰਦਾ ਉਹਨਾਂ ਨੂੰ ਕਿ ਆਹ ਹਾਦਸਾ ਹੋਇਆ ਸੀਗਾ, ਮੈਨੂੰ ਨਹੀਂ ਪਤਾ ਇਹ ਅਰੈਸਟ ਹੈ ਕਿ ਡਿਟੈਂਸ਼ਨ ਹੈ ਕੀ ਆ। ਉਹਨਾਂ ਨੂੰ ਦੱਸਣਾ ਹੁੰਦਾ ਕਿ ਕੱਲ ਨੂੰ ਹੁਣ ਆਪਾਂ ਗੱਲ ਕਰ ਰਹੇ ਕਿ ਸਿਟੀਜ਼ਨਸ਼ਿਪ 'ਚ ਫਰਾਡ ਕੀਤਾ ਜਾਂ ਉਦਾਂ ਕੀਤਾ, ਤੁਹਾਨੂੰ ਉਹਨਾਂ ਨੇ ਆਲਰੇਡੀ 에ਅਰਪੋਰਟ ਤੇ ਰੋਕ ਲਿਆ, ਤੁਸੀਂ ਹੁਣ ਵੀ ਕਹਿ ਰਹੇ ਆ ਕਿ ਨਹੀਂ ਮੇਰੀ ਅਰੈਸਟ ਨਹੀਂ ਹੋਈ, ਅਗਲੀ ਤੁਹਾਨੂੰ ਰੋਕ ਕੇ ਉਹਨਾਂ ਨੇ ਕਹਿ ਵੀ ਦਿੱਤਾ ਇਮੀਗ੍ਰੇਸ਼ਨ ਵਾਲਿਆਂ ਨੇ ਕਿ ਨਹੀਂ ਤੇਰਾ ਇੱਕ ਪੁਰਾਣਾ ਰਿਕਾਰਡ ਆ, ਉਹਦੀ ਕੋਈ ਚੱਕਰ ਨਹੀਂ ਤੁਹਾਡਾ ਪੈਣਾ ਕਿਉਂਕਿ ਕੋਈ ਤੁਹਾਡੀ ਕਨਵਿਕਸ਼ਨ ਨਹੀਂ ਹੋਈ। ਸੋ ਅਰੈਸਟ ਜਿਹੜੀ ਹੋਈ ਆ, ਜੇ ਕਿਸੇ ਨੂੰ ਰੋਕਿਆ ਗਿਆ ਕਿਸੇ ਚੀਜ਼ ਲਈ, ਤੁਹਾਡੇ ਲਈ ਸੇਫ ਬੈਟ ਇਹੀ ਉਹਨੂੰ ਦੱਸ ਦਿਓ ਤੁਸੀਂ ਕਿ ਮੈਨੂੰ ਰੋਕਿਆ ਸੀਗਾ, 2 ਘੰਟੇ ਰੋਕਿਆ ਹੈਗਾ, 15 ਮਿੰਟ ਰੋਕਿਆ ਹੈਗਾ, 20 ਮਿੰਟ ਰੋਕਿਆ ਸੀਗਾ, ਮੈਨੂੰ ਨਹੀਂ ਪਤਾ ਕਿ ਇਹ ਅਰੈਸਟ ਹੈਗੀ ਆ ਕਿ ਨਹੀਂ ਹੈਗੀ ਆ। ਤੇ ਬੈਕਗ੍ਰਾਉਂਡ ਚੈੱਕ ਦੇ ਵਿੱਚ ਜੇ ਅਰੈਸਟ ਬੋਲਦੀ ਆ ਤਾਂ ਉਹ ਆਫੀਸਰ ਨੂੰ ਜਿਹੜੀ ਉਹ ਅਰੈਸਟ ਦਿਖਣੀ ਹੈ। ਹਾਂ, ਫਿਰ ਉਹ ਤੁਹਾਡੇ ਨੈਗੇਟਿਵ ਇੰਪੈਕਟ ਕਰੂਗੀ ਤੁਹਾਡੀ ਐਪਲੀਕੇਸ਼ਨ ਤੇ। ਸੋ ਬੈਟਰ ਆ ਵੀ ਤੁਸੀਂ ਇਹਨੂੰ ਸਮੇਂ ਸਿਰ ਅਮੈਂਡ ਕਰ ਲਓ ਜੀ। ਥੈਂਕ ਯੂ ਕਾਲ ਦੇ ਲਈ ਉੱਦਾਂ ਤੁਹਾਡਾ। ਸੋ ਇਹ ਸਾਰਿਆਂ ਦੇ ਲਈ ਨਾਲ ਹੀ ਆ ਅਟਾਰਨੀ ਟਿਰਕੇਨਾ ਜੀ। ਸੋ ਬੇਸਿਕਲੀ ਇਹ ਕਾਲ ਦੇ ਨਾਲ ਕਹਿ ਲਓ ਵੀ ਕਈਆਂ ਦੇ ਹੋਰ ਵੀ ਸ਼ੱਕ ਜਿਹੜੇ ਆ ਉਹ ਦੂਰ ਹੋਣਗੇ। ਜੇ ਤੁਹਾਡੇ ਨਾਲ ਇਦਾਂ ਹੋਇਆ ਤੇ ਉਹ ਇਨਸੀਡੈਂਟ ਜ਼ਰੂਰ ਵਿੱਚ ਮੈਂਸ਼ਨ ਜਿਹੜਾ ਉਹ ਕਰ ਦਿਓ, ਅਦਰਵਾਈਜ਼ ਬਾਅਦ ਦੇ ਵਿੱਚ ਫਿਰ ਬੰਦਾ ਮੁਸ਼ਕਿਲ ਦੇ ਵਿੱਚ ਆਉਂਦਾ। ਹੁਣ ਇਹ ਜਿਹੜੀ ਅਟਾਰਨੀ ਟਿਰਕੇਨਾ ਜੀ, ਜਿੱਦਾਂ ਇਹ ਕਹਿੰਦਾ ਵੀ ਕਨਫਿਊਜ਼ਨ ਆ, ਇਹ ਇਹਨਾਂ ਦੀ ਨਹੀਂ, ਮੈਨੂੰ ਲੱਗਦਾ ਮੈਜੋਰਟੀ ਦੁਨੀਆ ਇਦਾਂ ਹੀ ਸੋਚਦੀ ਆ ਵੀ ਮੈਨੂੰ ਲੈ ਤਾਂ ਗਏ ਸੀ ਪਰ ਮੈਨੂੰ ਕੋਈ ਚਾਰਜ ਨਹੀਂ ਕੀਤਾ, ਮੇਰਾ ਕੋਈ ਫਾਈਲ 'ਚ ਨਾਂ ਨਹੀਂ, ਕੋਈ FIR 'ਚ ਜਿੱਦਾਂ ਕਹਿ ਲਓ ਵੀ ਨਾਂ ਨਹੀਂ, ਵੀ ਉਹ ਅਰੈਸਟ ਹੈ ਜਾਂ ਨਹੀਂ ਹੈ। ਪਰ ਇਹ ਜੇ ਇਦਾਂ ਫੜ ਕੇ ਇੰਨੇ ਚਿਰ ਲਈ ਡਿਟੇਨ ਕੀਤਾ ਤੇ ਉਹ ਅਰੈਸਟ ਹੀ ਮੰਨੀ ਜਾਵੇ। ਭਾਜੀ ਇਹ ਤਾਂ ਦੇਖੋ ਸੱਜਣ ਮਿੱਤਰਾਂ ਦੀ ਸਲਾਹ ਨਾ ਜਿਹੜੀ ਡਿਨਰ ਟੇਬਲਾਂ ਦੇ ਮਾਰ ਦਿੰਦੀ ਬੰਦੇ ਨੂੰ, ਠੀਕ ਹੈ। ਨਹੀਂ ਏਦਾਂ ਨਹੀਂ ਏਦਾਂ ਕਰ ਲਾ, ਉਦਾਂ ਨਹੀਂ ਉਦਾਂ ਕਰ ਲਾ। ਤੁਹਾਨੂੰ ਪਤਾ ਹੀ ਹਰੇਕ ਬੰਦਾ ਹੁਣ ਵੈਦ ਵਕੀਲ ਬਣਿਆ ਅੱਜ ਕੱਲ। ਸੋ ਚੱਕਰ ਕੀ ਹੈਗਾ ਕਿ ਦੇਖੋ ਸਾਨੂੰ ਨਹੀਂ ਪਤਾ, ਹੁਣ ਜਦੋਂ ਬੰਦਾ ਕੋਈ ਚੀਜ਼ ਦੱਸਦਾ ਨਾ ਕਿ ਮੇਰੇ ਨਾਲ ਏਦਾਂ ਹੋਇਆ, ਉਹ ਕਹਿ ਰਿਹਾ ਕਿ ਮੈਨੂੰ ਭੁੱਲ ਗਿਆ ਸੀਗਾ, ਮੈਨੂੰ ਯਾਦ 2 ਘੰਟੇ ਸੀਗੀ, 2.5 ਘੰਟੇ ਸੀਗੀ। ਹੁਣ ਜਿਹੜਾ ਪੁਲਿਸ ਦੇ ਰਿਕਾਰਡ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਸ਼ਨ ਕਦੋਂ ਤੋਂ ਉਹਨਾਂ ਨੇ ਕਲੌਕ ਕੀਤਾ ਕਿ ਇੰਨੇ ਤੇ ਸੀਗੀ, ਉਹਨਾਂ ਦੀ ਉਹਦੇ ਡਿਊਰੇਸ਼ਨ 'ਚ ਇੱਕ ਬੰਦਾ ਭੱਜਿਆ ਹੋਇਆ, ਉਹ ਸਾਰੀ ਚੀਜ਼ ਨੂੰ ਕੈਚ ਅਪ ਕਰ ਲੈ ਕੇ ਐਕਟਿਵ ਪਰਸੂਟ ਆ, ਫਿਰ ਉਧਰੋਂ ਵਾਪਸ ਵੀ ਲੈ ਕੇ ਆਏ, ਠੀਕ ਆ। 2.5 ਘੰਟੇ ਉੱਥੇ ਰੱਖਿਆ ਵੀ। ਹੁਣ ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਜਿਹੜਾ ਕਮਿਊਲੇਟਿਵਲੀ ਟਾਈਮ ਹੈਗਾ ਨਾ 5-6 ਘੰਟੇ ਵੀ ਜਿਹੜਾ ਬਣਿਆ ਹੁੰਦਾ ਤੇ ਬੰਦੇ ਨੂੰ ਐ ਲੱਗ ਰਿਹਾ ਕਿ ਨਹੀਂ ਮੈਨੂੰ ਨਾ ਸਿਰਫ ਅੱਧੇ ਘੰਟੇ ਸਵਾਲ ਪੁੱਛੇ ਸੀਗੇ। ਉਹ ਬੰਦੇ ਦੀ ਇੰਟਰਪ੍ਰੀਟੇਸ਼ਨ ਜਿਹੜੀ ਡਿਫਰੈਂਟ ਹੋ ਜਾਂਦੀ ਹੈ ਕਿਉਂਕਿ ਬੰਦਾ ਨੈਗੇਟਿਵ ਚੀਜ਼ ਨੂੰ ਥੋੜਾ ਤੁਸੀਂ ਕਹ ਲਓ ਮਿਨੀਮਾਈਜ਼ ਕਰਦਾ। ਅਕਸਰ ਜਿਹੜਾ ਕੀ ਹੁੰਦਾ, ਜਿਹੜੇ ਹਿਸਾਬ ਨਾਲ ਬੰਦਾ ਸੋਚਦਾ ਜਾਂ ਜਿਹੜੇ ਬੰਦੇ ਨੂੰ ਯਾਦ ਹੁੰਦਾ ਉਹ ਉਦਾਂ ਹੁੰਦਿਆ ਨਹੀਂ। ਜਿਹੜਾ ਕੋਪ ਆ ਉਹਨੇ ਕਹਿਣਾ ਲੈ ਮੈਨੂੰ ਰੋਕਿਆ ਸੀਗਾ ਟਰੱਕ ਸਟਾਪ ਤੇ 9 ਵਜੇ, ਫਿਰ ਇਹ ਚੱਲ ਗਿਆ, ਫਿਰ 1 ਘੰਟੇ ਦੇ ਪਿੱਛੇ ਗਏ, ਫਿਰ ਵਾਪਸ ਲੈ ਕੇ ਆਏ 1 ਘੰਟੇ। ਉਹਦੀ ਕਲੌਕ ਦੇ ਵਿੱਚ ਇਹ ਸ਼ੋ ਹੋਇਆ ਕਿ ਪਰਸੂਟ ਸੀਗਾ, ਏਦਾਂ ਸੀਗਾ। ਜਿਹੜੇ ਫਾਰਮਸ ਹੈਗੇ ਉਹਦੇ ਵਿੱਚ ਲਿਮਿਟੇਸ਼ਨ ਹੈਗੀ, ਉਹ ਇੱਕ ਲੰਮ ਸਮ ਜਿਹਾ ਕੁਐਸਚਨ ਪੁੱਛਦਾ ਤੁਹਾਨੂੰ, ਕੋਈ ਡਿਟੇਨ ਤਾਂ ਨਹੀਂ ਕੀਤਾ, ਅਰੈਸਟ ਤਾਂ ਨਹੀਂ ਕੀਤਾ, ਚਾਰਜ। ਸੋ ਉਹਦੇ ਵਿੱਚ ਕੀ ਆ ਜਾਂਦਾ ਕਿ ਇਹ ਡਿਸਟਿੰਕਸ਼ਨ ਦੇ ਵਿੱਚ ਕੀ ਇਹ ਅਰੈਸਟ ਸੀਗੀ, ਡਿਟੈਂਸ਼ਨ ਸੀਗੀ, ਕਿ ਇਹ ਕੁਝ ਵੀ ਨਹੀਂ ਸੀਗਾ। ਦੇਖੋ ਹੁਣ ਸਹੀ ਮਾਨਿਆਂ ਦੇ ਵਿੱਚ ਤਾਂ ਉਹ ਜਿਹੜਾ ਸਟੇਟ ਲਾਅ ਦੇ ਥੱਲੇ ਜੇ ਆਂਦਾ ਜਾਂ ਫੈਡਰਲ ਦੇ, ਉਹ ਜਿਹੜਾ ਕ੍ਰਿਮੀਨਲ ਅਟਰਨੀ ਹੈਗਾ ਉਹ ਦੱਸ ਸਕਦਾ ਕਿ ਇਹ ਅਰੈਸਟ ਮਾਰਕ ਕਰਨੀ ਹੈ ਕਿ ਨਹੀਂ ਕਰਨੀ। ਲੈਟਰ ਵੀ ਕਈ ਵਾਰੀ ਉਹ ਲਿਖ ਕੇ ਦੇ ਦਿੰਦੇ ਆ ਕਿ ਤੇਰੀ ਅਰੈਸਟ ਹੈਗੀ ਹੈ ਨਹੀਂ ਹੈਗੀ। ਹੁਣ ਤੁਸੀਂ ਉਹ ਟੈਕਨੀਕੈਲਿਟੀ ਦੇ ਵਿੱਚ ਨਹੀਂ ਫਸਣਾ, ਤੁਸੀਂ ਸਿੱਧੇ ਜਿਹੜਾ ਆਪਣਾ ਸੀਗਾ ਫਾਰਮ ਜਿਹੜੇ ਵੀ ਫਾਈਲ ਕਰ ਰਹੇ ਆ ਉਹ ਤੇ ਤੁਸੀਂ ਯੈਸ ਮਾਰਕ ਕਰਨਾ। ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਨੂੰ ਸ਼ੋਰ ਨਹੀਂ ਪਤਾ ਕਿ ਇਹ ਅਰੈਸਟ ਆ ਕਿ ਇਹ ਡਿਟੈਂਸ਼ਨ ਆ, ਪਰ ਆ ਜਿਹੜੇ ਫੈਕਟਸ ਐਂਡ ਸਰਕਮਸਟੈਂਸਸ ਇਹਦੇ ਆਹ ਵਾਲੇ ਸੀਗੇ। ਹੁਣ ਜਦੋਂ ਕੋਈ ਚਾਰजेस ਹੀ ਨਹੀਂ ਫਾਈਲ ਹੋਏ ਤੇ ਸਟੈਚੂ ਆਫ ਲਿਮਿਟੇਸ਼ਨ ਪੀਰੀਅਡ ਵੀ ਲੰਘ ਚੁੱਕਾ, ਠੀਕ ਹੈ, ਉਹਦਾ ਕੋਈ ਤੁਹਾਡੀ ਐਪਲੀਕੇਸ਼ਨ ਤੇ ਫਰਕ ਨਹੀਂ ਪੈਣਾ। ਬਸ ਆਫੀਸਰ ਉਹ ਐਪਰੀਸ਼ੀਏਟ ਕਰੂਗਾ ਕਿ ਠੀਕ ਹੈ ਤੁਸੀਂ ਇਨਫੋਰਮੇਸ਼ਨ ਦੱਸਦੀ। ਹੁਣ ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਕੀ ਸੀਗਾ ਕਿ ਆਲਰੇਡੀ ਜਦੋਂ ਇਹ ਬਾਰਡਰ ਕ੍ਰਾਸ ਕਰ ਰਹੇ ਸੀਗੇ, ਇਹ ਖੁਦ ਕਹਿ ਰਹੇ ਕਿ ਉੱਥੇ ਜਿਹੜਾ ਬਾਰਡਰ ਵਾਲੇ ਨੇ ਮੈਨੂੰ ਕਿਹਾ ਕਿ ਤੇਰੇ ਅਰੈਸਟ ਇੱਕ ਬੋਲਦੀ ਆ, ਕਿਉਂਕਿ ਉਹ ਬੋਲਦੀ ਆ। ਹੁਣ ਫਿਰ ਤੁਸੀਂ ਸਿਟੀਜ਼ਨਸ਼ਿਪ ਤੇ ਨਹੀਂ ਦੱਸੋਗੇ, ਉਹਨਾਂ ਦੇ ਰਿਕਾਰਡ 'ਚ ਵੀ ਤਾਂ ਬੋਲਣੀ ਹੈ ਨਾ, ਉਹ ਫਿਰ ਪੰਗਾ ਜਿਹੜਾ ਵਧੂਗਾ। ਸੋ ਪੰਗੇ ਨੂੰ ਵਧਾਉਣਾ ਨਹੀਂ, ਠੀਕ ਹੈ, ਤੇ ਜਿਹੜਾ ਸੀਗਾ ਪੰਗੇ ਨੂੰ ਮਿਟੀਗੇਟ ਕਰਨਾ। ਲੀਗਲ ਜਿਹੜੀ ਤੁਸੀਂ ਹੈਗੀ ਹਮੇਸ਼ਾ ਸੇਫ ਰਹਿ ਕੇ ਚੱਲਣਾ। ਭਾਜੀ ਇੰਨੇ ਕੁ ਬੰਦੇ ਕਈ ਵਾਰੀ ਇਸ ਚੀਜ਼ ਤੇ ਕਿਸੇ ਦੀ ਮਤਲਬ ਕੇਸ ਕਈ ਜਿਹੜੇ ਆਪਣੀ ਜਿਹੜੀ ਤੁਸੀਂ ਕਹਿ ਲਓ ਕਿ ਦਿਮਾਗ 'ਚ ਹੁਣ ਵੀ ਖਟਕਦੇ ਆ ਕਿ ਪੂਰੇ ਪਾਸ ਕੀਤੇ ਕਿਤਾਏ ਕੇਸ ਬੰਦੇ ਦੀ ਕਿਤੇ ਯੂਰਪ 'ਚ ਲੜਾਈ ਹੋ ਗਈ ਜਾਂ ਕੁਝ ਹੋ ਗਿਆ, ਜਿਹੜੇ ਕਿ ਦੱਸ ਵੀ ਦਿੰਦਾ ਤੇ ਜੱਜ ਨੂੰ ਕੋਈ ਫਰਕ ਨਹੀਂ ਪੈਣਾ ਸੀਗਾ, ਮਤਲਬ ਕਿਉਂਕਿ ਸਿਰਫ ਇੱਕ ਛੋਟੀ ਜਿਹੀ ਲੜਾਈ ਸੀਗੀ। ਉਹ ਜਦੋਂ ਬੰਦਾ ਨਹੀਂ ਦੱਸਦਾ ਸਰਕਾਰੀ ਵਕੀਲ ਲੈ ਕੇ ਆ ਜਾਂਦਾ। ਤੇ ਮੈਂ ਬੰਦੇ ਨੂੰ ਪੁੱਛਿਆ ਬਾਹਰ ਆ ਕੇ, ਮੈਂ ਕਿਹਾ ਯਾਰ ਕੀ ਸੀਗਾ, ਕਹਿੰਦਾ ਯਾਰ ਮੇਰੇ ਸੱਜਣ ਮਿੱਤਰਾਂ ਨੇ ਸਾਰਿਆਂ ਨੇ ਮਨਾ ਕੀਤਾ ਸੀਗਾ ਕਿ ਲੈ ਯੂਰਪ ਦਾ ਕੀ ਆ, ਪਤਾ ਕਿਹੜਾ ਪਤਾ ਲੱਗਦਾ। ਤੇ
ਬੁਰੇ ਪਤਾ ਹਾਲ ਲੱਗ ਮਤਲਬ ਜਾਂਦਾ। ਕਾਫੀ ਤਾਂ ਹਾਂਜੀ ਕਿ ਮਤਲਬ ਕਿ ਯੂਰਪ 'ਚ ਕਹਿੰਦੇ ਕੀ ਪਤਾ ਲੱਗਣਾ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ। ਮੈਂ ਕਿਹਾ ਯਾਰ ਤੂੰ ਮੈਨੂੰ ਜੇ ਦੱਸਦਾ ਨਾ ਤੇਰਾ ਮੈਂ ਵਿੱਚ ਪਵਾਉਣਾ ਸੀਗਾ। ਕਹਿੰਦਾ ਯਾਰ ਮੈਨੂੰ ਲੱਗਿਆ ਜੱਜ ਨੂੰ ਨੈਗੇਟਿਵ ਲੱਗ ਜਾਣਾ, ਏਦਾਂ ਲੱਗ ਜਾਣਾ। ਮੈਂ ਕਿਹਾ ਜਿਹੜੀ ਚੀਜ਼ ਦਾ ਅਸਰ ਹੀ ਨਹੀਂ ਪੈ ਸਕਦਾ, ਮਤਲਬ ਜਿਹੜੀ ਚੀਜ਼ ਉਹਨਾਂ ਨੇ ਬਾਏ ਲਾਅ ਹੀ ਕਹਿਤੀ ਕਿ ਇਹ ਚੀਜ਼ ਹੈ ਨੀ ਗੀ ਕ੍ਰਾਈਮ ਉਸ ਲੈਵਲ ਦਾ, ਤੇ ਉਹ ਜਿਹੜੀ ਕਈ ਚੀਜ਼ਾਂ ਸੀਗੀਆਂ ਦੱਸ ਕੇ ਬੰਦੇ ਨੂੰ ਜ਼ਿਆਦਾ ਫਾਇਦਾ, ਤੇ ਲੁਕਾਉਣ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਕੰਮ ਆਪਣਾ ਖਰਾਬ ਕਰਾ ਲੈਂਦੇ ਆ। ਸੋ ਕੋਈ ਵੀ ਚੀਜ਼ ਜਿਹੜੀ ਤੁਹਾਡੇ ਨਾਲ ਹੋਈ ਉਹਨੂੰ ਸਹੀ ਦੱਸੋ, ਕੋਈ ਚੱਕਰ ਨਹੀਂ ਹੈਗਾ। ਜੀ, ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਗੁਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੁੱਛੋ ਜੀ ਕੀ ਸਵਾਲ ਹੈ? ਦੋਵੇਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ 2024 ਦੇ ਵਿੱਚ ਕੇਸ ਪਾਸ ਹੋਇਆ ਸੀ, ਮੇਰੀ ਫੈਮਿਲੀ ਨੂੰ ਆਏ ਨੂੰ 2 ਮਹੀਨੇ ਹੋ ਗਏ ਆ, ਤੇ ਮੈਂ ਉਹਨਾਂ ਦੇ ਨਾ ਵਰਕ ਪਰਮਿਟ ਵੀ ਨਹੀਂ ਆਏ, ਤੇ ਉਹਨਾਂ ਦੇ ਨਾ ਮੈਂ ਸੋਸ਼ਲ ਅਪਲਾਈ ਕਰਨ ਡਿਆ ਵਾਂ, ਤੇ ਉਹ ਸੋਸ਼ਲ ਅਪਲਾਈ ਉਹ ਕਹਿੰਦੇ I-94 ਲੈ ਕੇ ਆ, ਤੇ I-94 ਉਹਨਾਂ ਦਾ ਨੋ ਰਿਕਾਰਡ ਸ਼ੋ ਹੁੰਦਾ ਆ, ਤੇ ਉਹ ਅੱਜ ਕੱਲ੍ਹ ਅਪਾਇੰਟਮੈਂਟਾਂ ਬਣਦੀਆਂ। ਮੈਂ 4-5 ਆਫਿਸਾਂ ਦੇ ਵਿੱਚ ਚਲੇ ਗਿਆ ਵਾਂ, ਪਰ ਗੱਲ ਬਣਦੀ ਨਹੀਂ ਪਈ। ਦੇਖੋ ਹੁਣ ਆਏ ਤਾਂ ਵੀਜ਼ਾ ਲੈ ਕੇ ਹੀ ਆ, ਠੀਕ ਆ, ਤੇ ਸਿਸਟਮ ਦੇ ਵਿੱਚ ਇਹ ਹੋਣੇ ਚਾਹੀਦੇ ਆ। ਮੈਨੂੰ ਨਹੀਂ ਪਤਾ ਹੁਣ ਕੀ ਕੋਈ ਐਂਟਰੀ ਕਰਨ 'ਚ ਕੋਈ ਗਲਤੀ ਹੋ ਗਈ ਆ। ਤੁਸੀਂ ਇਹਦੇ ਵਿੱਚ ਅਪਾਇੰਟਮੈਂਟ ਕਿੰਨਾ CBP ਨਾਲ ਬਣਾ ਰਹੇ ਅਪਾਇੰਟਮੈਂਟ ਕਿ ਕਿੰਨਾ ਬਣਾ ਰਹੇ? ਸੋਸ਼ਲ ਸਿਕਿਉਰਿਟੀ ਵਾਲਿਆਂ ਦੇ ਨਾਲ ਭਾਜੀ। ਸੋਸ਼ਲ ਸਿਕਿਉਰਿਟੀ ਤੁਸੀਂ ਇਹਨਾਂ ਨਾਲ ਕਸਟਮਸ ਐਂਡ ਬਾਰਡਰ ਪੈਟਰੋਲ ਹੁੰਦਾ, CBP ਵਾਲੇ ਹੁੰਦੇ ਆ, ਕਸਟਮਸ ਐਂਡ ਬਾਰਡਰ ਪੈਟਰੋਲ। ਤੁਸੀਂ ਉਹਨਾਂ ਨਾਲ ਅਪਾਇੰਟਮੈਂਟ ਬਣਾਓ ਆਪਣੀ, ਠੀਕ ਆ, ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਨਾਲ। ਤੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਰਹਿੰਦੇ, ਗੂਗਲ ਕਰ ਲਓ ਇੱਕ ਵਾਰੀ। ਆਪਣੇ ਇਹਨਾਂ ਦੇ ਕਾਫੀ ਆਫਿਸਿਸ ਹੁੰਦੇ ਆ ਏਅਰਪੋਰਟਾਂ ਦੇ ਲਾਗੇ, ਇਹਨਾਂ ਦੇ ਅਕਸਰ ਆਫਿਸ ਹੁੰਦੇ ਆ। ਸਭ ਤੋਂ ਵੱਡਾ ਜਿਹੜਾ ਮੇਨ ਇਹਨਾਂ ਦਾ ਸੈਨ ਫਰਾਂਸਿਸਕੋ, ਤੇ ਉਹਨਾਂ ਨਾਲ ਜਾ ਕੇ ਤੁਸੀਂ ਕਰੋ। ਮੇਰੇ ਖਿਆਲ ਉਹਨਾਂ ਨੇ ਦਰੁਸਤੀ ਕਰ ਦੇਣੀ। ਉਹਨਾਂ ਨੇ ਸ਼ਾਇਦ ਵਿੱਚ ਫਿਰ ਐਂਟਰੀ ਨਹੀਂ ਇਹਨਾਂ ਦੀ ਕੀਤੀ ਹੋਣੀ, ਜਿਹੜੀ ਉਹਨਾਂ ਨੂੰ ਪਹਿਲਾਂ ਪੁੱਛੋ ਕਿ ਏਦਾਂ ਸੀਗਾ ਕਿ ਇਹ ਨਾਰਮਲ ਜਿਹਾ ਹੀ ਕੇਸ ਆ। ਮੈਂ ਵੀ ਦੇਖਿਆ ਸੀ, ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ। ਮੇਰੇ ਵੀ ਇੱਕ ਪਰਿਵਾਰਕ ਮੈਂਬਰ ਦਾ ਸ਼ੋ ਨਹੀਂ ਸੀ ਹੁੰਦਾ, ਫਿਰ ਉਹਨਾਂ ਨੂੰ ਉਦਾਂ ਉਹਨਾਂ ਨੇ ਈਮੇਲ ਉਹਨਾਂ ਨੂੰ ਕੀਤੀ ਸੀ, ਉਹਨਾਂ ਨੇ ਈਮੇਲ ਤੇ ਦਰੁਸਤ ਕਰਤਾ ਸੀ। ਉਹ ਤਾਂ ਤੁਸੀਂ ਜਾ ਕੇ ਵੀ ਕਰ ਸਕਦੇ ਆ, ਈਮੇਲ ਤੇ ਵੀ ਕਰ ਸਕਦੇ। ਤੇ ਈਮੇਲ ਭਾਜੀ ਮੈਨੂੰ ਦੱਸ ਸਕਦੇ ਹੋ? ਉੱਥੇ ਉਹਨਾਂ ਦੀ ਵੈਬਸਾਈਟ ਤੇ ਹੀ ਆ ਜੀ, ਉਹਨਾਂ ਦੀ ਵੈਬਸਾਈਟ ਤੇ ਹੀ ਆ। ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਵੀ ਉਹ ਤੁਸੀਂ ਜਾਇਓ ਉੱਥੇ, ਕੋਈ ਚੱਕਰ ਨਹੀਂ ਹੈਗਾ, ਤੁਹਾਡੇ ਪੱਕੇ ਹੀ ਆ ਤੁਸੀਂ, ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ। ਜਾ ਕੇ ਕਰ ਲਓ, ਮੌਕੇ ਤੇ ਹੀ ਹੋ ਜਾਊਗਾ। ਇੱਕ ਕੁਐਸਚਨ ਹੋ ਰਿਹਾ ਭਾਜੀ, ਥੈਂਕ ਯੂ। ਤੇ ਮੈਂ ਇਹਨਾਂ ਦਾ ਗ੍ਰੀਨ ਕਾਰਡ ਹੁਣੇ ਹੀ ਅਪਲਾਈ ਕਰਾਂ ਕਿ ਰੁਕ ਕੇ ਅਪਲਾਈ ਕਰਾਂ? ਤੁਸੀਂ ਭਾਜੀ ਪਹਿਲਾਂ ਉਹਨਾਂ ਨੂੰ ਸਟੇਟਸ ਤਾਂ ਲੈ ਕੇ ਆਓ ਨਾ। ਜੇ I-94 ਵਗੈਰਾ ਤੁਹਾਡਾ ਸ਼ੋ ਨਹੀਂ ਹੁੰਦਾ ਸਿਸਟਮ 'ਚ, ਮੈਂ ਇੱਕ ਵਾਰੀ CBP ਨਾਲ ਪਹਿਲਾਂ ਜਿਹੜਾ ਸੀਗਾ ਐਲੀਮੀਨੇਟ ਕਰ ਲਓ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਤੇ ਇਹਦੇ ਬਾਰੇ ਆਪਾਂ ਕਈ ਵਾਰੀ ਗੱਲ ਕੀਤੀ ਕਿ ਉੱਦਾਂ ਜਿਹੜਾ ਲਾਅ ਜਿਹੜਾ ਸੀਗਾ ਉਹਨੂੰ ਏਦਾਂ ਇੰਟਰਪ੍ਰੇਟ ਕੀਤਾ ਜਾ ਸਕਦਾ ਕਿ ਸਾਲ ਵੇਟ ਕਰਕੇ ਕਰਨਾ, ਪਰ ਆਪਾਂ ਨਹੀਂ ਵੇਟ ਵੂਟ ਕੀਤੀ ਸੀਗੀ। ਆਪਾਂ ਤਾਂ ਫਾਈਲ ਕਰੀ ਜਾਂਦੇ ਸੀਗੇ। ਹੁਣ ਤੱਕ ਤਾਂ ਅਜੇ ਤੱਕ ਕੋਈ ਡਿਨਾਈ ਹੋਇਆ ਨਹੀਂ। ਮੇਰੇ ਖਿਆਲ 2 ਕੁ ਜਿਹੜੇ ਕੇਸ ਸੀਗੇ ਉਹਨਾਂ ਦੇ ਵਿੱਚ ਪ੍ਰੋਬਲਮ ਆਈ ਕੰਪੇਅਰ ਟੂ ਜਿੰਨੇ ਕੁ ਵੀ ਜਿਹੜੇ ਕੀਤੇ ਆ। ਤੇ ਇਹ ਤੁਹਾਡੇ ਤੇ ਹੁਣ ਕਿ ਜੇ ਕੰਜ਼ਰਵੇਟਿਵਲੀ ਚੱਲਣਾ ਤਾਂ ਜੇ 2 ਮਹੀਨੇ ਹੋ ਹੀ ਗਏ ਆ ਹੋਰ, ਤਾਂ ਤੁਸੀਂ ਰੁਕ ਕੇ ਵੀ ਜਿਹੜਾ ਕਰ ਸਕਦੇ ਆ। ਇਹ ਤੁਹਾਡੀ ਉਹ ਹੈਗੀ ਹਨਾ, ਕਿਉਂਕਿ ਕੱਲ ਨੂੰ ਅਗਲੇ ਇਹ ਕਹਿ ਸਕਦੇ ਆ ਕਿ ਤੁਸੀਂ ਪਹਿਲਾਂ ਜਿਹੜਾ ਫਾਈਲ ਕੀਤਾ। ਸੋ ਉਹ ਜਿਹੜਾ ਸੀਗਾ ਇੱਕ ਗੈਪ 'ਚ ਤੁਸੀਂ ਕਹ ਲਓ ਕਿ ਇੱਕ ਇੰਟਰਪ੍ਰੀਟੇਸ਼ਨ 'ਚ ਇਸ ਵੇਲੇ ਹੈਗਾ। ਪਰ ਸਾਡੀ ਅਪਰੋਚ ਹੈਗੀ, ਆਪਾਂ ਕਰ ਦਿੰਦੇ ਹਾਂ ਫਾਈਲ। ਉਹਦੇ ਵਿੱਚ ਐਂਡ 'ਚ ਇਹ ਹੈ ਕਿ ਬੰਦੇ ਨੂੰ ਫਾਈਨੈਂਸ਼ੀਅਲ ਲਾਸ ਹੋ ਸਕਦਾ ਕਿ ਉਹਨਾਂ ਨੇ ਐਪਲੀਕੇਸ਼ਨ ਰਿਜੈਕਟ ਕਰਤੀ, ਤੇ ਉਹ ਹੁਣ ਤੁਹਾਡੇ ਤੇ ਕਿੱਦਾਂ ਕਰਨਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਮਿਹਰਬਾਨੀ। ਮੈਂ ਤੁਹਾਨੂੰ ਸੁਣ ਕੇ ਹੀ ਤੇ ਆਪਣਾ ਕੇਸ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਪਾਸ ਕਰਵਾਇਆ ਜੀ। ਸ਼ੁਕਰ ਹੈ। ਤੁਹਾਨੂੰ ਸੁਣ ਕੇ ਅੱਧੇ ਵਕੀਲ ਬਣ ਗਏ। ਨਹੀਂ ਜਿੱਦਾਂ ਟਰਨੀ ਟਿਰਕੀਆਣਾ ਉਹਨਾਂ ਦੀ ਗੱਲ ਕਰਦੀ, ਜਦ ਬੰਦਾ ਵਕੀਲ ਹੁੰਦਾ ਤੇ ਜਦ ਨਹੀਂ ਹੁੰਦਾ, ਅੱਧਾ ਪਚੱਧਾ ਦਾ ਕੰਮ ਨਹੀਂ ਹੁੰਦਾ। ਡਿਗਰੀ ਬੋਲਣੀ ਚਾਹੀਦੀ ਹੈ ਬੰਦੇ ਦੀ, ਨਾਲ ਗੱਲ ਆ। ਹਾਂਜੀ ਚਲੋ ਭਾਈ, ਚਲੋ ਨਹੀਂ ਆਪਾਂ ਮਜ਼ਾਕ ਕਰਦੇ ਸਾਰੀਆਂ ਚੀਜ਼ਾਂ ਦੇ ਨਾਲ ਚੰਗੀ ਗੱਲ ਆ, ਨੌਲੇਜ ਵੱਧਦੀ ਆ। ਥੈਂਕ ਯੂ ਤੁਹਾਡਾ ਟਰਨੀ ਟਿਰਕੀਆਣਾ ਜੀ, ਤੁਸੀਂ ਸਾਰਿਆਂ ਨੂੰ ਹੀ ਨੌਲੇਜ ਜਿਹੜੀ ਇਸ ਦੇ ਵਿੱਚ ਦੇ ਰਹੇ ਆ। ਥੈਂਕ ਯੂ ਤੁਹਾਡਾ। ਨਹੀਂ ਇਹ ਤਾਂ ਭਾਜੀ ਸਾਂਝਾ ਹੀ ਪਲੇਟਫਾਰਮ ਆ ਜੀ। ਹੁਣ ਦੇਖੋ ਤੁਸੀਂ ਪਹਿਲਾਂ ਮਨ ਚ ਲਾਇਆ ਤਾਂ ਆਪਾਂ ਬੋਲਦੇ ਆ, ਲੋਕੀ ਸਵਾਲ ਪੁੱਛਦੇ, ਆਡੀਅנס ਆ, ਜੇ ਸਵਾਲ ਨਹੀਂ ਪੁੱਛੋਗੇ ਆਪਾਂ ਜਵਾਬ ਨਹੀਂ ਦੇ ਸਕਦੇ। ਸੋ ਏਦਾਂ ਹੈਗਾ ਤਿੰਨਾਂ ਜਿਹੜਾ ਧਿਰਾਂ ਦਾ ਇਹਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਰੌਣਕ ਮੇਲਾ ਜਿਹਾ। ਹੁਣ ਕਈ ਸਾਲ ਹੀ ਹੋ ਗਏ, ਮੈਂ ਤਾਂ ਭੁੱਲ ਵੀ ਗਿਆ ਹੁਣ ਕਿੰਨੀ 2006 ਸਾਲ ਹੋ ਜਾਣੇ ਆ ਜੀ, ਅਪ੍ਰੈਲ ਚ, ਮਾਰਚ ਅਪ੍ਰੈਲ 6 ਸਾਲ ਹੋਏ ਨੇ। ਦੇਖ ਲਓ, ਮੈਂ ਕਿਹਾ ਹਰੇਕ ਸਾਲ ਮੈਂ ਕਿਹਾ ਨਾਗਾ ਨਹੀਂ ਕਦੀ ਆਪਣਾ ਪਿਆ ਨਾ ਜੀ। ਇਹ ਤਾਂ ਇਸ ਗੱਲੋਂ ਤੁਹਾਡੀ ਪਿੱਠ ਬੋਲਦੀ ਹੈ ਜੀ। ਤੁਹਾਡੇ ਮੂੰਹ ਤੇ ਵੀ ਕਹਿੰਦੇ ਤੇ ਪਿੱਛੋਂ ਵੀ ਕਹਿੰਦੇ ਆ ਵੀ ਕਿਤੇ ਵੀ ਗਏ ਹੋਵੋ, ਚਾਹੇ ਪਹਿਲੋਂ ਕਰਾਉਣਾ ਹੋਵੇ ਚਾਹੇ ਬਾਅਦ ਚ ਕਰਨਾ ਹੋਵੇ, ਕਰਾ ਕੇ ਜਿਹੜਾ ਤੁਸੀਂ ਜ਼ਰੂਰ ਜਾਣਾ ਹੈ। ਮੈਂ ਮੈਕਸੀਕੋ ਤੋਂ ਸ਼ੋਅ ਕੀਤੇ, ਪੇਰੂ ਤੋਂ ਸ਼ੋਅ ਕੀਤੇ, ਆਸਟ੍ਰੇਲੀਆ ਤੋਂ ਸ਼ੋਅ ਕੀਤੇ, ਹਵਾਈ ਤੋਂ, ਮਤਲਬ ਕਿ ਜਿੱਥੇ ਹੋ ਗਏ। ਕਈ ਵਾਰੀ ਨਾਲ ਵੀ ਹੋਣਾ, ਭਾਵੇਂ ਨਵਾਂ ਸਾਲ ਆ ਕੁਛ ਆ, ਮਤਲਬ ਉਹਨਾਂ ਨੇ ਸੱਜਣ ਮਿੱਤਰ ਕਈ ਵਾਰੀ ਨਾਰਾਜ਼ ਹੋਣੇ, ਫੈਮਿਲੀ ਕਿਹੜਾ ਯਾਰ
ਤੇਰਾ ਵੀ ਘੰਟੇ 2 ਘੰਟੇ ਦੀ ਗੱਲ ਆ, ਕੋਈ ਗੱਲ ਨਹੀਂ, ਲੋਕੀ ਦੇਖਦੇ ਆ। ਸੈਟਰਡੇ ਦਾ ਅੱਧਾ ਦਿਨ ਆਪਣਾ ਭੁੱਲ ਜਾਓ, ਅੱਧਾ ਦਿਨ ਆਪਣਾ ਜਨਤਾ ਦੇ ਨਾਮ ਸੈਟਰਡੇ ਜੀ। ਚਲੋ ਥੈਂਕ ਯੂ ਤੁਹਾਡਾ। ਤੇ ਆਪਣੇ ਅਗਲੇ ਕਾਲਰ ਨੇ ਗੁਰਵਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸ਼ੋਅ ਸਾਡਾ ਬਹੁਤ ਵਧੀਆ ਚੱਲਦਾ, ਬਹੁਤ ਲਾਭ ਮਿਲਦਾ। ਤੇ ਅੱਜ ਜਿਹੜਾ ਕੁਐਸਚਨ ਪੁੱਛ ਰਿਹਾ, ਘੱਟੋ ਘੱਟ ਮੇਰੇ 5-6 ਫਰੈਂਡ ਸੁਣਦੇ ਪਏ ਹੈ, ਸਭ ਦਾ ਕੁਐਸਚਨ ਹੈ। ਮੇਰਾ ਕੁਐਸਚਨ ਹੈਗਾ ਭਾਈ, ਜਿਵੇਂ ਅਸੀਂ ਸਿਟੀਜ਼ਨ ਹੈਗੇ ਸੀ, ਆਪਣੇ ਬੱਚਿਆਂ ਦੇ ਅਪਲਾਈ ਕੀਤਾ ਹੈ, ਲੇਕਿਨ ਉਹਨਾਂ ਦੇ ਫਾਈਨੈਂਸ਼ੀਅਲ ਸਭ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ, ਤੇ ਜਿਵੇਂ ਸਾਡੇ ਪੂਰਾ ਡੈਟ ਵਾਲੇ ਵੀ ਆਉਂਦੇ ਹੈ, ਤੇ ਜੇ ਅਸੀਂ ਉਹਨਾਂ ਦੀ ਸਰਵਿਸ ਲੈਂਦੇ ਹਾਂ ਤੇ ਕੱਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੋ ਬੱਚੇ ਸਾਡਾ ਨੰਬਰ ਆਏਗਾ ਵੀ ਉਹ ਫਾਈਨੈਂਸ਼ੀਅਲ ਸਾਡਾ ਚੈੱਕ ਕਰਨ ਵੀ ਤੁਸੀਂ ਵੀ ਡੈਟ ਮਾਫ ਕਰਾਇਆ ਜਾਂ ਡੈਟ ਕੰਸੋਲੀਡੇਟ ਕਰਾਇਆ, ਉਸ ਚੀਜ਼ ਦੇ ਲਈ? ਹਾਂਜੀ ਹਾਂਜੀ ਹਾਂਜੀ। ਸੋ ਭਾਜੀ ਜਿਹੜੀ ਪ੍ਰੋਬਲਮਸ ਜਿਹੜੀਆਂ ਆਣੀਆਂ, ਉਹ ਦੇਖੋ ਹੁਣ ਪਬਲਿਕ ਚਾਰਜ ਜਿਹੜਾ ਲਾਅ ਹੈਗਾ ਨਾ, ਪਬਲਿਕ ਚਾਰਜ ਦੇ ਥੱਲੇ ਕੀ ਐਡ ਹੁੰਦਾ, ਕੀ ਉਹ ਚੋਂ ਮਾਈਨਸ ਹੁੰਦਾ ਲਾਅ ਦੇ ਵਿੱਚ, ਉਹਦੇ ਹਿਸਾਬ ਨਾਲ ਬੰਦੇ ਨੂੰ ਪ੍ਰੋਬਲਮ ਆਊਗੀ। ਜਦੋਂ ਹੁਣ ਡੈਮੋਕ੍ਰੈਟ ਸੀਗੇ, ਉਹ ਤਾਂ ਉਡਾ ਹੀ ਦਿੱਤਾ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਐਫੀਡੇਵਿਟ ਭਰੋ, ਤਾਂ ਕਹਿੰਦੇ ਸੀ ਕਿ ਜੇ ਤੁਹਾਡਾ 0 ਹੈਗਾ ਤੁਸੀਂ ਨਾਲ ਕੋ ਸਪਾਂਸਰ ਵੀ ਲਾ ਸਕਦੇ ਆ। ਠੀਕ ਹੈ। ਜਿਹੜੇ ਆਹ ਵਾਲੀ ਸਰਕਾਰ ਹੈ, ਇਹਦੇ ਵਿੱਚ ਕਈ ਲੋਕਾਂ ਦਾ ਸਾਰਾ ਫਾਈਨੈਂਸ਼ੀਅਲ ਸਹੀ ਵੀ ਸੀਗਾ, ਤੇ ਜਦੋਂ ਉਹਨਾਂ ਦੇ ਘਰ ਦੇ ਜਦੋਂ ਗਏ ਉੱਥੇ ਤੇ ਹੈਲਥ ਗਰਾਊਂਡ ਕਰਕੇ ਕਿ ਨਹੀਂ ਤੁਸੀਂ ਓਲਡ ਬਹੁਤ ਆ, ਤੁਹਾਨੂੰ ਤੁਸੀਂ ਡਿਪੈਂਡੈਂਟ ਹੋ ਜਾਣਾ, ਕਿ ਤੁਸੀਂ ਫਿਊਚਰ 'ਚ ਡਿਪੈਂਡੈਂਟ ਹੋ ਜਾਣਾ। ਸੋ ਇਹ ਪਬਲਿਕ ਚਾਰਜ ਦੇ ਲਾਅ ਦੇ ਵਿੱਚ ਜਿਹੜਾ ਡਿਪੈਂਡ ਕਰਦਾ। ਹੁਣ ਜਿਹੜਾ ਪਬਲਿਕ ਚਾਰਜ ਦਾ ਲਾਅ ਆ, ਉਹ ਤੁਸੀਂ ਦੇਖ ਲਓ ਕਿ ਜਿਹੜੀ ਸਰਕਾਰ ਇਹਨਾਂ ਨੇ ਬੜੀ ਕੋਸ਼ਿਸ਼ ਜਿਹੜੀ ਕੀਤੀ, ਇਹਦੇ ਵਿੱਚ ਚੈਲੰਜ ਵੀ ਹੋਇਆ ਕੋਰਟ ਦੇ ਵਿੱਚ, ਤੇ ਆਈ ਥਿੰਕ ਜਿਹੜੇ ਹੈਲਥ ਕੇਅਰ ਵਾਲੇ ਮਸਲੇ ਨੇ ਕੰਪਲਿਕੇਟ ਹੋ ਜਾਂਦੇ, ਤਾਂ ਕਰਕੇ ਜਿਹੜੀ ਟਰੰਪ ਸਰਕਾਰ ਵੀ ਉਹ ਅੱਡੇ ਮਤਲਬ ਸਟਰੋਂਗ ਤਰੀਕੇ ਨਾਲ ਪੁਸ਼ ਨਹੀਂ ਇਹਨੂੰ ਕਰ ਪਾਈ। ਤੇ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਬਿਜ਼ਨਸ ਡੈਟ ਦੀ ਜੇ ਆਪਾਂ ਗੱਲ ਕਰੀਏ, ਮੇਰੇ ਹਿਸਾਬ ਨਾਲ ਦੇਖੋ, ਮੈਂ ਹੁਣ ਐਕਸਪਰਟ ਨਹੀਂ ਹੈਗਾ, ਮੈਂ ਬੈਂਕਰਪਸੀ ਲਾਇਰ ਨਹੀਂ ਹੈਗਾ। ਤੁਸੀਂ ਇਹਦੇ ਵਿੱਚ ਨਾ ਇੱਕ ਬੈਂਕਰਪਸੀ ਲਾਇਰ ਤੋਂ ਜਿਹੜੀ ਸਲਾਹ ਲਓ ਕਿ ਇਹ ਜਿਹੜੀ ਰੈਗੂਲੇਸ਼ਨ ਦੇ ਅਕੋਰਡਿੰਗ ਜਿਹੜਾ ਹੈਗਾ, ਇਹ ਪਬਲਿਕ ਚਾਰਜ ਦੇ ਵਿੱਚ ਆ ਸਕਦਾ ਕਿ ਨਹੀਂ ਆ ਸਕਦਾ। ਮੇਰੀ ਐਜ਼ ਅ ਲੇ ਪਰਸਨ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ ਕਿ ਲੱਗਦਾ ਨਹੀਂ ਕਿ ਇਹ ਪਬਲਿਕ ਚਾਰਜ ਦੇ ਘੇਰੇ ਦੇ ਵਿੱਚ ਆਉਂਦਾ। ਊੜਾ ਡੈਟ ਵਾਲਿਆਂ ਨੂੰ ਵੀ ਤੁਸੀਂ ਪੁੱਛ ਕੇ ਦੇਖ ਲਓ, ਤੇ ਲਾਇਰ ਤੋਂ ਵੀ ਇੱਕ ਜਿਹੜੀ ਸੀ ਆਪਣੀ ਸਲਾਹ ਲੈ ਲਓ ਇਸ ਚੀਜ਼ ਦੇ ਬਾਰੇ। ਮੇਰੇ ਹਿਸਾਬ ਨਾਲ ਨਹੀਂ ਇਹ ਆਉਂਦਾ, ਬਟ ਮੈਂ ਸ਼ੋਰ ਨਹੀਂ ਹੈਗਾ ਕਿ ਇਹ ਫਿਊਚਰ 'ਚ ਆ ਸਕਦਾ ਕਿ ਨਹੀਂ ਆ ਸਕਦਾ। ਮੈਂ ਉਹਨਾਂ ਤੋਂ ਵੀ ਪੁੱਛਿਆ ਸੀ, ਇਸੇ ਸ਼ੋਅ ਤੇ ਪੁੱਛਿਆ ਸੀ, ਦੇਖੋ ਇੱਕ ਵਾਰ ਮੈਨੂੰ ਯਾਦ ਹੋਏਗਾ ਸ਼ਾਇਦ ਮੈਂ ਪੁੱਛਿਆ ਸੀ, ਤੇ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਤੁਸੀਂ ਇਮੀਗ੍ਰੇਸ਼ਨ ਵਾਲੇ ਲਾਇਰ ਤੋਂ ਪੁੱਛੋ ਤੇ ਉਹ ਸਾਨੂੰ ਉਹ ਸਹੀ ਜਵਾਬ ਦੇ ਸਕਦਾ ਹੈ। ਤੇ ਮੈਂ ਉਦੋਂ ਇਮੀਗ੍ਰੇਸ਼ਨ ਲਾਇਰ ਦਾ ਨਹੀਂ, ਹਾਂਜੀ। ਸੋ ਹੁਣ ਇਹ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਪਬਲਿਕ ਚਾਰਜ ਦੇ ਵਿੱਚ ਨਹੀਂ ਆਉਂਦਾ। ਮੈਂ ਨਹੀਂ ਕਦੀ ਸੁਣਿਆ ਕਿ ਜੇ ਬੰਦਾ ਲੀਗਲੀ ਆਪਣਾ ਡੈਟ ਕੰਸੋਲੀਡੇਟ ਜਾਂ ਮਾਫ ਕਰ ਰਿਹਾ, ਹਾਂਜੀ, ਉਹ ਪਬਲਿਕ ਚਾਰਜ ਨਹੀਂ ਆ। ਹਾਂਜੀ ਬਿਲਕੁਲ। ਹਾਂਜੀ, ਤੇ ਬੈਂਕਰਪਸੀ ਤਾਂ ਨਹੀਂ ਹੋਈ ਹੈ। ਹਾਂਜੀ, ਸੋ ਲੱਗ ਰਿਹਾ ਇਹੀ ਹੈ। ਤੇ ਬਾਕੀ ਇਹ ਹੈ ਕਿ ਇਹਦੇ ਵਿੱਚ ਦੇਖੋ, ਜਿਹੜਾ ਹਰੇਕ ਜਿਹੜਾ ਟੌਪ ਆਫ ਲਾਈਨ ਬੰਦਾ ਤਾਂ ਜਿਹੜਾ ਬੈਂਕਰਪਸੀ ਦਾ ਲਾਇਰ ਹੀ ਹੁੰਦਾ ਨਾ, ਉਹੀ ਮਤਲਬ ਜਿਹੜਾ ਸਹੀ ਇਹਦੇ ਵਿੱਚ ਕਲੈਰੀਫਿਕੇਸ਼ਨ ਦੇ ਸਕਦਾ। ਪਰ ਜੇ ਤੁਸੀਂ ਵੈਸੇ ਜਿੱਦਾਂ ਆਪਾਂ ਤਾਂ ਦੱਸਿਆ ਕਿ ਮੈਨੂੰ ਨਹੀਂ ਲੱਗਦਾ ਕਿ ਪਬਲਿਕ ਚਾਰਜ ਦੇ ਵਿੱਚ ਹੈਗਾ। ਬਾਕੀ ਤੁਸੀਂ ਸਲਾਹ ਲੈ ਲਓ ਕਰੀ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਬਹੁਤ ਮਿਹਰਬਾਨੀ ਜੀ। ਅਗਲੇ ਕਾਲਰ ਨੇ ਬਲਵਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ, ਮੇਰੇ ਕੋਲ ਨਾ ਆਪਣਾ ਜੂ ਵੀਜ਼ਾ ਇਹਦਾ ਆਪਣਾ ਅਪਰੂਵ ਹੋਇਆ ਸੀ 1.5 ਸਾਲ ਪਹਿਲਾਂ, ਤੇ ਮੈਂ ਗਿਆ ਸੀ ਆਪਣਾ, ਮੇਰੇ ਕੋਲ ਵਰਕ ਪਰਮਿਟ 2 ਆ। ਇੱਕ ਪਹਿਲਾਂ ਮੈਂ ਆਪਣਾ ਕੀਤਾ ਸੀ ਅਪਲਾਈ ਵੀਜ਼ਾ, ਆਪਣਾ ਯੂ ਵੀਜ਼ਾ ਅਪਰੂਵ ਹੋਣ ਤੋਂ ਪਹਿਲਾਂ, ਤੇ ਦੂਸਰਾ ਮੇਰਾ ਕੇਸ ਪਾਸ ਹੋਣ ਤੋਂ ਬਾਅਦ ਆ ਗਿਆ ਸੀ। ਹੁਣ ਮੈਂ DMV ਕੋਲ ਨਾ ਆਪਣਾ ਕਾਰ ਦਾ ਲਾਇਸੈਂਸ ਰੀਨਿਊ ਕਰਾਉਣ ਗਿਆ ਸੀ, ਤੇ ਉਹਨਾਂ ਨੇ ਕੀਤਾ ਨਹੀਂ ਰੀਨਿਊ। ਕੀ ਕਹਿੰਦੇ? ਉਹ ਕਹਿੰਦੇ ਵੀ ਸਿਸਟਮ ਵਿੱਚ ਆਇਆ ਨਹੀਂ ਤੇਰਾ ਵਰਕ ਪਰਮਿਟ। ਨਹੀਂ, ਏਦਾਂ ਤਾਂ ਨਹੀਂ ਹੋਣਾ ਸਿਸਟਮ ਦੇ ਵਿੱਚ। DMV ਏਦਾਂ ਦੀ ਤਾਂ ਨਹੀਂ ਚੀਜ਼ ਕੋਈ ਕਹਿੰਦੀ ਕਿ ਸਿਸਟਮ 'ਚ ਆਇਆ ਨਹੀਂ ਵਰਕ ਪਰਮਿਟ। ਮੈਂ ਨਹੀਂ ਏਦਾਂ ਸੁਣਿਆ ਕਦੀ ਕਿ DMV ਉਹਦੀ ਐਕਸਪਾਇਰੇਸ਼ਨ ਕਮਰਸ਼ੀਅਲ ਲਾਇਸੈਂਸ। ਹਾਂਜੀ, CDL ਸੀਗਾ ਕਮਰਸ਼ੀਅਲ ਲਾਇਸੈਂਸ ਜਾਂ ਰੈਗੂਲਰ ਗੱਡੀ? ਆਪਣੇ ਕਾਰ ਦਾ ਕਲਾਸ C। ਅੱਛਾ, ਠੀਕ ਆ। ਹਾਂਜੀ, ਇਹ 6ਵੇਂ ਮਹੀਨੇ ਐਕਸਪਾਇਰ ਹੋਣਾ ਮੇਰਾ ਐਸੇ ਸਾਲ ਹੀ, ਤੇ ਮੇਰੇ ਕੋਲ ਦੂਸਰਾ ਵਰਕ ਪਰਮਿਟ ਹੀ ਜਿਹੜਾ A19 ਕੈਟਾਗਰੀ ਦਾ ਯੂਜ਼ਰ ਪ੍ਰੂਫ ਦਾ, ਤੇ ਉਹ ਮੈਂ ਲੈ ਕੇ ਗਿਆ, ਤੇ ਉਹ ਕਹਿੰਦੇ ਸਾਡੇ ਸਿਸਟਮ 'ਚ ਸ਼ੋ ਨਹੀਂ ਹੋਣ ਰਿਹਾ ਤੇਰਾ ਆਪਣਾ ਵਰਕ ਪਰਮਿਟ। ਤੁਸੀਂ ਜਦੋਂ ਆਨਲਾਈਨ ਚੈੱਕ ਕਰਦੇ ਆ ਆਪਣਾ USCIS ਦੀ ਵੈਬਸਾਈਟ ਤੇ, ਉੱਥੇ ਕੀ ਆਉਂਦਾ ਵਰਕ ਪਰਮਿਟ ਦਾ ਨੰਬਰ ਪਾ ਕੇ ਜਦੋਂ ਚੈੱਕ ਕਰਦੇ? ਮੈਂ ਭਾਈ ਚੈੱਕ ਨਹੀਂ ਕੀਤਾ ਵੈਸੇ ਉਹਦਾ। ਤੁਸੀਂ ਪਹਿਲਾਂ ਚੈੱਕ ਕਰੋ, ਉਹਨਾਂ ਨੂੰ ਪ੍ਰਿੰਟ ਆਊਟ ਲੈ ਜਾਓ। ਗਿਆ ਮੈਂ ਪ੍ਰਿੰਟ ਆਊਟ ਕੱਢਿਆ, ਉਹਦੇ ਵਿੱਚ ਆ ਜਾਣਾ ਚਾਹੀਦਾ ਕਿ ਕੇਸ ਵਾਸ ਅਪਰੂਵਡ। ਹਾਂਜੀ ਹਾਂਜੀ, ਉਹ ਤੇ ਮੇਰੇ ਕੋਲ ਲੈਟਰ ਵੀ ਹੈਗਾ ਜਿਹੜਾ ਉਹਨਾਂ ਨੇ ਭੇਜਿਆ ਸੀ ਉੱਥੋਂ। ਹਾਂਜੀ, ਉਹੀ ਹੈ, ਮਤਲਬ DMV ਦਾ ਮਸਲਾ ਹੈ, USCIS ਦਾ ਮਸਲਾ ਨਹੀਂ ਹੈਗਾ। ਜੇ ਤੁਹਾਡਾ ਅਪਰੂਵ ਕਰਤਾ ਤਾਂ ਜਿਹੜੇ 2 ਅਰਲੀ ਕਰਕੇ ਤਾਂ ਨਹੀਂ ਆ ਵੀ ਉਹ ਦੱਸਦੇ ਨਹੀਂ ਚੱਜ ਨਾਲ ਵੀ 6 ਮਹੀਨੇ ਅਜੇ ਪਏ ਆ, ਵੀ ਤਾਂ ਨਹੀਂ ਕਰਦੇ ਪਏ ਰੀਨਿਊ? ਨਹੀਂ, ਉੱਥੇ DMV ਵੱਲੋਂ
ਤੇ ਅੱਛਾ ਉਹ ਕਹਿੰਦੇ ਵੀ ਤੇਰਾ ਰੀਨਿਊ ਹੋਣ ਵਾਲਾ, ਮੈਂ ਫਿਰ ਗਿਆ ਲੈ ਕੇ, ਅੱਛਾ, ਉਹ ਤੁਸੀਂ ਵੀ ਲੈ ਕੇ ਦੱਸਿਆ ਗਏ। ਉਹਨਾਂ ਨੂੰ। ਠੀਕ ਆ। ਹਾਂਜੀ ਤੁਸੀਂ ਤੇ ਤੁਸੀਂ ਦੁਬਾਰਾ ਜਾਓ ਡੀਐਮਵੀ ਤੇ, ਕਿ ਹੋਰ ਡੀਐਮਵੀ ਤੇ ਦੇਖੋ, ਇਹ ਬੰਦਾ ਕੋਈ ਅਲਰਟ ਜਿਹਾ ਟੱਕਰ ਗਿਆ ਤੁਹਾਨੂੰ। ਹਾਂਜੀ ਮੈਂ ਉਦਾਂ ਵੈਸੇ ਲਈ ਅਪਾਇੰਟਮੈਂਟ ਅਗਲੇ ਮਹੀਨੇ ਦੀ। ਚਲੋ ਕੋਈ ਦੇਖੋ ਨਹੀਂ, ਕੀ ਬਣਦਾ। ਲੈ ਕੇ ਜਾਓ, ਪ੍ਰਿੰਟ ਆਊਟ ਵੀ ਕੱਢ ਹਾਂਜੀ ਕੇ ਲੈ ਜਾਓ, ਜੋ ਕੁਝ ਵੀ ਹੈਗਾ ਲੈ ਕੇ ਚਲੇ ਜਿਓ ਉਹਨਾਂ ਦੇ ਕੋਲ। ਹਾਂਜੀ, ਤੇ ਬਾਕੀ ਠੀਕ ਹੈ ਜਿਹੜੀ ਥੈਂਕ ਯੂ। ਰਾਜਕਰਨ ਉਹਨਾਂ ਨੇ ਗੱਲ ਕਹੀ ਆ ਕਿ ਕਿੰਨੇ ਦੇਰ ਪਹਿਲਾਂ ਲਾਇਸੈਂਸ ਰਿਨਿਊ ਕਰ ਸਕਦੇ ਆ, ਉਹ ਚੀਜ਼ ਨਾ ਹੋਵੇ ਕਿ ਤੁਹਾਨੂੰ ਉਹਨਾਂ ਭੁਲੇਖਾ ਲੱਗਿਆ ਹੋਵੇ ਕਿ ਕਿਹਾ ਉਹਨੇ ਤੁਹਾਨੂੰ ਇਹ ਹੋਵੇ ਕਿ ਨਹੀਂ ਤੁਸੀਂ ਅਜੇ ਕਰਾ ਨਹੀਂ ਸਕਦੇ, ਤੇ ਤੁਸੀਂ ਉਹਨੂੰ ਵਰਕ ਪਰਮਿਟ ਵਾਲੇ ਪਾਸੇ ਲੈ ਗਏ। ਵਰਕ ਪਰਮਿਟ ਵਾਲੀ ਲੱਗਦਾ ਨਹੀਂ ਮੈਨੂੰ ਗੱਲ ਏਦਾਂ ਹੋ ਸਕਦੀ ਹੈ। ਜੀ, ਦੁਬਾਰਾ ਪੁੱਛਿਓ, ਕੋਈ ਨਹੀਂ, ਅਗਲੇ ਮਹੀਨੇ ਉਹਨਾਂ ਦੇ ਕੋਲ ਜਾ ਕੇ, ਅਜੇ ਤੁਹਾਡੇ ਕੋਲ ਵਕਤ ਹੈਗਾ ਹੈ ਇਸ ਚੀਜ਼ ਦੇ ਵਿੱਚ ਜੀ। ਉਹਦਾ ਰਾਜਕਰਨ ਜੀ 6 ਮਹੀਨੇ ਤੋਂ ਪਹਿਲਾਂ ਤਾਂ ਕੋਈ ਵੀ ਐਪਲੀਕੇਸ਼ਨ ਮੇਰੇ ਹਿਸਾਬ ਨਾਲ ਨਹੀਂ ਕਰਦੇ ਨਹੀਂ, ਦੈਟਸ ਟੂ ਅਰਲੀ। ਈਵਨ ਗ੍ਰੀਨ ਕਾਰਡ ਜਿੱਦਾਂ ਉਹ ਕਹਿੰਦੇ 3 ਮਹੀਨੇ ਪਹਿਲਾਂ ਰਿਨਿਊ ਕਰੋ। ਹੁਣ ਮੈਨੂੰ ਪਤਾ ਨਹੀਂ ਸਟੇਟ ਸਪੈਸਿਫਿਕ ਰਿਕੁਆਇਰਮੈਂਟ ਕੀ ਆ, ਪਰ ਕੈਲੀਫੋਰਨੀਆ ਦੀ ਆਈ ਥਿੰਕ 3 ਮਹੀਨੇ ਆ ਮੇਰੇ ਖਿਆਲ। 3 ਮਹੀਨੇ ਤੋਂ ਪਹਿਲਾਂ ਨਹੀਂ ਕਰ ਸਕਦੇ ਤੁਸੀਂ ਸ਼ਾਇਦ। ਆਪਾਂ ਕੋਈ ਨਹੀਂ, ਚੱਲਦੇ ਪ੍ਰੋਗਰਾਮ 'ਚ ਆਪਾਂ ਸਰਚ ਕਰ ਲੈਂਦੇ ਆ, ਦੇਖ ਲੈਂਦੇ ਆ ਵੀ ਕਦੋਂ ਤੱਕ ਜਿਹੜਾ ਉਹ ਹੁੰਦਾ ਆ ਵੀ ਕਿੰਨੀ ਸੂਨ ਜਿਹੜਾ ਉਹ ਕਰ ਦਿੰਦੇ ਆ। ਤੇ ਆਪਾਂ ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਤੇ ਉਸ ਤੋਂ ਬਾਅਦ ਮੁੜਦੇ ਆ ਵਾਪਸ। ਤੇ ਜਿਹੜੇ ਸਰੋਤੇ ਹੋਲਡ ਤੇ ਇਦਾਂ ਹੀ ਬਣੇ ਰਹੋ, ਤੁਹਾਡੇ ਨਾਲ ਤੁਹਾਡੀਆਂ ਕਾਲਸ ਜਿਹੜੀਆਂ ਆਪਾਂ ਇਦਾਂ ਹੀ ਲਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200।
ਇੱਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਰਮਜੀਤ ਸਿੰਘ ਜਿਹੜੇ ਹੋਏ ਨੇ ਆਪਣੇ ਨਾਲ ਇਸ ਟਾਈਮ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਰ ਜੀ। ਤੇ ਅਗਲੇ ਕਾਲਰਸ ਆ ਉਹਨਾਂ ਦੇ ਵੱਲ ਵੱਧਦੇ ਆ। ਰਜਿੰਦਰ ਸਿੰਘ ਜੀ, ਰਜਿੰਦਰ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ੍ਰੀ ਅਕਾਲ ਰਜਿੰਦਰ ਜੀ। ਸਤਿ ਸ੍ਰੀ ਅਕਾਲ ਜੀ। ਜੀ ਆਪਣੇ ਮੇਰੇ ਦੋ ਕੁਐਸਚਨ ਆ ਵੀਰ ਜੀ। ਇੱਕ ਤਾਂ ਜਿਹੜਾ ਆਪਾਂ 180 ਦਿਨ ਦੇ ਕਲੋਕ ਮਗਰੋਂ ਸੈਲਮ ਚ ਵਰਕ ਪਰਮਿਟ ਅਪਲਾਈ ਕਰਦੇ ਆ ਕਿ ਉਹ ਆ ਰਹੇ ਆ ਕਿ ਬੰਦ ਹੈ? ਆ ਰਹੇ ਆ ਭਾਜੀ, ਉਹ ਤਾਂ ਕੋਈ ਪ੍ਰੋਬਲਮ ਨਹੀਂ। ਨਵੇਂ ਸੈਲਮ ਨੂੰ ਉਹ ਲਾਗੂ ਹੁੰਦਾ ਜੀ। ਨਵਾਂ ਜੀ, ਨਵਾਂ। ਹਾਂਜੀ, ਆ ਰਹੇ ਆ ਜੀ। ਠੀਕ ਹੈ ਜੀ। ਦੂਜਾ ਮੇਰਾ ਇਹ ਹੈ ਜੀ, ਮੇਰਾ ਯੂ ਵੀਜ਼ਾ ਹੈ ਜੀ, ਤੇ ਅਪ੍ਰੈਲ ਚ ਅੱਧੀ ਨੂੰ 15 ਨੂੰ ਖਤਮ ਹੋ ਰਿਹਾ ਤੇ ਮੈਂ ਉਹਦਾ ਪੈਨਸ਼ਨ ਫਾਈਲ ਕੀਤੀ ਹੋਈ ਹੈ ਤੇ ਮੈਨੂੰ ਕੁਝ ਨਹੀਂ ਆਇਆ ਉਹਦਾ। ਮੇਰਾ 485 ਵੀ ਅਪਲਾਈ ਕੀਤਾ, ਉਹਦੀ ਮੈਨੂੰ ਰਿਸੀਵਿੰਗ ਲੈਟਰ ਆ ਗਈ ਆ। ਤੇ ਜੇ ਮੈਨੂੰ ਨਹੀਂ ਉਹਦੀ ਟੈਨਸ਼ਨ ਮਿਲਦੀ ਤੇ ਕੀ ਮੈਨੂੰ ਅਮਰੀਕਾ ਛੱਡਣਾ ਪਊਗਾ? ਨਹੀਂ, ਅਮਰੀਕਾ ਛੱਡਣਾ ਨਹੀਂ ਪੈਣਾ। ਪਰ ਫਿਰ ਜੇ ਤੁਸੀਂ ਇਕੱਲੇ 485 ਪੈਂਡਿੰਗ ਤੇ ਹੋ ਜਾਂਦੇ ਆ, ਜੇ 485 ਯੂ ਵੀਜ਼ਾ ਜਿਹੜਾ ਮੇਨ ਐਕਸਟੈਂਸ਼ਨ ਕਰਨ ਦਾ ਰੀਜ਼ਨ ਇਹ ਹੁੰਦਾ, ਇੱਕ ਤਾਂ ਬੰਦਾ ਸਟੇਟਸ 'ਚ ਰਹਿੰਦਾ ਕਿਉਂਕਿ 485 ਵਾਲਿਆਂ ਨੂੰ ਕਈ ਵਾਰੀ ਤੰਗੀ ਪਰੇਸ਼ਾਨੀ ਕਰ ਦਿੰਦੀ ਆਹ ਵਾਲੀ ਸਰਕਾਰ। ਦੂਜਾ ਰੀਜ਼ਨ ਇਹ ਹੁੰਦਾ ਕਿ ਕਈ ਲੋਕਾਂ ਦੀ ਕ੍ਰਿਮੀਨਲ ਕਨਵਿਕਸ਼ਨ ਵਗੈਰਾ ਹੁੰਦੀ ਆ, ਉਹਦਾ ਗ੍ਰੀਨ ਕਾਰਡ ਅਪਰੂਵ ਨਹੀਂ ਹੋ ਸਕਦਾ ਹੁੰਦਾ ਤੇ ਉਹ ਗ੍ਰੀਨ ਕਾਰਡ ਟਰਾਈ ਕਰਦੇ ਆ ਪਰ ਯੂ ਵੀਜ਼ਾ ਤੋਂ ਕਈ ਵਾਰੀ ਹੱਥ ਗਵਾ ਲੈਂਦੇ ਆ। ਸੋ ਇਹ ਹੁੰਦਾ ਕਿ ਯੂ ਵੀਜ਼ਾ ਜਿਹੜਾ ਜ਼ਰੂਰ ਫਾਈਲ ਕਰਨਾ ਚਾਹੀਦਾ ਨਾਲ। ਤੇ ਇੱਕ ਇਹ ਹੈ ਜੀ, ਮੈਨੂੰ ਇਹਦੇ ਨਾਲ ਟੈਨਸ਼ਨ ਦੇ ਨਾਲ ਵਰਕ ਪਰਮਿਟ ਵੱਖਰਾ ਅਪਲਾਈ ਕਰਨਾ ਪਊ ਕਿ ਉਹ ਮੇਰਾ ਵਰਕ ਪਰਮਿਟ ਹੀ ਹੈ ਜਿਹੜੀ ਟੈਨਸ਼ਨ ਅਪਲਾਈ ਕੀਤੀ ਹੈ? ਯੂ ਵੀਜ਼ੇ ਤੇ ਤੁਸੀਂ ਵਰਕ ਪਰਮਿਟ ਆਪਣਾ ਵੱਖਰਾ ਅਪਲਾਈ ਕਰੋ ਕਿਉਂਕਿ ਤੁਹਾਨੂੰ ਕੋਈ ਦਿਖਾਉਣ ਨੂੰ ਵੀ ਤਾਂ ਮੰਗ ਸਕਦਾ ਨਾ ਕਿ ਮੈਨੂੰ ਵਰਕ ਪਰਮਿਟ ਜਿਹੜਾ ਚਾਹੀਦਾ। ਜਿਹੜੀ ਐਕਸਟੈਂਸ਼ਨ ਉਹਦਾ ਸਿਰਫ 539 ਫਾਰਮ ਹੁੰਦਾ ਵਾ, 765 ਫਾਰਮ ਭਰਨਾ ਪੈਣਾ। ਠੀਕ ਹੈ ਜੀ। ਅੱਛਾ, ਉਹ ਜ਼ਰੂਰੀ ਆ ਭਰਨਾ? ਮਤਲਬ ਮੈਂ ਹੁਣ ਉਹ ਨਾ ਸਮਝਾਂ, ਵਰਕ ਦਰਾਜ ਨਾ ਸਮਝਾਂ ਵੀ ਮੈਂ ਉਹ ਕਰਤੀ ਹੈ। ਵਰਕ ਪਰਮਿਟ ਤਾਂ ਵੱਖਰੀ ਕਾਗਜ਼ ਆ, ਉਹ ਵੱਖਰਾ ਕਾਗਜ਼ ਆ। ਜੇ ਕੰਮਕਾਰ ਨਹੀਂ ਕਰਨਾ ਫਿਰ ਜ਼ਰੂਰੀ ਤਾਂ ਨਹੀਂ ਕੋਈ ਹੈਗਾ, ਇਹਦਾ ਬੰਦੇ ਤੇ ਆ ਉਹਨੂੰ ਚਾਹੀਦਾ ਕਿ ਨਹੀਂ ਚਾਹੀਦਾ। ਕਿੱਥੇ ਅਮਰੀਕਾ 'ਚ ਕੰਮ ਕਰ ਤੋਂ ਗਿਆ ਸਾਦਾ ਟਿਰਕੇਣਾ ਜੀ, ਐ ਨਾ ਕਰਿਆ ਕਰੋ ਤੁਸੀਂ। ਨਹੀਂ ਵੀਰ ਜੀ, ਗੱਲ ਇਉਂ ਸੀ ਨਾ ਵੀ ਪਹਿਲਾਂ ਕੱਲਾ ਉਹਨਾਂ ਨੇ ਉਹੀ ਦਿੱਤਾ ਹੀ ਮੈਨੂੰ ਯੂ ਵੀਜ਼ਾ, ਵਰਕ ਪਰਮਿਟ ਤਾਂ ਆਇਆ ਨਹੀਂ, ਉਹਦੇ ਤੇ ਵਰਕ ਦਰਾਜ ਕੀਤੀ ਵੀ ਸੀਗੀ। ਮਤਲਬ ਤੁਹਾਡੀ ਹੁਣ ਜੌਬ ਕੀ ਕਰਦੇ ਆ ਤੁਸੀਂ ਨਾਲ ਸਾਈਡ ਤੇ? ਟਰੱਕ ਚਲਾਉਣਾ ਜੀ। ਹਾਂਜੀ, ਹੁਣ ਭਾਜੀ ਪੁੱਛ ਗਿੱਛ ਵੀ ਹੋ ਜਾਂਦੀ ਨਾ ਕਈ ਵਾਰੀ, ਪਰ ਤੁਸੀਂ ਚਲੋ ਤੁਹਾਡੀ ਮਰਜ਼ੀ ਆ, ਮਤਲਬ ਕਰਨਾ ਨਹੀਂ ਕਰਨਾ ਉਹ ਆਪਾਂ ਹੁਣ ਤੁਹਾਨੂੰ ਫੋਰਸ ਤਾਂ ਨਹੀਂ ਕਰ ਸਕਦੇ। ਉਹ ਤਾਂ ਮੈਂ ਚਲੋ ਕਰ ਦਿੰਦਾ, ਕੋਈ ਗੱਲ ਨਹੀਂ ਜੀ। ਤੇ ਮੈਂ ਇਹੀ ਪਤਾ ਕਰਨਾ ਸੀ ਵੀ ਵੱਖਰਾ ਕਰਾਂ ਕਿ ਉਹਦੇ ਤੇ ਡਿਪੈਂਡ ਰਹਿ ਜਾਂ ਵੀ ਮੈਨੂੰ ਉਹੀ ਆਊਗਾ ਤੇ ਉਹਦੇ ਨਾਲ ਹੀ ਹੋ ਜਾਊਗਾ ਜੀ। ਕਰ ਦਿਓ ਭਾਜੀ, ਹੁਣ 2-3 ਵਾਰੀ ਤੱਕ ਕਰਤਾ ਆਪਾਂ ਗੱਲਬਾਤ ਜੀ। ਥੈਂਕ ਯੂ ਕਾਲ ਦੇ ਲਈ। ਜਸਦੀਪ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਆਪਾਂ ਵੀ ਕੋਈ ਗੁੱਡ ਨਿਊਜ਼ ਦੇ ਦਈਏ ਤੇ ਦੱਸੀਏ ਕਿ 485 ਦੀ ਇੰਟਰਵਿਊ ਸੀਗੀ ਤੇ ਸਕਸੈਸਫੁਲ ਰਹੀ ਹੈ। ਥੋੜੀ ਦੱਸ ਦੇਣਾ ਬਰੀਫ ਦੇ ਵਿੱਚ। ਆਈ ਨੋ ਵੀ ਮੈਨੀ ਪੀਪਲ ਵੇਟਿੰਗ ਨਾ। ਹਾਂਜੀ, ਕਿ 2023 ਦੇ ਵਿੱਚ I-130 ਅਪਰੂਵ ਹੋਇਆ ਸੀ। ਆਫ ਕੋਰਸ ਬਾਇਓਡਾਟਾ ਕੇ ਆਇਆ ਸੀ। I-94 ਸੀਗਾ। ਭਾਜੀ ਦਾ ਪ੍ਰੋਗਰਾਮ ਸੁਣ ਕੇ ਫੀਡਬੈਕ ਤਾਂ ਲੈ ਕੇ ਸਾਰੀਆਂ ਚੀਜ਼ਾਂ ਲਿਖ ਕੇ ਤੇ ਕਾਫੀ ਮੈਂ ਆਪਣੇ ਲਾਇਰ ਦੀ ਹੈਲਪ ਕੀਤੀ ਜਿਹੜੀਆਂ ਚੀਜ਼ਾਂ ਉਹਨੂੰ ਨਹੀਂ ਪਤਾ ਸੀਗਾ। ਚਲੋ ਤੇ ਵਧੀਆ ਹੋ ਗਿਆ। ਹਾਂਜੀ, ਉਹ ਮੈਨੂੰ ਪੁੱਛੇ ਵੀ ਤੈਨੂੰ ਦੱਸਦਾ ਕੌਣ ਹੈ? ਮੈਂ ਕਿਹਾ ਵੀ ਮੈਨੂੰ ਨਹੀਂ ਪਤਾ, ਵੀ ਮੈਨੂੰ ਤਾਂ ਐਂ ਲੱਗਿਆ ਵੀ ਐ ਕਰ ਲੈਣੀ ਚਾਹੀਦੀ ਹੈ। ਜਿਹੜੀ ਇੰਟਰਨ ਲੱਗ ਜਾਓ ਉਹਦੇ ਨਾਲ ਹੀ। ਹਾਂਜੀ, ਨਾਲ ਹੀ ਕਰ ਲਓ ਕੰਮ। ਹਾਂ, ਮੇਨ ਪੁਆਇੰਟ ਮੈਂ ਦੱਸਦਾ ਜੀ। ਉਹਨਾਂ ਨੇ ਜੋ ਮੈਨੂੰ ਅੰਦਰੋਂ ਜਿੱਥੇ ਮੈਂ ਆਫਿਸ ਦੇ ਸਾਹਮਣੇ ਬੈਠਾ ਸੀਗਾ ਜੀ, ਉਹ ਕਹਿੰਦੇ ਵੀ ਮੈਂ ਡਰਾਈਵਿੰਗ ਰੈਕਡ ਲੈ ਗਿਆ ਸੀ 13 ਸਾਲ ਦਾ ਆਪਣਾ ਕੱਢ ਕੇ, ਤੇ ਉਹਦੇ ਵਿੱਚ ਇੱਕ ਦਾ ਐਕਸੀਡੈਂਟ ਸੀ, ਉਹ ਮੇਰਾ ਨੋਟ ਐਂਡ ਫਾਲਟ ਸੀਗਾ। ਕਿਸੇ ਨੇ ਗੱਡੀ ਮਾਰੀ ਸੀ, ਉਹ ਵੀ ਦਿਖਾਤਾ, ਪੁਲਿਸ ਰਿਪੋਰਟ ਦਿਖਾਤੀ ਸੀ ਮੈਂ। ਉਹ ਕਹਿੰਦੇ ਵੀ ਜੇ ਤੂੰ ਨਾ ਦਿਖਾਉਂਦਾ ਤਾਂ ਵੀ ਅਸੀਂ ਲੱਭ ਲੈਣਾ ਸੀਗਾ। ਇੱਕ ਇਹਨਾਂ ਨੇ ਇਹ ਗੱਲ ਕੀਤੀ, ਕਹਿੰਦੇ ਵੀ ਜਿੰਨਾ ਵੀ ਕੋਈ ਵੀਜ਼ਾ ਡਿਨਾਈ ਹੋਇਆ, ਜੇ ਤੂੰ ਝੂਠ ਬੋਲਦਾ ਤੇ ਅਸੀਂ ਤੈਨੂੰ ਪੈਂਡਿੰਗ ਪਾ ਦੇਣਾ ਸੀਗਾ ਤੇ 100% ਡਿਨਾਈ ਕਰਨਾ ਸੀ। ਇੰਡੀਆ ਤੋਂ ਕੋਈ ਜਿਵੇਂ ਹੁੰਦਾ ਵੀਜ਼ਾ ਡਿਨਾਈ ਹੁੰਦਾ, ਕੁਛ ਹੋਰ ਹੁੰਦਾ ਨਾ, ਦੱਸਦੇ ਨਹੀਂ ਜਿਹੜਾ। ਅੱਛਾ, ਦੱਸਦੇ ਨਹੀਂ ਹੁੰਦੇ। ਉਹ ਕਹਿੰਦੇ ਵੀ ਤੂੰ ਇੱਥੇ, ਮੈਂ ਕਰੈਕਸ਼ਨ ਕਰਾਈਆਂ ਮੇਰੇ ਲਾਇਰ ਨੇ, ਉਦੋਂ ਬਾਅਦ ਉਹਨੇ ਸਾਈਨ ਕਰਾਏ। ਉਹ ਕਹਿੰਦੇ ਹੁਣ ਹੋਰ ਕਰਾਉਣਾ ਤਾਂ ਹੋਰ ਕਰੈਕਸ਼ਨ ਕਰਾ ਲਾ, ਹਜੇ ਤੱਕ ਕੋਈ ਪ੍ਰੋਬਲਮ ਨਹੀਂ ਕਿਉਂਕਿ ਤੂੰ ਸੱਚ ਇੱਥੇ ਦੱਸ ਰਿਹਾ। ਇਦੋਂ ਬਾਅਦ ਪ੍ਰੋਬਲਮ ਕ੍ਰੀਏਟ ਹੋਣੀ ਹੈ ਜੇ ਹੋਣੀ ਹੈ ਤਾਂ। ਸੋ ਬਹੁਤ ਵਧੀਆ ਇੰਟਰਵਿਊ ਰਿਹਾ, 10 ਮਿੰਟ ਲੱਗੇ ਹੈ।
ਮੈਰਿਜ ਬੇਸ ਤੇ ਸੀਗਾ, ਸਾਰਾ ਕੁਝ ਬਾਰਡਰ ਕ੍ਰੋਸ ਕਰਕੇ ਆਇਆ ਸੀਗਾ। ਏਦਾਂ ਦੀ ਕੋਈ ਸਵਾਲ ਨਹੀਂ ਪੁੱਛਿਆ, ਕੱਖ ਵੀ ਨਹੀਂ ਪੁੱਛਿਆ। ਹਾਂ, ਇੱਕ ਜਿਹੜੇ ਥੋੜੀ ਦੇਰ ਪਹਿਲਾਂ ਕਾਲ ਕਰਕੇ ਗਏ ਸੀ, ਉਹ ਦੱਸ ਰਹੇ ਸੀ ਅਰੈਸਟ ਬਾਰੇ, ਉਹ ਮੈਂ ਕਲੀਅਰ ਕਰ ਦਿੰਦਾ, ਬਿਲਕੁਲ ਸੱਚ ਗੱਲ ਹੈ ਇਹ। ਉਹਨੇ ਮੇਰੇ ਟਰਨੀ ਨੇ 485 ਦੇ ਵਿੱਚ ਭਰਿਆ ਸੀਗਾ ਵੀ ਮੈਂ ਅਰੈਸਟ ਨਹੀਂ ਹੋਇਆ ਕਦੇ, ਤੇ ਉਹ ਅਸੀਂ ਚੇਂਜ ਨਹੀਂ ਕਰਾਇਆ। ਤੇ ਉਹ ਕਹਿੰਦੀ ਹੈ ਲੋਅਰ ਜਿਹੜੀ ਆਫਿਸਰ ਸੀ ਕਾਲੀ, ਉਹ ਕਹਿੰਦੀ ਵੀ ਤੂੰ ਅਰੈਸਟ ਹੋਇਆ। ਮੈਂ ਕਿਹਾ ਮੈਂ ਤਾਂ ਹੋਇਆ ਨਹੀਂ ਹੈ। ਫਿਰ ਉਹਨੇ ਦੱਸਿਆ, ਕਹਿੰਦੀ ਜਦੋਂ ਬਾਰਡਰ ਕ੍ਰੋਸ ਕੀਤਾ ਸੀਗਾ ਤੈਨੂੰ ਹੱਥ ਖੜੀਆਂ ਲੱਗੀਆਂ? ਮੈਂ ਕਿਹਾ ਨਹੀਂ ਲੱਗੀਆਂ। ਚੈਕਮੈਂਟ ਤੇ ਗਿਆ ਸੀ? ਮੈਂ ਕਿਹਾ ਗਿਆ ਸੀ ਮੈਂ। ਕਹਿੰਦੀ ਉੱਥੇ CBP ਨੇ ਤੈਨੂੰ ਅਰੈਸਟ ਪਾਇਆ ਹੋਇਆ ਤੇ ਉਹ ਅਰੈਸਟ ਹੀ ਰਹੂਗਾ, ਤੈਨੂੰ ਨਹੀਂ ਦਿਖ ਰਿਹਾ ਪਰ ਮੈਨੂੰ ਦਿਖ ਰਿਹਾ। ਸੋ ਉਹ ਭਾਜੀ ਦੀ ਗੱਲ ਬਿਲਕੁਲ ਸਹੀ ਹੈ, ਜੋ ਉੱਥੇ ਪਾਉਂਦੇ ਆ ਉਹ ਦਿਖਦਾ ਹੈ। ਤੇ ਮੈਂ ਹੀ ਧੰਨਵਾਦ ਕਰਦਾ ਹਾਂ। ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ, ਆ ਕੇ ਦੱਸਿਆ ਵੀ ਕਰੋ ਸਾਨੂੰ ਫਾਇਦਾ ਕਿੰਨਾ ਹੋ ਰਿਹਾ ਰੇਡੀਓ ਤੋਂ। ਸਵਾਲ ਪੁੱਛੋ ਪਰ ਦੱਸੋ ਵੀ, ਫੀਡਬੈਕ ਵੀ ਦਿਓ, ਤੇ ਭਾਜੀ ਨੂੰ ਹੌਸਲਾ ਮਿਲੇ, ਦੱਸੇ ਵੀ ਚੰਗੇ ਰਾਹ ਪਏ ਹੋਏ ਆ। ਸ਼ਨੀਵਾਰ ਦਾ ਟਾਈਮ ਗੋਲਡ ਟਾਈਮ ਹੁੰਦਾ, ਬੰਦੇ ਕੋਲ $10,000 ਬਣਾਉਣ ਲੱਗ ਜੇ ਨਾ, ਬੰਦਾ ਫੋਨ ਨਹੀਂ ਚੱਕਦਾ ਸ਼ਨੀਵਾਰ ਨੂੰ, ਤੇ ਜਿਹੜਾ ਮਿਲੀਅਨਸ ਆਫ ਡਾਲਰ ਦਾ ਟਾਈਮ ਦੇ ਰਹੇ ਹੋ ਤੁਸੀਂ। ਧੰਨਵਾਦ ਭਾਜੀ, ਮਿਹਰਬਾਨੀ ਜੀ। ਧੰਨਵਾਦ। ਸਾਡੇ ਗੂਗਲ ਤੇ ਜਾ ਕੇ ਪਲੀਜ਼ ਤਾਰੇ ਸ਼ਾਰੇ ਛੱਡੋ, ਉੱਥੇ 5 ਤੋਂ ਘੱਟ ਨਹੀਂ ਛੱਡਣੇ। ਸਾਰੇ ਜਿਹੜੇ ਵੀ ਸੁਣਦੇ ਆ, ਸਾਰੀ ਜ਼ਿੰਦਗੀ ਬਣ ਗਈ ਹੈ ਭਾਜੀ ਇਸ ਚੀਜ਼ ਨੂੰ ਲੈ ਕੇ। ਚਲੋ ਥੈਂਕ ਯੂ ਜੀ। ਹਾਂਜੀ, ਧੰਨਵਾਦ ਜੀ। ਬਾਕੀ ਸਾਰੇ ਵੀ ਜਿਹੜੇ ਸੁਣਦੇ ਆ, ਪਲੀਜ਼ ਬੇਨਤੀ ਹੈ ਤੁਹਾਨੂੰ, ਗੂਗਲ ਤੇ ਜਾ ਕੇ ਤਾਰੇ ਸ਼ਾਰੇ ਛੱਡੋ। ਤੇ ਉਹ ਮਤਲਬ ਭਾਜੀ ਹੁਣ ਕਈ ਵਾਰੀ ਨਾ ਜਨਤਾ ਦਾ ਮਤਲਬ ਕਿ ਬੰਦਾ ਕਹੇ ਕਿ ਮੈਂ ਕਿਡਨੀ ਵੀ ਵੇਚ ਦਵਾਂ ਨਾ, ਕਈ ਵਾਰੀ ਬੰਦਾ ਖੁਸ਼ ਨਹੀਂ ਹੁੰਦਾ, ਠੀਕ ਹੈ। ਤੇ ਤੁਹਾਨੂੰ ਪਤਾ ਸਾਰਿਆਂ ਨੂੰ ਕਮਿਊਨਿਟੀ ਦਾ ਮਤਲਬ ਜਿਹਨੇ ਫਾਇਦਾ ਲੈਣਾ। ਹੁਣ ਦੇਖੋ ਜਸਦੀਪ ਵਰਗੇ ਵੀ ਆ ਜਿਨ੍ਹਾਂ ਨੇ ਕਾਲ ਕਰਕੇ ਦੱਸਿਆ ਵੀ ਆਪਣੇ ਵਕੀਲ ਨੂੰ ਸਗੋਂ ਚੀਜ਼ਾਂ ਦੱਸੀਆਂ, ਆਪਣੇ ਇੱਥੋਂ ਤੁਹਾਡੇ ਤੋਂ ਗੱਲਾਂ ਸੁਣ ਕੇ। ਸੋ ਚੰਗੀ ਗੱਲ ਆ, ਜਿੰਨੇ ਕੁਐਸਚਨ ਕਰੂੰਗੇ ਉਨਾ ਹੀ ਫਾਇਦਾ ਹੁੰਦਾ। ਤੁਹਾਡਾ ਅਟਰਨੀ ਵੀ ਫਿਰ ਉਹਨੂੰ ਵੀ ਹੁੰਦਾ ਵੀ ਅੱਛਾ ਆ ਗਿਆ ਜਸਦੀਪ ਆ ਗਿਆ, ਹੁਣ ਆਪਾਂ ਕੋ ਤਿਆਰੀ ਕਰਕੇ ਰੱਖੀਏ, ਇਹਨੂੰ ਵੀ ਕੁਝ ਪੁੱਛ ਲੈਣਾ ਆਪਾਂ ਨੂੰ। ਹਾਂਜੀ, ਤੇ ਆਪਣਾ ਜਿਹੜਾ ਗੂਗਲ ਦੇ ਪੇਜ ਤੇ ਜਾਓ, ਤਾਰੇ ਸ਼ਾਰੇ ਜਿਹੜੇ ਛੱਡੋ। ਤੇ ਉਹਦੇ ਵਿੱਚ ਕੀ ਹੁੰਦਾ ਕਿ ਹੁਣ ਜ਼ਿਆਦਾਤਰ ਕੀ ਚੱਲਦਾ ਮੈਂ ਦੇਖਦਾ ਕਿ ਜਿਹੜੇ ਵਕੀਲ ਹੀ ਹੈ ਨਾ, ਕਈ ਵਾਰੀ ਉਹ ਜਿਹੜਾ ਸੀਗਾ ਕਮੈਂਟ ਪਵਾ ਦਿੰਦੇ ਲਿਖ ਕੇ, ਟਾਈਪ ਕਰਨ ਲਈ। ਮੈਂ ਕਿਹਾ ਇਹ ਤਾਂ ਪਤੰਦਰ ਨੇ ਇੰਗਲਿਸ਼ ਹੀ ਬਹੁਤ ਵਧੀਆ ਲਿਖੀ ਆ ਨਾ, ਇੰਨਾ ਤਾਂ ਮੈਂ ਕਿਹਾ ਕਿਤੇ ਕਰਦਾ ਹੁੰਦਾ ਤਾਂ ਕੇਸ ਨਾ ਮੈਂ ਕਿਤੇ ਪਾਸ ਕਰਾ ਦਿੰਦਾ। ਚੈਟ GPT ਜਿੰਦਾਬਾਦ ਆ ਨਾ। ਆਹੋ, ਏਦਾਂ ਕਰ ਲਿਆ, ਲੁੱਟ ਲਿਆ, ਫਲਾਨਾ ਲੁੱਟ ਲਿਆ, ਖਾ ਲਿਆ। ਮਤਲਬ ਕਈ ਵਾਰੀ ਏਦਾਂ ਕਿ ਹਾਸਾ ਵੀ ਕਈ ਵਾਰੀ ਮੈਂ ਉਹਨੂੰ ਪੁੱਛਦਾ, ਮੈਂ ਕਿਹਾ ਅੱਛਾ ਲੁੱਟ ਲਿਆ? ਮੈਂ ਕਿਹਾ ਤੂੰ ਏਦਾਂ ਕਹਿੰਦਾ ਸੀ ਕਿ ਪੈਸੇ ਕਿੰਨੇ ਦਿੱਤੇ? ਕਹਿੰਦਾ ਨਹੀਂ ਮੈਂ ਤਾਂ ਨਹੀਂ ਕਹਿੰਦਾ ਦਿੱਤੇ, ਮੈਂ ਬੰਦੇ ਨੂੰ ਘੇਰਿਆ। ਕਹਿੰਦਾ ਨਹੀਂ ਮੈਂ ਨਹੀਂ ਕਹਿੰਦਾ ਦਿੱਤੇ, ਕਹਿੰਦਾ ਮੈਂ ਸੁਣਿਆ ਸੀਗਾ, ਕਹਿੰਦਾ ਤੁਸੀਂ ਲੁੱਟਦੇ ਬਹੁਤ ਆ। ਮੈਂ ਕਿਹਾ ਅੱਛਾ ਕਿਹੜੇ ਵਾਲੇ ਬੰਦੇ ਤੋਂ ਸੁਣਿਆ? ਨਹੀਂ ਕਹਿੰਦਾ ਦੋਸਤਾਂ ਤੋਂ ਸੁਣਿਆ ਸੀਗਾ। ਮੈਂ ਕਿਹਾ ਅੱਛਾ ਦੋਸਤਾਂ ਤੋਂ ਸੁਣਿਆ। ਹੁਣ 6 ਸਾਲ ਦੇ ਵਿੱਚ ਤੁਸੀਂ ਮੰਨ ਲਓ ਕਿ ਤੁਸੀਂ ਕੱਚੇ ਆ ਪੱਕੇ ਆ, ਮਤਲਬ ਸੈਟਰਡੇ, ਮਤਲਬ ਤੁਸੀਂ ਇੱਕ ਗੱਲ ਸੋਚ ਕੇ ਦੇਖੋਗੇ 12 ਵਜੇ ਤੱਕ ਹਾਫ ਡੇ, ਸਾਰੇ ਪਰਿਵਾਰ ਤੋਂ ਹਰੇਕ ਤੋਂ ਦੂਰ, ਬਿਨਾਂ ਲੱਗੇ। ਤੇ ਆਪਾਂ ਦੀ ਹੁਣ ਪ੍ਰੋਫੈਸ਼ਨ ਨਾਲ ਆ, ਚਲੋ ਸ਼ੋਅ ਨਾਲ ਆ, ਤੁਹਾਡੇ ਨਾਲ ਕਮਿਟਮੈਂਟ ਆ ਤਾਂ ਹੀ ਆਈਦਾ ਨਾ। ਇਹਦੇ ਵਿੱਚ ਹੁਣ ਓਬਵੀਅਸਲੀ ਜਿਹੜੇ ਮੈਂ ਕਿਹਾ ਮੇਰੀਆਂ ਲੱਤਾਂ ਖਿੱਚਣ ਵਾਲੇ ਵੀ, ਉਹਦੇ ਵਿੱਚੋਂ ਵੀ ਕਈ ਜਿਹੜੇ ਸ਼ੋਅ ਦੇਖ ਕੇ ਹੀ ਟ੍ਰੇਨ ਹੋਏ ਆ। ਜਿਹੜੀ ਪਟੀਸ਼ਨਾਂ ਵੀ ਕਈ ਵਾਰੀ ਬਰੀਫਿੰਗ ਜਿਹੜੀਆਂ ਫਾਈਲ ਹੁੰਦੀਆਂ ਨਾ, ਇੱਕ ਲਿਖਣ ਦਾ ਬੰਦੇ ਦਾ ਲਹਿਜਾ ਹੁੰਦਾ, ਉਹ ਕਈ ਵਾਰੀ ਘੁੰਮ ਕੇ ਨਾ ਆ ਜਾਂਦੀ ਆਪਣੇ ਆਫਿਸ ਦੇ ਵਿੱਚ। ਮੈਂ ਕਿਹਾ ਯਾਰ ਲੱਗਦੀ ਤਾਂ ਮੇਰੀ ਲਿਖਾਈ ਹੈ, ਜਿਹੜਾ ਰਾਈਟਿੰਗ ਦਾ ਸਟਾਈਲ ਆ ਉਹ ਕਾਪੀ ਹੋ ਗਿਆ। ਕਿਸਾਨੀ ਅੰਦੋਲਨ ਲਾਣਾ ਸੀਗਾ, ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿਸੇ ਵਕੀਲ ਦੇ, ਇੱਕ ਵਕੀਲ ਦੀ ਡੈਕਲੇਰੇਸ਼ਨ ਦੇ ਵਿੱਚ, ਠੀਕ ਹੈ, ਕੋਈ ਲਿਆ ਕੇ ਦਿਖਾ ਦੇ ਮੈਨੂੰ ਉਸ ਤੋਂ ਪਹਿਲਾਂ ਕਿ ਕਿਸਾਨੀ ਅੰਦੋਲਨ ਨਾ ਹੋਵੇ। ਸ਼ੁਰੂ ਕਰਨ ਵਾਲੇ ਆਪਾਂ ਸੀਗੇ ਕਿ ਆਹ ਚੀਜ਼ ਜਿਹੜੀ ਸੀ ਵਿੱਚ ਲਿਖੋ। ਕਿਸਾਨੀ ਯੂਨੀਅਨ ਵਾਲੇ ਜਿਹੜੇ ਕੇਸ ਸੀਗੇ, ਸਿਸਟਮ ਜਿਹੜਾ ਹੋਰ ਚੱਲਦਾ ਸੀਗਾ, ਆਪਾਂ ਸ਼ੋਅ ਤੋਂ ਬਾਅਦ ਬਦਲ ਕੇ ਜਿਹੜਾ ਰੱਖਤਾ, ਗੇਮ ਚੇਂਜ ਜਿਹੜੀ ਪੂਰੀ ਕਰਤੀ ਸੀਗੀ। ਤੇ ਉਹ ਆਬਵੀਅਸਲੀ ਉਹ ਜਿਹੜੀ ਚੀਜ਼ ਸੀਗੀ ਉਹਦੇ ਕਰਕੇ ਜੈਲਸ ਵੀ ਬਹੁਤ ਹੋਏ ਬੰਦੇ। ਤੇ ਠੀਕ ਹੈ, ਹਰੇਕ ਬੰਦੇ ਦੀ ਗੱਲ ਕਈ ਵਾਰੀ ਨਹੀਂ ਬਣਦੀ, ਬੰਦੇ ਦੀ ਕਈ ਵਾਰੀ ਆਪ ਦੀ ਵੀ ਕੋਰਟ ਦੇ ਵਿੱਚ ਗਲਤੀ ਹੁੰਦੀ ਆ। ਮੇਰਾ ਵਕੀਲ ਗਲਤ ਆ, ਮੇਰਾ ਵਕੀਲ ਨੇ ਕੰਮ ਆ ਗਿਆ, ਮੇਰਾ ਵਕੀਲ ਨੇ ਲੁੱਟ ਲਿਆ ਮੈਨੂੰ, ਏਦਾਂ ਕਰਤਾ ਮੈਂ 10,000 ਫਿੰਗਰ ਪੁਆਇੰਟ ਕਰਨੀ ਟਰਨੀਟਰ ਕਹਿਣਾ ਜੀ ਸੌਖੀ ਆ ਨਾ। ਸੋ ਆਪਾਂ ਦੂਜੇ ਦੇ ਉੱਤੇ ਭਾਰ ਜਿਹੜਾ ਉਹ ਸੌਖਾ ਝਾੜ ਲੈਂਦੇ ਆ। ਸੋ ਇਹ ਆ ਵੀ ਜ਼ਿੰਮੇਵਾਰੀ ਲਓ, ਰਿਸਪੌਂਸਿਬਿਲਟੀ ਹਰ ਇੱਕ ਦੀ ਆਪੋ ਆਪਣੀ ਜਿਹੜੀ ਉਹ ਨਾਲ ਆ। ਵਕੀਲ ਆਪਣਾ ਕੰਮ ਕਰੇ, ਜਿਹੜਾ ਕਲਾਇੰਟ ਆ ਉਹ ਆਪਣਾ ਕੰਮ ਕਰੇ, ਫੇਰ ਹੀ ਇਹ ਟੀਮ ਜਿਹੜੀ ਬਣ ਕੇ ਅੱਗੇ ਵੱਧਦੀ ਆ। ਸੋ ਉਹਦੇ ਨਾਲ ਕਈ ਵਾਰੀ ਹੁਣ ਆ ਕੇ ਰਾਜ ਕਰਨ ਦੀ ਉਹ ਕਹਿੰਦੇ ਆ, ਹੁਣ ਕੱਲ ਕਈ ਵਾਰੀ ਛੱਡ ਕੇ ਚੱਲ ਜਾਂਦੇ ਨਾ, ਉਹਨੇ ਛੱਡ ਕੇ ਚੱਲ ਜਾਣਾ, ਉਹ 2-3 ਵਕੀਲ ਜਿਹਨਾਂ ਕੋਲ ਜਾਣਾ, ਜਦੋਂ ਛੱਡ ਕੇ ਕਿਹਨੇ ਜਾਣਾ? ਜਿਹੜੇ ਬੰਦੇ ਕੋਲ ਸਵਾਲ ਜ਼ਿਆਦਾ ਪੁੱਛਣੇ, ਉਹਨੇ ਤੰਗ ਆ ਜਾਣਾ, ਪਰੇਸ਼ਾਨ ਆਣਾ, ਯਾਰ ਇਹ ਤਾਂ ਵਕੀਲ ਨੇ ਸਵਾਲ ਹੀ ਬੜਾ ਪੁੱਛ ਲਿਆ, ਇਹ ਤਾਂ ਮੈਂ ਹਾਇਰ ਕਿੱਥੋਂ ਕਰ ਲਿਆ, ਇਹ ਤਾਂ ਮੈਨੂੰ ਪੁੱਛੀ ਜਾਂਦਾ, ਆਪ ਕਿਉਂ ਨਹੀਂ ਦੱਸਦਾ, ਆਪ ਕਿਉਂ ਨਹੀਂ ਮੇਰੀ ਕਹਾਣੀ ਬਣਾ ਕੇ ਦਿੰਦਾ। ਸੋ ਉਹ ਜਿਹੜਾ ਮਸਲਾ ਸੀਗਾ, ਹਰੇਕ ਬੰਦੇ ਦੀ ਆਪਾਂ ਨਹੀਂ ਹੈਲਪ ਕਰ ਸਕਦੇ, ਕੋਈ ਪ੍ਰੋਬਲਮ ਹੁੰਦੀ ਸ਼ਰੇਆਮ ਜਿਹੜਾ ਕਹੀਦਾ। ਪਰ ਇਹ ਹੈ ਕਿ ਜਿਹੜਾ ਇਹ ਮਨ 'ਚ ਸੀਗਾ, ਹੁਣ ਜਿੱਦਾਂ ਇਹ ਬਾਈ ਹੁਣੀ ਆਏ, ਸਾਨੂੰ ਵੀ ਵਧੀਆ ਲੱਗਦਾ ਕਿ ਚੱਲ ਯਾਰ ਠੀਕ ਹੈ, ਕੋਈ ਫੀਡਬੈਕ ਜਦੋਂ ਬੰਦਾ ਦਿੰਦਾ ਕਿ ਸ਼ੋਅ ਸੁਣ ਕੇ ਫਾਇਦਾ ਹੋਇਆ, ਆਹ ਕਰ ਲਿਆ, ਜਾਂ ਕਿਸੇ ਦੇ ਸਵਾਲਾਂ ਨਾਲ ਤੁਹਾਡਾ ਕੋਈ ਫਾਇਦਾ ਹੋ ਜਾਂਦਾ, ਉਹ ਵਧੀਆ ਲੱਗਦਾ। ਮਤਲਬ ਚਲੋ ਪ੍ਰੋਫੈਸ਼ਨ ਕੇਸ ਇੱਕ ਪਾਸੇ ਆ, ਪਰ ਇਹ ਜਿਹੜੀ ਚੀਜ਼ ਆਪਣੀ ਉਰੇ ਚੱਲ ਰਹੀ ਆ ਸੈਟਰਡੇ ਨੂੰ, ਇਹ ਇੱਕ ਡਿਫਰੈਂਟ ਚੀਜ਼ ਆ। ਸੋ ਇਹ ਹੈ ਕਿ ਇੰਨਾ ਵਧੀਆ ਲੱਗਦਾ, ਤਾਂ ਹੀ ਆਪਾਂ ਜਿਹੜਾ ਆਏ, ਤਾਂ ਆਪਾਂ ਵੀ ਕੋਈ ਬਹਾਨਾ ਲਾ ਕੇ ਨਾਗਾ ਕਰ ਲੈਣਾ ਸੀਗਾ ਭਾਈ ਨੂੰ, ਨਹੀਂ ਯਾਰ ਭਾਜੀ ਅੱਜ ਸਿਰ ਬੜਾ ਦੁਖਦਾ, ਅੱਜ ਨਹੀਂ ਆਉਂਦਾ ਉਹ। ਸਹੀ। ਅੱਛਾ, ਤੇ ਉਹ DMV ਵਾਲਾ ਮੈਂ ਆਨਲਾਈਨ ਸਰਚ ਕੀਤਾ, 90 ਦਿਨ ਪਹਿਲਾਂ ਹੀ ਤੁਸੀਂ ਰੀਨਿਊ ਕਰ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ।
ਸੋ ਉਹੀ ਚੱਕਰ ਹੋਣਾ ਫਿਰ ਬਾਈ। ਉਹ ਕਹਿੰਦੇ ਨਾ ਵੀ ਜਿਹੜੀ ਚੀਜ਼ ਦਿਖਦੀ ਨਹੀਂ, ਉਹ ਇਹ ਨਹੀਂ ਦਿਖਦੀ ਹੋਣੀ ਵੀ ਤੁਸੀਂ ਰੀਨਿਊ ਨਹੀਂ ਕਰ ਸਕਦੇ, ਉਹ ਨਹੀਂ ਉਹਨੂੰ ਦਿਸ ਰਿਹਾ ਹੋਣਾ। ਸੋ ਤੁਸੀਂ ਜਦੋਂ ਉਹੀ ਚੀਜ਼ ਕਿਉਂਕਿ ਵਰਕ ਪਰਮਿਟ ਵਾਲਾ ਤਾਂ ਜਿਹੜਾ ਜੇ USCIS ਨੇ ਅਪਰੂਵ ਕਰਤਾ ਉਹ ਆਨਲਾਈਨ ਉਹਦਾ ਡੇਟਾਬੇਸ ਹੋਣਾ ਉਹਦਾ ਇੱਕੋ ਹੀ ਹੈਗਾ, ਤੇ DMV ਨੂੰ ਕੋਈ ਐਡਾ ਖਾਸ ਕੋਈ ਐਕਸੈਸ ਨਹੀਂ ਹੈਗਾ, ਉਹ ਮਤਲਬ ਕਿ ਜਿਹੜਾ ਵੈਰੀਫਾਈ ਕਰ ਸਕਦੇ ਆ ਕਿ ਸਹੀ ਹੈ ਕਿ ਨਹੀਂ ਸਹੀ ਹੈ। ਸੋ 90 ਦਿਨ ਵਾਲਾ ਹੀ ਰੂਪ ਹੋਣਾ। ਜੀ ਜੀ। ਸਤਬੀਰ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਹੈ ਇੱਕ, ਮੈਂ K1 ਵੀਜ਼ੇ ਤੇ ਅਮਰੀਕਾ ਚ ਆਇਆ ਸੀ, ਪਰ ਮੇਰੀ ਮੈਰਿਜ ਟੁੱਟ ਗਈ, ਮੇਰਾ ਕੇਸ ਨਹੀਂ ਸਿਰੇ ਚੜਿਆ, ਤੇ ਉਸ ਤੋਂ ਬਾਅਦ ਮੈਂ ਦੁਬਾਰਾ ਮੈਰਿਜ ਕਰਵਾਈ ਆ, ਤੇ ਮੇਰਾ I-130 ਵੀ ਅਪਰੂਵ ਆ ਤੇ ਵੇਵਰ ਵੀ ਅਪਰੂਵ ਆ, ਪਰ DS-260 ਫਾਈਲ ਕੀਤੇ ਨੂੰ, ਫਾਰਮ ਭਰਿਆ ਨੂੰ ਆਲਮੋਸਟ 5 ਮਹੀਨੇ ਹੋ ਗਏ, ਤੇ ਇੰਟਰਵਿਊ ਡੇਟ ਕੁਛ ਪਤਾ ਵੀ ਕੀ ਚੱਲ ਰਹੀ ਆ? ਹੁਣ ਮੇਰੀ ਇੰਡੀਆ ਇੰਟਰਵਿਊ ਹੋਈ। ਹਾਂਜੀ। ਤਾਂ ਸਿਟੀਜ਼ਨ ਨਾਲ ਦੇਖੋ ਜੀ, ਵਿਆਹ ਕਰਾ ਕੇ ਕੋਈ ਅੱਛਾ ਜਿਹੜਾ ਪਹਿਲਾਂ ਇਸ ਤੋਂ ਪਹਿਲਾਂ ਇੱਕ ਸਟੈਪ ਬੈਕ ਲਈਏ, ਜਿਹੜਾ ਤੁਹਾਡਾ K1 ਵਾਲਾ ਸੀਗਾ ਉਹ ਇੰਡੀਅਨ ਕੁੜੀ ਨਾਲ ਵਿਆਹ ਕਰਾਇਆ ਸੀਗਾ? ਹਾਂਜੀ। ਤੇ ਉਹਦੇ ਵਿੱਚ 485 ਫਿਰ ਉਹਨਾਂ ਵਿਆਹ ਵਾਲਾ ਜਿਹੜਾ ਸੀਗਾ ਡਿਨਾਈ ਕੀਤਾ ਸੀਗਾ ਕਿ ਫਾਈਲ ਹੀ ਨਹੀਂ ਕੀਤਾ ਤੁਸੀਂ? ਨਹੀਂ, ਸਭ ਕੁਝ ਫਾਈਲ ਕੀਤਾ ਸੀਗਾ, ਤੇ ਸਾਡਾ ਡਿਵੋਰਸ ਹੋ ਗਿਆ, ਉਸ ਦੇ ਕਰਕੇ ਫਿਰ ਕੇਸ ਅੱਗੇ ਨਹੀਂ ਜਾ ਸਕਦਾ। ਮਤਲਬ ਉਹਦੇ ਵਿੱਚ ਕੋਈ ਫਾਈਂਡਿੰਗ ਪੁੱਠੀ ਸਿੱਧੀ ਫਾਈਂਡਿੰਗ ਨਹੀਂ ਉਹਨਾਂ ਨੇ ਕੀਤੀ, ਫਰਾਡ ਵਾਲੀ? ਕੁਝ ਗਲਤ ਨਹੀਂ ਸੀਗਾ। ਅੱਛਾ। ਦੇਖੋ ਜਿਹੜਾ US ਸਿਟੀਜ਼ਨ ਦੇ ਜਿਹੜੇ ਸਪਾਊਸ ਹੁੰਦੇ ਆ, ਏਦਾਂ ਕੋਈ ਉਹਨਾਂ ਦਾ ਬੈਕਲੌਗ ਤਾਂ ਨਹੀਂ ਉਹਨਾਂ ਦਾ ਕੋਈ ਹੈਗਾ, ਕਿਉਂਕਿ ਵੀਜ਼ਾ ਅਵੇਲੇਬਲ ਹੀ ਆ। ਹੁਣ ਇਹ ਜਿਹੜੀ ਤੁਹਾਡੀ ਚੀਜ਼ ਹੈਗੀ ਨਾ, ਇਹ ਹੈਗੀ ਸਿਰਫ ਜਿਹੜਾ ਕੌਂਸਲਰ ਆਫਿਸਰ ਕੌਂਸਲੇਟ ਜਿਹੜੀ ਹੈਗੀ ਆ, ਉੱਥੇ ਡਿਲੇ ਭਾਵੇਂ H1B ਵੀਜ਼ਾ ਲੈ ਲਓ, ਕੋਈ ਵੀ ਲੈ ਲਓ, ਕਾਫੀ ਡਿਲੇ ਜਿਹੜੇ ਚੱਲਦੇ। ਸੋ ਤੁਸੀਂ ਉਹ ਚੀਜ਼ ਜਿਹੜੇ ਕਹਿ ਲਓ ਇੱਕ ਤਰ੍ਹਾਂ ਘਿਰੇ ਹੋਏ ਆ, ਤਾਂ ਇਹਦੇ ਵਿੱਚ ਕੋਈ ਵੈਸੇ ਵੇਟ ਨਹੀਂ ਹੋਣੀ ਚਾਹੀਦੀ DS-260 ਦਾ, ਇਟ ਕੁਡ ਬੀ ਐਨੀ ਟਾਈਮ। ਧੰਨਵਾਦ ਵੀਰ ਜੀ। ਥੈਂਕ ਯੂ ਜੀ। ਜੀ। ਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆ ਵਕੀਲ ਸਾਹਿਬ ਨੂੰ, ਆਪਣੇ ਟਰਕੀ ਜਨਾ ਸਾਹਿਬ। ਭਾਜੀ ਮੇਰੀ ਵਾਈਫ ਇੱਥੇ 1984 ਦੇ ਵਿੱਚ ਆਈ ਸੀਗੀ ਪਰਮਾਨੈਂਟ, ਇਹਦੇ ਕੋਲ ਜਿੱਦਾਂ ਪਰਮਾਨੈਂਟ ਗ੍ਰੀਨ ਕਾਰਡ ਹੈਗਾ ਨਾ, ਤੇ ਜਿੱਦਾਂ ਇਹਦੇ ਪੇਰੈਂਟਸ ਨੇ ਅਪਲਾਈ ਕੀਤਾ ਸੀ। ਮੇਰਾ ਕੁਐਸਚਨ ਹੈਗਾ, ਅੱਗੇ ਇਹਦਾ 3 ਵਾਰੀ ਇੰਡੀਅਨ ਪਾਸਪੋਰਟ ਰਿਨਿਊ ਹੋਇਆ ਸੈਨ ਫਰਾਂਸਿਸਕੋ ਤੋਂ, ਉਹ ਹੁਣ ਐਤਕੀ ਮੈਂ ਇੱਥੇ ਸਿਆਟਲ ਅਪਲਾਈ ਕੀਤਾ, ਉਹ ਕਹਿੰਦੇ ਵੀ ਤੁਹਾਡੇ ਤੇ ਗ੍ਰੀਨ ਕਾਰਡ ਦੀ ਐਕਸਪਾਇਰੇਸ਼ਨ ਡੇਟ ਨਹੀਂ ਹੈਗੀ। ਅਖੇ ਸਾਨੂੰ ਤਾਂ ਐਕਸਪਾਇਰੇਸ਼ਨ ਡੇਟ ਵਾਲਾ ਗ੍ਰੀਨ ਕਾਰਡ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਹੋਣਾ ਜਿਹੜੇ 1984 ਤੋਂ ਲੈ ਕੇ 1992 ਦੇ ਵਿੱਚ ਆਏ, ਪਰ ਉਹਨਾਂ ਦੀ ਐਕਸਪਾਇਰੇਸ਼ਨ ਡੇਟ ਨਹੀਂ ਸੀ ਹੁੰਦੀ। ਹਾਂਜੀ। ਉਹ ਕਹਿੰਦੇ ਆ ਵੀ ਹੁਣ ਤੁਹਾਡਾ ਪਾਸਪੋਰਟ ਤਾਂ ਰਿਨਿਊ ਕਰਾਉਣਾ, ਵੀ ਸਾਨੂੰ ਐਕਸਪਾਇਰੇਸ਼ਨ ਵਾਲਾ ਗ੍ਰੀਨ ਕਾਰਡ ਲਿਆਣ ਕੇ ਦਿਓ। ਉਹ ਹੁਣ ਪਾਸਪੋਰਟ ਕਿਹੜਾ? ਇੰਡੀਆ ਦਾ ਪਾਸਪੋਰਟ। ਹਾਂਜੀ ਹਾਂਜੀ। ਦਫਾ ਕਰੋ ਭਾਜੀ ਇੰਡੀਅਨ ਪਾਸਪੋਰਟ ਨੂੰ, ਤੁਸੀਂ ਅਮਰੀਕਾ ਦਾ ਪਾਸਪੋਰਟ ਅਪਲਾਈ ਕਰੋ, ਆਪਾਂ ਕੀ ਇੰਡੀਅਨ ਵਾਲੇ ਕੋਲ ਲੈਣਾ? ਇਹਨੂੰ ਜਿੱਦਾਂ ਥੋੜੀ ਜਿਹੀ ਇੰਗਲਿਸ਼ ਦੀ ਪ੍ਰੋਬਲਮ ਹੈਗੀ ਆ, ਮੈਂ ਤਾਂ ਕਰਕੇ ਨਹੀਂ ਨੇਚਰ ਦਾ ਕੀਤਾ ਹੈਗਾ। ਉਹ ਹੁਣ ਨਹੀਂ, ਹੁਣ ਤਾਂ ਦੇਖੋ 84 ਦੇ ਆਏ ਆ, 20 ਸਾਲ ਹੋ ਗਏ। ਪ੍ਰੋਬਲਮ ਇਹ ਹੈ ਕਿ I-90 ਫਾਰਮ ਭਰ ਕੇ ਨਾ ਤੁਸੀਂ ਕਰ ਸਕਦੇ ਆ ਗ੍ਰੀਨ ਕਾਰਡ ਦੂਜੇ ਵਾਲਾ, ਪਰ ਉਹ ਫਿਰ ਤੁਹਾਨੂੰ ਰਿਨਿਊ ਕਰਨਾ ਪੈਣਾ। ਇਹ ਤੁਹਾਡਾ ਜਿਹੜਾ ਤੁਸੀਂ ਕਹ ਲਓਗੇ ਕਿ ਲਾਈਫ ਲੌਂਗ ਜਿਹੜਾ ਸਿਸਟਮ ਜਿਹੜਾ ਚੱਲਿਆ ਵਾ, ਤੇ ਹੁਣ ਅਮਰੀਕਾ ਵਾਲੇ ਤਾਂ ਰੈਕਗਨਾਈਜ਼ ਕਰਦੇ ਆ। ਹੁਣ ਮੈਂ ਕਿਹਾ ਇੰਡੀਆ ਵਾਲੇ ਨੇ ਆਪਣਾ ਹੀ ਰੂਲ ਕੱਢ ਲੈਂਦੇ ਕਿ ਐਕਸਪੀਰੇਸ਼ਨ ਡੇਟ ਵਾਲਾ ਚਾਹੀਦਾ, ਤੇ ਇਹਦੇ ਵਿੱਚ I-90 ਫਾਰਮ ਭਾਜੀ। ਹਾਂਜੀ, ਕਿਉਂਕਿ 1989 ਤੋਂ ਵੀ ਮੇਰਾ ਜਿਹੜਾ ਗ੍ਰੀਨ ਕਾਰਡ ਸੀ ਉਹਦੀ ਕੋਈ ਐਕਸਪਾਇਰੇਸ਼ਨ ਨਹੀਂ। ਮੈਂ ਤਾਂ ਚਲੋ 4-5 ਸਾਲਾਂ ਬਾਅਦ ਸਿਟੀਜ਼ਨਸ਼ਿਪ ਲੈ ਲਈ ਸੀ। ਇਹਦੀ ਫਿਰ ਇੰਗਲਿਸ਼ ਦੀ ਪ੍ਰੋਬਲਮ ਕਰਕੇ ਫਿਰ ਹੁਣ ਜਦੋਂ ਇੰਗਲਿਸ਼ ਬੋਲਣ ਲੱਗੀ ਆ ਇਹਦਾ। ਹਾਂਜੀ, ਏਜ ਆਪਣੀ 55 ਤੋਂ ਉੱਤੇ ਆ ਕਿ ਥੱਲੇ ਆ? ਇਹਦੀ ਉੱਪਰ ਹੈ, ਮੇਰਾ 62 ਦੀ ਆ। 55 ਤੇ ਉਹ ਰੂਲ ਹੈਗੇ ਥੋੜੀ ਬਹੁਤ ਉਹ ਐਗਜ਼ੈਂਪਸ਼ਨ ਦੇ ਦਿੰਦੇ ਆ। 55 ਤੇ 20 ਸਾਲ ਜਿਹੜਾ ਬੰਦੇ ਨੂੰ ਪਰਮਾਨੈਂਟ ਰੈਜ਼ੀਡੈਂਟ ਹੋ ਜਾਏ, ਜਾਂ 65 ਸਾਲ ਦੀ ਉਮਰ ਹੋਵੇ ਤਾਂ 15 ਸਾਲ ਜਿਹੜਾ। ਭਾਜੀ ਰਾਜਕਰਨ ਜੀ ਤੁਸੀਂ ਮਾੜਾ ਜਿਹਾ ਗੂਗਲ ਕਰਕੇ ਵੀ ਦੱਸ ਦਿਓ ਐਗਜ਼ੈਕਟਲੀ, ਤੇ ਉਹਦੇ ਵਿੱਚ ਕਈ ਵਾਰੀ ਉਹ ਛੋਟ ਜਿਹੇ ਦੇ ਦਿੰਦੇ ਆ ਬੰਦੇ ਨੂੰ, ਜੇ ਲਰਨਿੰਗ ਪ੍ਰੋਬਲਮ ਜਿਹੜੀ ਹੈਗੀ ਆ, ਜੇ ਵਾਕਈ ਬੰਦੇ ਨੂੰ ਪ੍ਰੋਬਲਮ ਹੈਗੀ ਆ। ਪਰ ਇਹ ਵਾਲੀ ਸਰਕਾਰ ਜਿਹੜੀ ਸੀਗੀ, ਇਹਨਾਂ ਨੇ ਸਿਟੀਜ਼ਨਸ਼ਿਪ ਵਾਲਾ ਕੰਮ ਐਕਚੁਅਲੀ ਇਹਦੇ ਵਿੱਚ ਹੋਰ ਟਾਈਟ ਕਰਤਾ। ਇਹ ਤਾਂ ਕਹਿੰਦੇ ਆ ਕਿ ਜੇ ਭਾਵੇਂ ਬੰਦਾ ਸਾਰਾ ਸਹੀ ਵੀ ਆ, ਮੋਰਲ ਕਰੈਕਟਰ ਵੀ, ਉਹਨੂੰ ਵੀ ਸਿਟੀਜ਼ਨ ਨਾ ਬਣਾਓ, ਉਹਦੇ ਗੁਆਂਢੀਆਂ ਤੋਂ ਜਾ ਕੇ ਪੁੱਛਤਾਛ ਕਰੋ ਪਹਿਲਾਂ। ਤੇ ਹੁਣ ਤੁਹਾਡੀ ਫਿਰ ਸਿਚੁਏਸ਼ਨ ਉਹੀ ਹੈ ਕਿ ਕੰਪਲਿਕੇਟਡ ਹੀ ਆ। I-90 ਫਾਈਲ ਕਰਕੇ ਜਿਹੜਾ ਫਾਰਮ ਹੈਗਾ ਆਪਣਾ ਗ੍ਰੀਨ ਕਾਰਡ, ਤੁਸੀਂ ਦੂਜਾ ਮਾਡਰਨ ਵਾਲਾ ਜਿਹੜਾ ਲੈ ਸਕਦੇ ਆ, ਉਹਨਾਂ ਦੇਖ ਲਓ ਤੁਹਾਨੂੰ ਜੇ ਫਰਕ ਪੈਂਦਾ। ਜੀ, ਐਲੀਜੀਬਿਲਟੀ ਰਿਕੁਆਇਰਮੈਂਟਸ ਜਿਹੜੀਆਂ ਉਹ ਤੁਸੀਂ ਚੈੱਕ ਕਰ ਸਕਦੇ ਆ ਉਹਦੇ ਤੇ। ਕੋਈ ਨਹੀਂ,
ਆਪਾਂ ਤੁਹਾਨੂੰ ਜਿਹੜਾ ਆ ਉਹ ਦੇਖ ਲਓ। ਵੈਸੇ USCIS ਦੀ ਵੈਬਸਾਈਟ ਦੇ ਉੱਤੇ ਜਿਹੜੇ ਉਹ ਲਿਖਿਆ ਹੀ ਆ ਵੀ ਐਲੀਜੀਬਲ ਆ, ਕਿੱਦਾਂ ਆ, ਕੀ ਛੋਟ ਹੈਗੀ ਆ ਤੁਹਾਨੂੰ ਜੀ। ਇਹ ਜੀ ਐਕਸੈਪਸ਼ਨ, ਹਾਂਜੀ ਐਕਸੈਪਸ਼ਨ ਐਂਡ ਅਕੋਮੋਡੇਸ਼ਨ ਹੈਗੀਆਂ ਇੰਗਲਿਸ਼ ਲੈਂਗੁਏਜ ਦੀਆਂ। ਇਹ ਹੈਗੀਆਂ ਕਿ ਜੇ 50 ਸਾਲ ਤੋਂ ਜ਼ਿਆਦਾ ਉਮਰ ਹੈਗੀ ਹੈ ਬੰਦੇ ਦੀ, 20 ਸਾਲ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਐਜ਼ ਅ ਗ੍ਰੀਨ ਕਾਰਡ ਹੋਲਡਰ, ਉਹਨੂੰ ਛੋਟ ਦੇ ਸਕਦੇ ਆ। ਜਾਂ ਉਹਦੀ 55 ਸਾਲ ਉਮਰ ਹੈਗੀ ਤੇ 15 ਸਾਲ ਤੋਂ ਉਹ ਅਮਰੀਕਾ 'ਚ ਰਹਿ ਰਿਹਾ, ਉਹਨੂੰ ਉਹ ਛੋਟ ਦੇ ਸਕਦੇ ਆ ਇੰਗਲਿਸ਼ ਟੈਸਟ ਦੀ। ਤੇ ਉਹਨੂੰ ਸਿਵਿਕ ਟੈਸਟ ਜਿਹੜਾ ਹੁੰਦਾ ਉਹ ਲੈਣ ਦੀ ਰਿਕੁਆਇਰਮੈਂਟ ਨਹੀਂ ਹੈਗੀ। ਮਤਲਬ ਕਿ ਘੱਟੋ ਘੱਟ ਜਿਹੜਾ ਸੀਗਾ 50 ਸਾਲ ਇਹਨੂੰ 20 ਸਾਲ ਅਮਰੀਕਾ 'ਚ ਰਹੇ ਹੋਣੇ ਚਾਹੀਦੇ ਆ, 55 ਸਾਲ ਇਹਨੂੰ ਘੱਟੋ ਘੱਟ 15 ਸਾਲ ਜਿਹੜੇ ਅਮਰੀਕਾ 'ਚ ਰਹੇ ਹੋਣੇ ਚਾਹੀਦੇ ਆ। ਤੇ ਉਹ ਫਿਰ ਆਪਣਾ ਜਿਹੜਾ ਸਿਵਿਕਸ ਵਾਲਾ ਜਿਹੜਾ ਇਹਨਾਂ ਦਾ ਟੈਸਟ ਹੈਗਾ ਉਹ ਆਪਣੀ ਜਿਹੜੀ ਨੇਟਿਵ ਲੈਂਗੁਏਜ ਪੰਜਾਬੀ ਦੇ ਵਿੱਚ ਦੇ ਸਕਦਾ ਤੇ ਇੰਗਲਿਸ਼ ਦੀ ਛੋਟ ਕਰ ਦਿੰਦੇ ਜੀ। ਲਓ ਜੀ, ਦੱਸਤਾ ਜੋ। ਹਾਂਜੀ ਲੱਕੀ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀਗਾ ਜੀ, ਮੇਰਾ ਫਰੈਂਡ ਸੀ, ਉਹ ਪਿਓ ਪੁੱਤ ਨਾਲ ਇਕੱਠੇ ਆਏ ਸੀਗੇ ਜੀ, ਤੇ ਉਹਨਾਂ ਦੀ ਦੋਵਾਂ ਦੀ ਅਣਬਣ ਹੋ ਗਈ ਜੀ, ਤੇ ਉਹ ਬੇਟੇ ਦਾ ਗਾਰਡੀਅਨ ਦਾ ਕੇਸ ਲਾਤਾ ਸੀਗਾ ਜੀ। ਓਕੇ। ਤੇ ਗਾਰਡੀਅਨ ਦਾ ਕੇਸ ਪਾਸ ਹੋ ਗਿਆ ਜੀ, ਤੇ ਉਹਨੂੰ ਨਾ ਮੁੰਡੇ ਨੂੰ ਟਰੱਕ ਤੇ ਸਪੀਡ ਦੀ ਟਿਕਟ ਮਿਲੀ ਹੋਈ ਆ ਜੀ। ਜੀ ਉਹਦੀ ਕੋਈ ਦਿੱਕਤ ਆ ਸਕਦੀ ਹੈ ਜੀ? 360 ਆਉਂਦਾ ਜਿਹੜਾ ਜੀ। ਰੈਕਲੈਸ ਤਾਂ ਨਹੀਂ ਹੈਗੀ? ਰੈਕਲੈਸ ਡਰਾਈਵਿੰਗ, ਸੌਰੀ ਕਿੱਦਾਂ ਜੀ? ਕਾਦੀ ਟਿਕਟ, ਕਾਦੀ ਰੈਕਲੈਸ ਡਰਾਈਵਿੰਗ ਦੀ? ਰੈਕਲੈਸ ਡਰਾਈਵਿੰਗ ਤਾਂ ਨਹੀਂ ਹੈਗੀ, ਜਿੱਦਾਂ ਬਹੁਤ ਜ਼ਿਆਦਾ ਸਪੀਡ, ਜਾਂ 30 ਤੋਂ ਵੀ ਜ਼ਿਆਦਾ ਉੱਤੇ ਸਪੀਡ ਨਾਲ ਰੈਕਲੈਸ ਡਰਾਈਵਿੰਗ ਦੀ ਟਿਕਟ ਹੈਗੀ ਬੰਦੇ ਨੂੰ? 15-17 ਦੀ ਸੀ ਜ਼ਿਆਦਾ ਜੀ, ਸਪੀਡ ਤੋਂ, ਲਿਮਿਟ ਤੋਂ। ਹਾਂਜੀ, ਸੋ ਮੇਰੇ ਹਿਸਾਬ ਨਾਲ ਨਹੀਂ ਪ੍ਰੋਬਲਮ ਆਣੀ ਭਾਜੀ ਇਹਦੇ ਵਿੱਚ। ਅੱਛਾ ਜੀ, ਠੀਕ ਆ ਜੀ। ਤੇ ਉਹ ਮੰਨ ਲਓ ਹੁਣ ਰਹਿੰਦੇ ਤਾਂ ਅਲੱਗ ਅਲੱਗ, ਦੋਨੋਂ ਜਣੇ ਅਣਬਣ ਹੋ ਗਈ ਸੀ ਉਹਨਾਂ ਦੀ, ਤੇ ਕੇਸ ਉਹਨਾਂ ਦਾ ਇਕੱਠਾ ਜੀ ਜਿਹੜਾ ਸਾਲਮ ਵਾਲਾ ਕੇਸ ਜੀ ਉਹਦਾ ਨਾ ਸੈਵਰ ਕਰੋ, ਉਹਨੂੰ ਮੋਸ਼ਨ ਟੂ ਸੈਵਰ ਕਰੋ ਕੇਸ ਦੇ ਵਿੱਚ, ਤੇ ਆਪਣਾ ਕੇਸ ਜਿਹੜਾ ਅਲੱਗ ਲਾਵੇ ਤੇ ਉਹਨੂੰ ਐਡਮਿਨ ਕਲੋਜ਼ ਕਰਨ ਦੀ ਕੋਸ਼ਿਸ਼ ਕਰੇ। 360 ਕਦੋਂ ਉਹਦਾ ਪਾਸ ਹੋਇਆ ਸੀਗਾ? 360 ਪਾਸ ਹੋਇਆ ਨਹੀਂਗਾ ਜੀ ਅਜੇ, ਕੇਸ ਪਾਸ ਹੋ ਗਿਆ ਸੀ, ਪ੍ਰੂਵ ਹੋ ਗਿਆ ਸੀਗਾ, 2 ਮਹੀਨੇ ਹੋ ਗਏ ਜੀ। ਛੋਟੀ ਅਦਾਲਤ ਚੋਂ ਜਿਹੜਾ ਅੱਛਾ ਉਹ ਗਾਰਡੀਅਨਸ਼ਿਪ ਦਾ ਅਪਰੂਵ ਹੋ ਗਿਆ, ਪਰ 360 ਨਹੀਂ ਹੋਇਆ, ਇਹ ਕਹਿੰਦੇ ਆ? ਜਦੋਂ ਤੁਹਾਡਾ 360 ਅਪਰੂਵ ਹੋ ਜਾਂਦਾ ਨਾ, ਤੇ ਤਰੀਕ ਕਦੋਂ ਆਉਣ ਦੀ ਕੇਸ ਦੀ? ਉਹ ਹੈਗੀ ਹੈ 26 ਦਸੰਬਰ 'ਚ ਹੈ ਜੀ। ਕੇਸ ਪਾਸ ਹੋਣ ਤੋਂ ਬਾਅਦ ਨਾ ਤੁਸੀਂ ਮੋਸ਼ਨ ਟੂ ਸੈਵਰ ਕਰੋ। ਉਹਨਾਂ ਦੋ ਚੀਜ਼ਾਂ ਹੋਣੀਆਂ, ਇੱਕ ਤਾਂ ਇਹਨੂੰ ਟਾਈਮ ਮਿਲ ਜਾਣਾ ਮੁੰਡੇ ਨੂੰ, ਠੀਕ ਹੈ, ਅਣਬਣ ਹੋ ਗਈ ਇਹਦੀ ਕਿ ਮੈਂ ਕਰਨਾ ਨਹੀਂ, ਤੇ ਉਹਨੂੰ ਦੱਸਣਾ ਪੈਣਾ ਸਾਰਾ ਕਿ ਅਣਬਣ ਹੈਗੀ। ਤੇ ਵਾਕਈ ਜੇ ਅਣਬਣ ਨਾ ਹੋਈ ਤੇ ਇਕੱਠੇ ਰਹਿ ਰਹੇ ਹੋਏ, ਉਹ ਪ੍ਰੋਬਲਮ ਡਿਫਰੈਂਟ ਹੋ ਗਈ ਕਿ ਝੂਠਾ ਗਾਰਡੀਅਨਸ਼ਿਪ ਵਾਲਾ ਲਗਾਇਆ। ਪਰ ਜੇ ਵਾਕਈ ਉਹਨਾਂ ਦੀ ਅਣਬਣ ਹੈਗੀ, ਬੰਦਾ ਦੱਸ ਸਕਦਾ ਉਹਨਾਂ ਨੂੰ ਕਿ ਬਈ ਆਪਣੀ ਅਣਬਣ ਆਪਾਂ ਕੇਸ ਇਕੱਠੇ ਲੜ ਨਹੀਂ ਸਕਦੇ ਤੇ ਮੇਰਾ ਗਾਰਡੀਅਨਸ਼ਿਪ ਦਾ ਵੀ ਅਪਰੂਵ ਆ। ਸੋ ਉਹ ਮੋਸ਼ਨ ਟੂ ਸੈਵਰ ਜਿਹੜੀ ਫਾਈਲ ਕਰਨੀ ਪੈਣੀ ਕਿ ਕੇਸ ਅਲੱਗ-ਅਲੱਗ ਕਰ ਦੋ। ਕੇਸ ਇੱਕ ਵਾਰੀ ਅਲੱਗ ਹੋ ਜਾਂਦੇ ਆ ਤੇ ਉਹਦੇ ਵਿੱਚ ਮੁੰਡੇ ਨੂੰ ਥੋੜਾ ਜਿਹਾ ਟਾਈਮ ਵੀ ਮਿਲ ਜੂਗਾ। ਤੇ ਪਰ ਫਿਰ ਇਹ ਹੈ ਕਿ ਜੇ ਫਾਦਰ ਦਾ ਕੇਸ ਪਾਸ ਹੁੰਦਾ ਤਾਂ ਮੁੰਡੇ ਨੂੰ ਬੈਨੀਫਿਟ ਨਹੀਂ ਉਹਦਾ ਹੋਣਾ, ਮਤਲਬ ਦੋਨੋਂ ਬੰਨੇ ਨਹੀਂ ਚੀਜ਼ ਉਹ ਚੱਲ ਸਕਦੀ। ਮੇਕ ਸ਼ੋਰ ਕਰੇ ਸਟੋਰੀਆਂ ਨਾ ਪਾਈਆਂ ਹੁਣ ਬਾਪੂ ਤੇਰੇ ਕਰਕੇ ਵੀ ਆ ਕਰਤਾ ਆ। ਹੁਣ ਉਹ ਵੀ ਚੀਜ਼ਾਂ ਅੱਜ ਕੱਲ ਚੈੱਕ ਕਰਦੇ ਆ, ਦੇਖ ਲੈਣ ਜਰਾ। ਸੰਘੇੜਾ। ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਵਕੀਲ ਨੂੰ ਤੇ ਵਕੀਲ ਦੇ ਮੁਨਸ਼ੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰਾ ਵੀਰ ਜੀ। ਅੱਛਾ ਜੀ, ਆਪਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਣਾ ਕੋਸ਼ਿਸ਼ ਕੀ ਕਰੀਦੀ ਹੁੰਦੀ ਕਿ ਜਨਤਾ ਦਾ ਟਾਈਮ ਬਚ ਜਾਵੇ, ਹੋਰ ਕੋਈ ਗੱਲ ਨਹੀਂ ਇਹਦੇ ਵਿੱਚ ਹੈਗੀ। ਇਹ ਕੋਈ ਪਰਸਨਲੀ ਲੈਣ ਵਾਲੀ ਮੇਰਾ ਵੀਰ ਗੱਲ ਨਹੀਂ ਹੈਗੀ ਇੰਨੀ ਜਿੰਨਾ ਤੁਸੀਂ ਲੈ ਗਏ। ਸੁਣਿਓ, ਦੱਸੋ ਮੇਰੀ ਬੇਨਤੀ ਸੁਣਿਓ। ਮੇਰੀ ਨੂੰਹ ਨੇ ਅਪਲਾਈ ਕੀਤਾ ਸੀ ਆਪਣੇ ਡੈਡੀ ਦਾ, ਤੇ ਉਹਦੀ ਹੁਣ ਡੇਟ ਆਈ ਸੀਗੀ ਇੰਟਰਵਿਊ ਦੀ, ਤੇ ਉਹਨੂੰ ਉਹਦਾ ਭਰਾ ਕਿੱਥੇ ਆਇਆ ਕੱਚਾ, 2 ਸਾਲ ਹੋ ਗਏ ਉਹਨੂੰ ਆਏ, ਵਰਕ ਪਰਮਿਟ ਮਿਲਿਆ ਕੰਮ ਕਰਦਾ। ਤੇ ਉਹਨੂੰ ਉੱਥੋਂ ਪੁੱਛ ਕੇ ਦੱਸਿਆ ਤਾਂ ਉਹਨੂੰ ਦੱਸ ਕਹਿ ਦਿੱਤਾ, ਉਹਨੂੰ ਝੂਠ ਬੋਲ ਦਿੱਤਾ ਵੀ ਮੇਰਾ ਮੁੰਡਾ ਨਹੀਂ ਗਿਆ ਆ। ਅੱਛਾ, ਤੇ ਹੁਣ ਕੀ ਪ੍ਰੋਸੀਜਰ ਹੋਊਗਾ? ਸੋ ਭੈਣ ਭਰਾ ਵਾਲੇ ਕੇਸ ਡੇਟ ਆਈ ਸੀ ਕਿ ਬੱਚਿਆਂ ਨੇ? ਕੁੜੀ ਨੇ ਆਪਣੇ ਡੈਡੀ ਦਾ ਅਪਲਾਈ ਕੀਤਾ ਸੀ। ਉਹ ਠੀਕ ਹੈ, ਤੇ ਮੁੰਡਾ ਜਿਹੜਾ ਸੀਗਾ ਉਹ ਆਲਰੇਡੀ ਕੱਚਾ ਸੀਗਾ। ਇੱਕ ਭਰਾ ਪਹਿਲਾਂ ਇੱਥੇ ਆਇਆ ਕੱਚਾ, 2 ਸਾਲ ਹੋ ਗਏ, ਉਹ ਵਰਕ ਪਰਮਿਟ ਮਿਲਿਆ ਕੰਮ ਕਰਦਾ ਆ, ਤੇ ਡੈਡੀ ਦੀ ਸੀ ਇੰਟਰਵਿਊ 13 ਤਰੀਕ ਨੂੰ। ਸਮਝ ਗਿਆ। ਤੇ ਹੁਣ ਜਿਹੜੀ ਇੰਟਰਵਿਊ ਉਹਨਾਂ ਦੀ ਆਲਰੇਡੀ ਹੋ ਗਈ ਹੈ, ਉਹਦੇ ਵਿੱਚ ਉਹ ਕਹਿ ਕੇ ਆ ਗਏ ਕਿ ਨਹੀਂ ਸੀਗਾ ਤੇ ਉਹਨਾਂ ਨੇ ਫੜ ਲਿਆ, ਇਹ ਕਹਿ ਰਹੇ ਤੁਸੀਂ? ਹਾਂਜੀ। ਤੇ ਹਾਂਜੀ, ਫਿਰ ਮਿਸ ਰੈਪਰੈਜ਼ੈਂਟੇਸ਼ਨ ਦੇ ਵਿੱਚ ਇਹ ਆ ਜਾਂਦੀ ਚੀਜ਼। ਤੇ ਏਲੀਅਨ ਸਮਗਲਿੰਗ ਵੀ ਲਾਈ ਆ ਹੁਣ ਉਹਨਾਂ ਨੇ ਕਿ ਨਹੀਂ? ਹਾਂਜੀ,
ਏਲੀਅਨ ਸਮਗਲਿੰਗ ਦੀ ਧਾਰਾ ਲਾਈ ਹੈ ਕਿ ਕੱਲੀ ਮਿਸਰੈਪ੍ਰੈਜ਼ੈਂਟੇਸ਼ਨ ਦੀ ਲਾਈ? ਨਹੀਂ, ਮੈਨੂੰ ਪੇਪਰ ਦੇ ਦਿੱਤਾ ਕਿ ਮੈਂ ਅਪੀਲ ਕਰੋ। ਹਾਂਜੀ, ਸੋ ਧਾਰਾ ਹੁੰਦੀ ਹੈ, ਤੁਸੀਂ ਇਹ ਨਾ ਵਕੀਲ ਤੋਂ ਚੈੱਕ ਕਰਾਓ, ਜਿਹੜਾ ਵੀ ਜਿਹਨੇ ਵੀ ਕੰਮ ਕੀਤਾ ਇਹ ਨਾ, ਜਿਹੜਾ ਵੀ ਵਕੀਲ ਹੈਗਾ ਉਹ ਤੋਂ ਚੈੱਕ ਕਰਾਓ, ਤੁਹਾਨੂੰ ਵੇਵਰ ਕਰਨਾ ਪੈਣਾ ਇਹਦੇ ਵਿੱਚ। ਅੱਛਾ ਜੀ। ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਅੱਜ ਤੋਂ 12-13 ਸਾਲ ਪਹਿਲਾਂ ਸਿਟੀਜ਼ਨ ਲਈ ਅਪਲਾਈ ਕੀਤਾ, ਸਿਟੀਜ਼ਨ ਹੋ ਗਈ, ਇੰਟਰਵਿਊ ਪਾਸ ਹੋ ਗਈ, ਸਭ ਕੁਝ ਨਹੀਂ ਕਿਹਾ ਭਾਈ ਪੇਪਰ ਦੇਤਾ ਭਾਈ ਤੁਸੀਂ 28 ਦਸੰਬਰ ਨੂੰ ਆ ਜਾਓ ਸਹੁੰ ਚੱਕਣ ਸੈਨ ਫਰਾਂਸਿਸਕੋ। ਹਾਂਜੀ। ਤੇ ਉਹ ਤੇ 24 ਨੂੰ ਕ੍ਰਿਸਮਸ ਈਵ ਨੂੰ ਥੋੜੀ ਘਰ ਦੇ ਵਿੱਚ ਲੜਾਈ ਹੋ ਗਈ, ਪੁਲਿਸ ਕਾਲ ਹੋ ਗਈ ਤੇ ਉਹ ਮੈਨੂੰ ਅਰੈਸਟ ਕਰ ਲਿਆ, ਉਹਨੇ ਲੈ ਗਏ ਤੇ ਚਾਰਜ ਕੋਈ ਨਹੀਂ ਲੱਗਿਆ, ਛੱਡ ਦਿੱਤਾ ਉਹਨੇ, ਹੈ ਨਾ, ਸਵੇਰ ਨੂੰ ਜਿੱਦਾਂ ਬੇਲ ਹੋਈ ਤੇ ਛੱਡ ਦਿੱਤਾ। ਤੇ ਹਾਂਜੀ, ਦੂਜੇ ਦਿਨ ਜਿੱਦਾਂ 26, ਜਿੱਦਾਂ ਹੀ ਡੇਟ 26 ਤਰੀਕ ਆਈ, 26 ਨੂੰ ਤੇ ਮੈਨੂੰ ਲੈਟਰ ਆ ਗਈ ਕਿ ਤੁਸੀਂ ਆਪਣੇ ਸਹੁੰ ਚੱਕਣ ਨਹੀਂ ਜਾਣਾ ਉੱਥੇ, ਕਹਿੰਦੇ। ਤੇ 26 ਤਰੀਕ ਨੂੰ, ਮੈਂ 28 ਦੀ ਸੀਗੀ ਤੇ 26 ਨੂੰ ਹੋ ਗਏ ਤੇ ਮੈਂ ਫਿਰ ਗਿਆ ਨੀ, ਡਰ ਗਿਆ। ਤੇ ਫਿਰ ਵਕੀਲ ਕੋਲ ਨੂੰ ਗਿਆ, ਉਹਨੇ ਵੀ ਕਿਹਾ ਨਾ ਜਾਇਓ, ਕਹਿੰਦੇ ਸਾਨੂੰ 5:30 ਸੈਂਸਨ ਤੇ ਆ ਕੇ ਮਿਲੋ। ਤੇ ਮੈਂ ਗਿਆ ਨਹੀਂ ਤੇ ਗ੍ਰੀਨ ਕਾਰਡ ਵੀ ਖਤਮ ਹੋਣੇ ਵਾਲਾ 6 ਮਹੀਨਾ, ਗ੍ਰੀਨ ਕਹਿੰਦੇ ਵੀ ਏਦਾਂ ਰਹੀ ਆ ਗ੍ਰੀਨ ਕਾਰਡ ਤੇ। ਗ੍ਰੀਨ ਕਾਰਡ ਅਪਲਾਈ ਕੀਤਾ, ਹੁਣ 2 ਵਾਰੀ ਗ੍ਰੀਨ ਕਾਰਡ ਅਪਲਾਈ ਕਰਤਾ, ਉਹ ਆ ਜਾਂਦਾ, ਮਿਲ ਜਾਂਦਾ, ਨੋ ਪ੍ਰੋਬਲਮ, ਹੈ ਨਾ, ਆਪੇ ਕਰੀਦਾ, ਮਿਲ ਜਾਂਦਾ, ਉਹ ਅਪਰੂਵ ਕਰ ਦਿੰਦੇ ਆ। ਤੇ ਜਦੋਂ ਏਅਰਪੋਰਟ ਵੀ ਜਾਣਾ, ਮੁੜ ਕੇ ਇੰਡੀਆ ਜਾਣਾ ਨਾ, ਆਰਡਰ ਕਰਦਾ, ਤੇ ਜਦੋਂ ਆਉਣ ਵੇਲੇ ਉਹ ਬਸ 2 ਮਿੰਟ ਮੈਨੂੰ ਉਹ ਕਮਰੇ 'ਚ ਲੈ ਜਾਂਦੇ ਆ, ਕਹਿੰਦੇ ਚਲੋ ਉਧਰ ਸੈਕੰਡਰੀ ਆ ਤੁਹਾਡੀ ਹੋਣੀ, ਉੱਥੇ ਜਾ ਕੇ ਬਹਿਣਾ, ਕੋਈ ਮੈਨੂੰ ਸਵਾਲ ਨਹੀਂ ਪੁੱਛਦੇ। ਤੇ 2 ਮਿੰਟ ਬਾਅਦ ਕਹਿੰਦੇ ਜਾ ਉੱਠ ਕੇ ਆ ਫੜ ਆਪਣਾ ਪਾਸਪੋਰਟ ਤੇ ਜਾਓ। ਤੇ ਮੈਨੂੰ ਹੁਣ ਕੀ ਕਰਨਾ ਚਾਹੀਦਾ? ਤੁਹਾਡਾ ਜਿਹੜਾ ਸੀਗਾ ਡੋਮੈਸਟਿਕ ਵਾਇਲੈਂਸ ਵਾਲਾ, ਇਹ ਕਿਹੜੇ ਸਾਲ ਦੀ ਗੱਲ ਕਰ ਰਹੇ ਤੁਸੀਂ? 2012 ਦੀ ਗੱਲ ਕਰ ਰਹੇ ਹਾਂ, 2012। ਤੇ ਉਹਦੇ ਵਿੱਚ ਫਿਰ ਬਣਿਆ ਕੀ ਸੀਗਾ? ਚਾਰਜ ਫਾਈਲ ਕੀਤੇ ਸੀਗੇ ਉਹਨਾਂ ਨੇ ਕੋਈ ਕਿ ਨਹੀਂ? ਨਹੀਂ, ਉਹ ਡਰਾਪ ਹੋ ਗਏ ਥੇ। ਹਾਂਜੀ ਭਾਜੀ, ਸਿਟੀਜ਼ਨਸ਼ਿਪ ਫਾਈਲ ਕਰੋ ਤੁਸੀਂ, ਕੋਈ ਪ੍ਰੋਬਲਮ ਨਹੀਂ ਆ। 5 ਸਾਲਾਂ ਦਾ ਉਹਨਾਂ ਨੇ ਮੋਰਲ ਕਰੈਕਟਰ ਦੇਖਣਾ, ਜੇ ਪੁਰਾਣੇ ਸੀਗੇ, ਡ੍ਰੌਪ ਹੋ ਗਏ ਸੀਗੇ ਤਾਂ ਆਲ ਗੁੱਡ। ਸਿਟੀਜ਼ਨਸ਼ਿਪ ਤੁਹਾਨੂੰ ਪਹਿਲਾਂ ਹੀ ਫਾਈਲ ਕਰ ਦੇਣੀ ਚਾਹੀਦੀ ਸੀ ਬਾਈਡਨ ਦੇ ਕਾਰਜਕਾਲ ਦੇ ਵਿੱਚ ਹੀ। ਡਰਦੇ ਰਹੇ ਪਏ, ਨਹੀਂ ਕੀਤੀ। ਉਦੋਂ ਮੈਂ ਕੀਤੀ ਸੀ, ਉਹ 3 ਦਿਨ ਰਹਿੰਦੇ ਸੀ ਫਿਰ ਸਹੁੰ ਚੱਕਣ ਨੂੰ, ਹੈ ਨਾ, 28 ਤਰੀਕ ਨੂੰ, ਉਹ 24 ਨੂੰ ਹਾਂ ਪੰਗਾ। ਉਹ ਤਾਂ ਹੁਣ ਚਲੋ, ਇਹ ਤਾਂ ਹੁਣ ਸਾਰਾ ਮਸਲਾ ਉਸ ਤੋਂ ਬਾਅਦ ਦਾ ਹੈ ਨਾ। ਆ ਕਿਹੜੇ ਸਾਲ ਦੀ ਗੱਲ ਕਰ ਰਹੇ ਤੁਸੀਂ? 2000 ਆ ਜਿਹੜੀ ਸਹੁੰ ਚੱਕਣ ਵਾਲੀ, ਕਿਹੜੇ ਸਾਲ ਦੀ ਗੱਲ ਕਰਦੇ? ਇਹ ਵੀ 12 ਦੀ ਹੈ। 12 ਦੀ ਹੋਵੇ, 2-3 ਦਿਨ ਪਹਿਲਾਂ ਹੀ ਹੋਇਆ। ਉਹ ਤਾਂ ਦੇਖੋ, ਜਦੋਂ ਬੰਦਾ ਅਰੈਸਟ ਹੁੰਦਾ ਉਹ ਤਾਂ ਉਹਨਾਂ ਨੇ ਕਹਿਣਾ ਹੀ ਹੈ ਕਿ ਆਪਾਂ ਪਹਿਲਾਂ ਦੇਖੀਏ ਕਿ ਸਹੁੰ ਚੱਕ ਕੇ ਸਿਟੀਜ਼ਨ ਨਾ ਬਣ ਜਾਵੇ, ਕੋਈ ਨਵੀਂ ਇਨਫੋਰਮੇਸ਼ਨ ਤਾਂ ਨਹੀਂ ਵਿੱਚ ਜਿਹੜੀ ਆ ਗਈ। ਤੇ ਉਹ ਤਾਂ ਤੁਹਾਡਾ ਜਦੋਂ ਹਾਂਜੀ ਇੰਨਾ ਫਾਸਟ ਹੋ ਜਾਂਦਾ, ਇੰਨੀ ਛੇਤੀ ਪਤਾ ਲੱਗ ਜਾਂਦਾ? ਮਤਲਬ ਦੇਖੋ, ਤੁਹਾਡੇ ਨਾਲ ਤਾਂ ਵਾਪਰਿਆ, ਹੁਣ ਤੁਸੀਂ ਤਾਂ ਨਾ ਇਹ ਸਵਾਲ ਪੁੱਛੋ। ਤੁਹਾਡੇ ਨਾਲ ਤਾਂ ਹੋ ਹਟਿਆ। ਜੀ, ਨਹੀਂ ਪਤਾ ਲੱਗ ਜਾਂਦਾ ਭਾਜੀ। ਆਪਣਾ ਜਿਹੜਾ ਸੀਗਾ ਤੁਸੀਂ, ਪਰ ਵੇਟ ਪਤਾ ਨਹੀਂ ਕਾਫੀ ਜ਼ਿਆਦਾ ਕਰ ਲਈ ਕੋਈ। ਜੇ ਚਾਰਜ ਹੋਏ ਨਹੀਂ ਤਾਂ ਤੁਹਾਨੂੰ ਇੰਨਾ ਥੋੜਾ ਡਰਨ ਦੀ ਲੋੜ ਸੀ। ਮੈਨੂੰ ਲੱਗਦਾ ਅੱਜ ਕੱਲ ਤੇ ਇਹ ਵੀ ਪਤਾ ਲੱਗ ਜਾਂਦਾ ਵੀ ਪਰੌਂਠਾ ਮੂਲੀ ਵਾਲਾ ਖਾਧਾ ਕਿ ਗੋਭੀ ਵਾਲਾ। ਇਹ ਤਾਂ ਅੱਜ ਕੱਲ ਬਹੁਤ ਤੇਜ਼ ਨੇ, ਉਹਦੇ ਕਈ ਤਰੀਕੇ ਪਤਾ ਕਰਨ ਦੇ ਕਿਹੜੇ ਵਾਲਾ ਖਾਧਾ। ਜੀ, ਤੇ ਕਰੋ ਜੀ ਅਪਲਾਈ ਜਿੱਦਾਂ ਕਹਿੰਦੇ ਨੇ ਜੀ। ਹਰਜੀਤ ਕੌਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਡਾ ਨਾ ਕੁਐਸਚਨ ਆ ਜੀ, ਇਹ ਨਾ ਜਿੱਦਾਂ ਸਾਡੇ ਰਿਲੇਟਿਵ ਨੇ, ਜਿਵੇਂ ਉਹ ਨਾ ਆਲਮੋਸਟ ਉਹਨਾਂ ਨੂੰ ਹੋ ਗਏ 30 ਸਾਲ ਹੋ ਗਏ, ਆਪਣੇ 40 ਸਾਲ ਹੀ ਹੋ ਗਏ ਉਹਨਾਂ ਨੂੰ, ਜਿਵੇਂ ਇੱਥੇ ਅਮਰੀਕਾ 'ਚ ਆਇਆ ਨੂੰ 35 ਸਾਲ ਹੋ ਗਏ ਉਹਨਾਂ ਨੂੰ ਸਿਟੀਜ਼ਨ ਲਈ ਨੂੰ। ਤੇ ਉਸ ਤੋਂ ਬਾਅਦ ਨਾ ਜਿੱਦਾਂ ਉਹਨਾਂ ਨੂੰ ਜਿਵੇਂ 2008 ਦੇ ਵਿੱਚ ਨਾ, ਜਿਵੇਂ ਉਹਨਾਂ ਕੋਲ ਜਿਵੇਂ ਬਿਜ਼ਨਸ ਸੀ, ਉਹਦੇ ਵਿੱਚ ਕੋਈ ਪੇਪਰਾਂ ਦੀ ਗੜਬੜ ਹੋ ਗਏ ਕਰਕੇ ਉਹਨਾਂ ਦੇ ਨਾ ਫਲੂ ਨਹੀਂ ਲੱਗ ਗਈ ਸੀਗੀ। 2000 ਪੇਪਰਾਂ ਦੀ ਗੜਬੜ ਹੋ ਗਈ, ਕੀ ਹੋ ਗਿਆ ਸੀਗਾ? ਫੈਲ ਨਹੀਂ ਲੱਗ ਗਈ। ਹਾਂਜੀ, ਉਹ ਥੋੜਾ ਜਿਹਾ ਟੈਕਸ ਟੂਕਸ ਦੇ ਵਿੱਚ ਸੀਗਾ, ਪ੍ਰੋਬਲਮ ਜੀ ਆ ਗਈ ਜਿੱਦਾਂ ਉਹਨਾਂ ਦੇ ਵਿੱਚ। ਹਾਂ, ਫਿਰ ਉਸ ਤੋਂ ਬਾਅਦ ਜੀ ਉਹਨਾਂ ਦੇ ਜੇ ਸਾਰਾ ਨਿਬੜ ਗਿਆ ਸੀ ਉਹ ਕੇਸ, ਉਦੋਂ ਫਿਰ 2011 'ਚ ਸਾਰਾ ਨਿਬੜ ਗਿਆ। ਜਿਵੇਂ ਥੋੜਾ ਜਿਹਾ ਉਹਨਾਂ ਨੇ ਉਹਨਾਂ ਨੂੰ ਜਿਵੇਂ ਕੀਤਾ ਸੀਗਾ, ਕਨੈਕਟ ਕਰਤਾ ਸੀ ਜੇਲ੍ਹ ਵੀ, ਥੋੜਾ ਜਿਹਾ ਜਿਵੇਂ 6 ਮਹੀਨੇ ਭੇਜਿਆ ਕਰਿਆ, ਰਾਈਟ, ਸਾਰਾ ਨਿਬੜ ਗਿਆ। ਉਸ ਤੋਂ ਬਾਅਦ ਉਹ ਹਰੇਕ ਸਾਲ ਹੁਣ ਇੰਡੀਆ ਵੀ ਜਾਂਦੇ ਆਉਂਦੇ ਨੇ, ਰਾਈਟ, ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਗੀ ਹੈ। ਤੇ ਹੁਣ ਉਹਨਾਂ ਨੇ ਇੰਡੀਆ ਜਾਣਾ, ਤੇ ਹੁਣ ਜਿਵੇਂ ਆਪਾਂ ਲੋਕਾਂ ਨੇ ਗੱਲਾਂ ਸੁਣੀ ਜਾਂਦੇ, ਥੋੜੇ ਪੁਰਾਣੇ ਕੇਸ ਕੱਢ ਲੈਂਦੇ ਨੇ, ਕੱਢ ਕੇ ਪੁਰਾਣੇ ਕੇਸ ਉਹਨਾਂ ਨੂੰ ਤੁਹਾਨੂੰ ਦੁਬਾਰਾ ਉਹ ਕਰ ਸਕਦੇ ਨੇ, ਤੁਹਾਨੂੰ ਐਂ ਕਰ ਸਕਦੇ ਨੇ। ਥੋੜੇ ਜਿਹੇ ਸਿੱਖ ਜਿਹੇ ਰਹਿੰਦੇ, ਉਹ ਡਰਦੇ ਆ ਵੀ ਹੁਣ ਮੈਂ ਜਾਵਾਂ ਕਿ ਨਾ। ਸਿਟੀਜ਼ਨ
ਬਣਨ ਤੋਂ ਪਹਿਲਾਂ ਲੱਗੀ ਸੀ ਫੈਲਨੀ ਕਿ ਬਾਅਦ ਚ ਲੱਗੀ ਸੀ? ਨਹੀਂ ਨਹੀਂ ਜੀ ਨਹੀਂ, ਉਹ ਤਾਂ ਬਾਅਦ ਦੀ ਗੱਲ ਆ। ਉਹ ਤਾਂ ਇਹਨਾਂ ਦੇ ਤਾਂ 35 ਸਾਲ ਹੋ ਗਏ, ਤਾਂ 2008 ਦੀ ਗੱਲ ਆ। ਸਿਟੀਜ਼ਨ ਬਣਨ ਤੋਂ ਬਾਅਦ ਚ? ਸਿਟੀਜ਼ਨ ਬਣਨ ਤੋਂ ਬਾਅਦ ਚ ਲੱਗੀ ਨਾ ਫੈਲਨੀ? ਹਾਂਜੀ ਹਾਂਜੀ ਹਾਂਜੀ, ਬਾਅਦ ਚ ਲੱਗੀ, ਉਹ ਕਾਫੀ ਬਾਅਦ ਚ ਲੱਗੀ। ਕੋਈ ਪ੍ਰੋਬਲਮ ਨਹੀਂ, ਜਾ ਸਕਦੇ। ਹਾਂਜੀ, ਉਹ ਕਹਿੰਦੇ ਵੀ ਕਈ ਹੁਣ ਲੋਕ ਨਹੀਂ ਟਿਕਟੋਕ ਦੇ ਡਰਾਈ ਨਹੀਂ ਜਾਂਦੇ ਹੈਗੇ ਵੀ ਉਹ ਦੁਬਾਰਾ ਤੁਹਾਡਾ ਪੁਰਾਣਾ ਕੇਸ ਕੱਢ ਲੈਂਦੇ ਨੇ, ਤੁਹਾਨੂੰ ਐਂ ਕਰਦੇ। ਨਹੀਂ, ਕੋਈ ਪ੍ਰੋਬਲਮ ਨਹੀਂ। ਜਦ ਪਹਿਲਾਂ ਹੀ ਸਿਟੀਜ਼ਨ ਬਣ ਗਏ, ਸਿਟੀਜ਼ਨ ਕੈਂਸਲ ਨਹੀਂ ਹੋ ਸਕਦੀ ਇਹ ਸਿਨੈਰੀਓ ਚ, ਜਾ ਸਕਦੇ, ਕੋਈ ਕੁਝ ਨਹੀਂ ਕਰ ਸਕਦਾ। ਸਿਟੀਜ਼ਨ ਤੋਂ ਜੇ ਪਹਿਲਾਂ ਕੀਤਾ ਹੈ ਫਿਰ ਪ੍ਰੋਬਲਮ ਆ ਸਕਦੀ ਹੈ, ਦਾ ਮਤਲਬ ਇਹ ਫਿਰ ਵੀ ਤਾਂ ਪ੍ਰੋਬਲਮ ਆਣੀ ਜੇ ਡਿਸਕਲੋਜ਼ ਨਾ ਕੀਤਾ ਹੋਵੇ, ਗਲਤ ਝੂਠ ਬੋਲ ਜਾਵੇ, ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਕੁਝ ਨਹੀਂ ਕਰਨਾ ਉਹਨਾਂ ਨੇ, ਜਾਓ ਆਰਾਮ ਨਾਲ, ਕੋਈ ਚੱਕਰ ਨਹੀਂ ਹੈਗਾ। ਠੀਕ ਹੈ ਜੀ। ਹਾਂਜੀ, ਆਦੇਸ਼ ਪ੍ਰਤਾਪ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ। ਭਾਜੀ ਮੈਂ ਇੱਥੇ ਅਮਰੀਕਾ ਦੇ ਵਿੱਚ ਆਇਆ ਸੀ ਅੱਜ ਤੋਂ 2023 ਦੇ ਵਿੱਚ, ਤੇ ਮੇਰਾ ਜਿਹੜਾ ਪਹਿਲਾਂ ਜਦੋਂ ਮੈਂ ਆਇਆ ਸੀਗਾ ਇੱਥੇ, ਤੇ ਮੇਰਾ ਐਡਰੈਸ ਸੀਗਾ ਓਹਾਇਓ ਦਾ, ਤੇ ਓਹਾਇਓ ਦੇ ਵਿੱਚ ਮੈਂ ਰਿਹਾ ਉੱਥੇ ਸਾਲ ਕੁ ਰਿਹਾ, ਬਟ ਉੱਥੇ ਮੇਰੀ ਆਇਸ ਨਹੀਂ ਲੱਗੀ ਹੈਗੀ, ਨਾ ਹੀ ਉਹਨਾਂ ਨੇ ਮੈਨੂੰ ਆਇਸ ਦੇ, ਜਦੋਂ ਮੈਂ ਫੜਿਆ ਸੀਗਾ ਬਾਰਡਰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਸੀਗਾ ਵੀ ਤੁਸੀਂ ਜਾ ਕੇ ਆਇਸ ਅਟੈਂਡ ਕਰਨੀ ਹੈ, ਤੇ ਨਾ ਹੀ ਮੈਨੂੰ ਕਿਸੇ ਨੇ ਰਿਕਮੈਂਡ ਕੀਤਾ ਸੀਗਾ। ਉਸ ਤੋਂ ਬਾਅਦ ਮੈਂ ਫੜ ਗਿਆ ਪੈਰਾਲੀਗਲ ਦੇ ਚੱਕਰ 'ਚ, ਕਿਸੇ ਨੇ ਪੈਰਾਲੀਗਲ ਹਾਇਰ ਕਰਾਤੀ, ਤੇ ਉਹਨੇ ਆਈ ਡੋਂਟ ਨੋ ਕੀ ਫਾਰਮ 'ਚ ਭਰਿਆ। ਉਸ ਤੋਂ ਬਾਅਦ ਮਤਲਬ ਫਾਰਮ ਉਹਨੇ ਰਾਈਟ ਭਰਿਆ, ਕੋਈ ਗਲਤੀ ਜੋ ਉਹਨੂੰ ਕਿਹਾ ਸੀਗਾ ਅਸੀਂ ਉੱਦਾਂ ਹੀ ਭਰਿਆ ਉਹਨੇ। ਉਸ ਤੋਂ ਬਾਅਦ ਫਿਰ ਮੈਂ ਕੈਲੀਫੋਰਨੀਆ ਮੂਵ ਹੋਇਆ ਲਾਸਟ ਈਅਰ ਇੱਥੇ, ਤੇ ਇੱਥੇ ਵੀ ਆ ਕੇ ਮੈਂ ਐਡਰੈਸ ਵਗੈਰਾ ਚੇਂਜ ਕਰਾਇਆ, ਬਟ ਮੇਰਾ ਜਿਹੜਾ ਅਟਰਨੀ ਆ ਉਹ ਕਹਿੰਦਾ ਕਿ ਤੁਸੀਂ ਆਈਸ ਦੇ ਕੋਲ ਤਰੀਕ ਲਾਉਣ ਨਹੀਂ ਜਾਣਾ ਵੀ ਜਿੰਨਾ ਚਿਰ ਆਈਸ ਤੁਹਾਨੂੰ ਆਪ ਨਹੀਂ ਬੁਲਾਉਂਦੀ। ਤੇ ਹਾਲੇ ਤੱਕ ਮਤਲਬ ਸਾਰਾ ਕੁਝ ਸਹੀ ਚੱਲ ਰਿਹਾ, ਐਵਰੀਥਿੰਗ ਗੁੱਡ, ਬਟ ਮੈਂ ਹਾਲੇ ਤੱਕ ਇੱਕ ਵਾਰੀ ਵੀ ਨਹੀਂ ਉਹਨਾਂ ਕੋਲ ਗਿਆ। ਤਾਂ ਇਹਦੀ ਕੱਲ ਨੂੰ ਬਾਏ ਦਾ ਚਾਂਸ ਜਿਵੇਂ ਮੇਰੀ ਫਾਈਨਲ ਹੀਅਰਿੰਗ ਪੈਂਦੀ ਆ ਜਾਂ ਕੋਈ ਵੀ ਹੀਅਰਿੰਗ ਹੁੰਦੀ ਆ, ਤਾਂ ਇਹਦਾ ਕੋਈ ਰੈਕਰਡ ਦੇ ਵਿੱਚ ਕੋਈ ਪਾਊਗਾ ਕਿ ਇਹ ਬੰਦਾ ਮਤਲਬ ਕਦੇ ਆਈਸ ਕੋਲ ਨਹੀਂ ਗਿਆ ਜਾਂ ਇਹਨੇ ਆਈਸ ਅਟੈਂਡ ਨਹੀਂ ਕੀਤੀ? ਜੱਜ ਨੂੰ ਨਹੀਂ ਉਸ ਚੀਜ਼ ਦਾ ਫਰਕ ਪੈਣਾ, ਆਈਸ ਵਾਲਿਆਂ ਨੂੰ ਫਰਕ ਪਊਗਾ। ਜੇ ਪਊਗਾ, ਆਈਸ ਵਾਲੇ ਤਾਂ ਆ ਜਾਂਦੇ, ਜਿਹੜਾ ਬੰਦਾ ਨਹੀਂ ਜਾਂਦਾ। ਹੁਣ ਮੈਂ ਕਿ ਇਸ ਮੌਕੇ ਤੇ ਆਪਣੇ ਵਕੀਲ ਦੀ ਸਲਾਹ ਤੁਸੀਂ ਸੁਣੋ, ਜਿਹੜੀ ਉਹ ਕਹਿ ਰਿਹਾ ਕਿ ਜੇ ਤੁਹਾਨੂੰ ਉਹਨੇ ਗ੍ਰੀਨ ਲਾਈਟ ਦੇਤੀ ਹੈ ਕਿ ਨਹੀਂ ਜਾਣ ਦੀ ਲੋੜ, ਤਾਂ ਫਿਰ ਨਹੀਂ ਜਾਣ ਦੀ ਲੋੜ, ਹੈ ਨਾ। ਆਪਣੇ ਵਕੀਲ ਦੀ ਸਲਾਹ ਦੇ ਹਿਸਾਬ ਨਾਲ ਚੱਲੋ। ਤੇ ਬਾਕੀ ਜੱਜ ਦੇ ਵਿੱਚ, ਕੇਸ ਦੇ ਵਿੱਚ ਨਹੀਂ ਇਹਦਾ ਕੋਈ ਫਰਕ ਪੈਣਾ ਆਈਸ ਵਾਲਾ। ਬਾਕੀ ਇਹ ਹੈ ਕਿ ਤੁਹਾਡੇ ਜਿਹੜੇ ਐਡਰੈਸ ਹੁੰਦੇ ਆ ਉਹ ਤੁਸੀਂ ਅਪਡੇਟ ਕਰਨੇ ਹੁੰਦੇ ਆ, ਠੀਕ ਆ, ਆਈਸ ਦੇ ਨਾਲ ਵੀ। ਤੇ ਹਾਂਜੀ, ਜਿਹੜੇ ਮੇਰੇ ਵੈਸੇ ਐਡਰੈਸ ਵਗੈਰਾ ਆ ਉਹ ਸਾਰੇ ਅਪ ਟੂ ਡੇਟ ਆ, ਜਿੱਦਾਂ ਵੀ ਮੈਂ ਕੋਈ ਅਪਾਰਟਮੈਂਟ ਵਗੈਰਾ। ਨਹੀਂ, ਹਾਂਜੀ, ਜੇ ਤੁਹਾਡੇ ਐਡਰੈਸ ਸਾਰੇ ਅਪਡੇਟ ਆ ਤੇ ਆਈਸ ਨੇ ਤੁਹਾਨੂੰ ਬੁਲਾਇਆ ਨਹੀਂ, ਫਿਰ ਕੋਈ ਪ੍ਰੋਬਲਮ ਨਹੀਂ। ਜੇ ਤੁਹਾਡੇ ਅਪਡੇਟਡ ਐਡਰੈਸ ਹੈਗੇ ਆ, ਫਿਰ ਜੇ ਤੁਹਾਨੂੰ ਸੱਦੇ ਨਹੀਂ ਉਹਨਾਂ ਦੇ ਬੰਦਾ ਆਪ ਤੇ ਜਾਊਗਾ। ਹਾਂਜੀ ਜੀ, ਅਟਰਨੀ ਵੀ ਇਹੀ ਕਹਿੰਦੇ ਸੀਗੇ ਕਿ ਜਿੱਦਾਂ ਮਤਲਬ ਆਪਾਂ ਆਈਸ ਦੇ ਨਾਲ ਵੀ ਡਿਸਕਲੋਜ਼ ਕਰਦੇ ਹਾਂ ਕਿ ਇਹ ਬੰਦੇ ਨੇ ਐਡਰੈਸ ਚੇਂਜ ਕਰ ਲਿਆ ਆ, ਤੇ ਅਗਰ ਤੁਹਾਨੂੰ ਕੋਈ ਲੈਟਰ ਆਉਂਦੀ ਹੈ ਤਾਂ ਤੁਸੀਂ ਜਾਣਾ ਆ, ਤੇ ਅਦਰਵਾਈਜ਼ ਤੁਸੀਂ ਨਾ ਰਿਸਕ ਲਓ ਇਸ ਚੀਜ਼ ਦਾ। ਨਹੀਂ, ਹਾਂਜੀ, ਉਹ ਤਾਂ ਦੇਖੋ ਜਿਹੜੇ ਸੁਣਦੇ ਵੀ ਆ ਨਾ, ਕੀ ਸੀਗਾ ਕਿ ਹੁਣ ਕਈ ਵਾਰੀ ਉਹ ਕਹਿੰਦੇ ਆ ਕਿ ਜਿਹੜੇ ਮੈਨੂੰ ਅਨਨੋਨ ਨੰਬਰ ਤੋਂ ਫੋਨ ਆਇਆ, ਉਹਨਾਂ ਨੇ ਮੈਨੂੰ ਬਾਹਰ ਬੁਲਾ ਲਿਆ ਇੱਥੇ, ਉੱਥੇ ਮੈਨੂੰ ਆਈਸ ਵਾਲੇ ਨੇ ਫੜ ਲਿਆ। ਉਹ ਐਂਟਰਟੇਨ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ। ਫੋਨ ਵਾਰੰਟ ਲੈ ਕੇ ਆਉਣ, ਫਿਰ ਦਰਵਾਜ਼ਾ ਖੋਲਣ, ਨਹੀਂ ਤਾਂ ਅਦਰਵਾਈਜ਼ ਚੁੱਪ ਕਰਕੇ ਆਪਣਾ ਬੈਠੇ ਰਹੋ, ਠੀਕ ਹੈ। ਬੰਦਾ ਮੂੰਹ ਖੋਲੂਗਾ ਤਾਂ ਪਤਾ ਲੱਗੂਗਾ ਨਾ ਕਿ ਯੂਐਸ ਸਿਟੀਜ਼ਨ ਹੈਗਾ ਕਿ ਨਹੀਂ ਹੈਗਾ, ਠੀਕ ਆ। ਉਹ ਤੁਹਾਨੂੰ ਹੁਣ ਤੁਸੀਂ ਵੀਡੀਓ ਵੀ ਕਈ ਤਰ੍ਹਾਂ ਦੀਆਂ ਦੇਖ ਲਈਆਂ, ਤੇ ਆਪਣਾ ਜਿਹੜਾ ਸੀਗਾ ਕਿਸੇ ਨਾਲ ਬਹਿਸਣ ਦੀ ਲੋੜ ਨਹੀਂ, ਕਿਸੇ ਨਾਲ ਉਲਝਣ ਦੀ ਲੋੜ ਨਹੀਂ। ਆਪਣਾ ਜਿਹੜਾ ਸੀਗਾ ਇਹ ਨਹੀਂ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਸੱਦ ਲਵੇ ਉੱਦਾਂ ਹੀ ਮੂੰਹ ਚੱਕ ਕੇ ਤੁਰ ਪੈਣਾ। ਜਦੋਂ ਅਥਾਰਟੀ ਜਿਹੜੀ ਹੋਊਗੀ, ਲੈਟਰ ਹੋ ਗਿਆ ਜਾਂ ਨੋਟਿਸ ਆਇਆ ਜਾਂ ਕੋਈ ਫੇਰ ਆ, ਤੇ ਫੜਨਾ ਉਹਨਾਂ ਨੇ, ਮਤਲਬ ਜਿਹੜੇ ਹੁਣ ਸੱਦਦੇ ਆ ਫੜਨਾ ਉਹਨਾਂ ਨੇ ਫੇਰ ਵੀ ਆ, ਫੜਨਾ ਉਹਨਾਂ ਨੇ ਬਾਅਦ ਚ ਵੀ ਆ। ਪਰ ਇਹ ਹੈ ਕਿ ਜਾਣ ਕੇ ਕਿਸੇ ਨੇ ਮਿਸ ਨਹੀਂ ਕਰਨੀ ਤਰੀਕ ਜਿਹੜੀ ਦਿੱਤੀ ਆ ਜਾਂ ਹਾਜ਼ਰੀ ਜਿਹੜੀ ਲਾਣੀ ਆ, ਉਹ ਲਾਅ ਹੈਗਾ, ਉਹਨੂੰ ਉਹਨੇ ਫਿਊਜੀਟਿਵ ਕਰ ਦੇਣਾ। ਤੇ ਹੁਣ ਕਈ ਵਾਰੀ ਜਿਹੜਾ ਸੀਗਾ ਉਹ ਕੇਸ ਏਦਾਂ ਦੇ ਵੀ ਸੁਣੇ ਆ ਕਿ ਇਹ ਟ੍ਰਿਕ ਕਰਕੇ ਵੀ ਕਈਆਂ ਨੂੰ ਬੁਲਾ ਲੈਂਦੇ ਆ, ਤੂੰ ਇੱਥੇ ਆ ਜਾ ਕਾਰ ਕਈਆਂ ਨੂੰ ਜਿੱਦਾਂ ਸੱਦਾ ਪੱਤਰ ਜਿਹਾ ਦੇ ਦਿੰਦੇ ਆ ਕਿ ਅਨਨੋਨ ਨੰਬਰ ਤੋਂ ਫੋਨ ਕਰਕੇ ਕਿ ਸੀਜ਼ਰ ਕਿ ਆਊਟ ਆਫ ਆਫਿਸ ਵੀ ਜਿੱਦਾਂ ਆਪਣੇ ਉਹ, ਤੇ ਬੰਦਾ ਕਈ ਵਾਰੀ ਉਹਨਾਂ ਦੇ ਹੱਥ ਨਹੀਂ ਲੱਗਦਾ, ਤਾਂ ਉਹ ਕਈ ਵਾਰੀ ਜਿਹੜਾ ਸੀਗਾ ਕਿ ਉਹਨੂੰ ਸੱਦ ਲੈਂਦੇ ਫੋਨ ਕਰਕੇ ਏਦਾਂ ਅਣਪਛਾਤੀ ਜਗ੍ਹਾ ਤੇ, ਜਿਹੜਾ ਡੋਮਿਨੋਜ਼ ਦੇ ਬਾਹਰ ਆਇਆ, ਤੇ ਉਹਦੇ ਵਿੱਚ ਵੀ ਲੋਕੀ ਗਏ ਹੋਏ ਹੈਗਾ ਜੀ। ਮੈਂ ਕਿਹਾ ਯਾਰ ਤੁਸੀਂ ਗਏ ਕਿਉਂ, ਪਹਿਲਾਂ ਫਸ ਜਾਂਦੇ ਆ। ਮੈਂ ਕਿਹਾ ਅਨਨੋਨ ਨੰਬਰ ਕਿਸੇ ਨੂੰ ਕਿਸੇ ਦਾ ਚੱਕਣ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ ਜੇ ਕੋਈ ਤੁਹਾਡਾ ਹਿਮਾਇਤੀ ਬੰਦਾ, ਸਿੱਧੀ ਜੀ ਗੱਲ ਆ, ਠੀਕ ਆ, ਰੈਗੂਲਰ ਵਾਲੇ ਤੇ ਕਰੇ ਮੈਂ ਕਲਾਇੰਟ ਦਾ ਨਾ ਚੱਕਾਂ ਅਨਨੋਨ ਨੰਬਰ ਵਾਲੇ ਤੇ, ਠੀਕ ਹੈ ਕਿ ਨਹੀਂ। ਅਨਨੋਨ ਨੰਬਰ ਚੱਕੋ ਨਾ, ਠੀਕ ਹੈ, ਕਿਸੇ ਦੇ ਜਿਹੜੇ ਤੁਹਾਡੇ ਸੇਵਡ ਆ ਕੰਟੈਕਟ ਉੱਤੇ ਚੱਕੋ, ਠੀਕ ਹੈ ਕਿ ਨਹੀਂ ਜੀ। ਤੇ ਹਾਂਜੀ, ਬਿਨਾਂ ਮਤਲਬ ਦੇ, ਮਤਲਬ ਕੀ ਸੀਗਾ ਕਿ ਇਹ ਹੁਣ ਤੁਸੀਂ ਵੀਡੀਓ ਇਹਨਾਂ ਦੇ ਦੇਖ ਲਈ ਕਿ ਇਹਨਾਂ ਨੇ ਭਰਤੀ ਕਰ ਲਈ ਹੈ ਜ਼ਿਆਦਾ, ਟਾਰਗੇਟ ਟੂਰਗੇਟ ਇਹਨਾਂ ਦੇ ਹੈਗਾ ਇਹ ਬਾਏ ਹੁੱਕ ਔਰ ਕਰੁੱਕ। ਮਤਲਬ ਕੱਲ ਇੱਕ ਖਬਰ ਸੀਗੀ, ਉਹ ਕਹਿੰਦਾ ਮੈਕਸੀਕਨ ਰੈਸਟੋਰੈਂਟ 'ਚ ਖਾਣਾ ਖਾਣ ਚੱਲ ਗਏ, ਪਹਿਲਾਂ ਕਹਿੰਦਾ ਖਾਣਾ ਖਾਧਾ ਉਹਨਾਂ ਨੇ, ਫੇਰ ਕਹਿੰਦਾ ਉਹ ਜਿਹੜੇ ਉਹਨਾਂ ਨੇ
ਜਿਹੜਾ ਸੀਗਾ ਵੇਟਰ, ਸਰਵਰ ਜਿਹੜਾ ਸੀਗਾ ਉਹਨੂੰ ਚੱਕ ਲਿਆ। ਮੈਂ ਕਿਹਾ ਦੇਖ ਲਓ ਕਿਹੜੀ ਹਰਕਤਾਂ ਦੇ ਵਿੱਚ, ਮੈਂ ਕਿਹਾ ਹਰਕਤਾਂ ਦਾ ਦੇਖ ਲਓ ਕਿਹੜੀਆਂ ਦੇ ਉਤਰੇ ਪਏ ਆ ਕਿ ਬੰਦਾ ਜਿਹੜਾ ਮਿਹਨਤ ਮੁਸ਼ੱਕਤ ਕਰ ਰਿਹਾ, ਮੈਂ ਕਿਹਾ ਖਾਣਾ ਵੀ ਤੁਸੀਂ ਖਾ ਰਹੇ ਆ, ਉਦਾਂ ਦੇ ਕੰਮਾਂ ਤੇ ਆ ਗਏ। ਦੇਸੀ ਸਟੋਰ ਤੇ ਵੀ ਹੋਇਆ ਉੱਥੇ ਮਿਨੀਐਪੋਲਿਸ 'ਚ, ਉੱਥੇ ਵੀ ਕਈ ਜਿਹੜੇ ਉੱਥੋਂ ਜਿਹੜੇ ਭਾਰਤੀ ਮੂਲ ਵਾਲੇ ਜਿਹੜੇ ਉਹ ਚੱਕੇ ਆ, ਥਾਂ ਦੇ ਉੱਤੇ ਫਿਰ ਰਹੇ ਆ ਕਈ ਥਾਵਾਂ ਤੇ। ਕੱਲ ਆਪਣੇ ਇੱਕ ਕਾਲਰ ਨੇ ਕਾਲ ਕਰਕੇ ਦੱਸਿਆ ਸੀ ਆਪਣੇ 'ਚ ਸਦਰਨ ਕੈਲੀਫੋਰਨੀਆ 'ਚ ਤੁਹਾਡੀ ਗੇਟਡ ਕਮਿਊਨਿਟੀ ਦੇ ਵਿੱਚ ਘੁੰਮ ਰਹੇ ਜਿਹੜੇ ਤੁਰਿਆ ਫਿਰਦੇ ਸੀਗੇ, ਸਾਰਿਆਂ ਨੂੰ ਉਹਨਾਂ ਦੇ ਆਈਡੀਜ਼ ਦੇ ਕਹਿੰਦੇ ਆਈਡੀ ਨਹੀਂ, ਸਾਨੂੰ ਲਾਇਸੈਂਸ ਨਾ ਦਿਖਾ, ਤੂੰ ਆਪਣੀ ਉਹ ਦੱਸ ਸਟੇਟਸ ਦਿਖਾ, ਤੂੰ ਉਹ ਚੈੱਕ ਕਰਾ। ਸੋ ਉਹ ਚੀਜ਼ਾਂ ਨਾਲ ਆ। ਸੋ ਗ੍ਰੀਨ ਕਾਰਡ ਵਾਲੇ ਤਾਂ ਜਦੋਂ ਵੀ ਬਾਹਰ ਨਿਕਲਦੇ ਗ੍ਰੀਨ ਕਾਰਡ ਲੈ ਕੇ ਨਿਕਲਿਆ ਕਰੋ। ਇਹ ਜਿਹੜੀ ਹੁਣ ਮੇਕ ਸ਼ੋਰ ਜ਼ਰੂਰ ਕਰੋ, ਕਿਉਂਕਿ ਪਤਾ ਨਹੀਂ ਕਿੱਥੇ ਤੁਹਾਨੂੰ ਜਿਹੜਾ ਉਹ ਰੋਕ ਕੇ ਸਵਾਲ ਪੁੱਛਿਆ ਜਿਹੜਾ ਉਹ ਜਾ ਸਕਦਾ। ਹਾਂਜੀ, ਆਪਣੇ ਅਗਲੇ ਕਾਲਰ ਨੇ ਰਘਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇੱਕ ਸਵਾਲ ਪੁੱਛਣਾ ਸੀ। ਅਸੀਂ F4 ਕੈਟਾਗਰੀ ਵਿੱਚ ਆਏ ਸੀਗੇ ਸਾਰੀ ਫੈਮਿਲੀ, ਤੇ ਮੈਂ ਪਹਿਲਾਂ ਜਰਮਨ ਰਹਿ ਕੇ ਆਇਆ, ਕਹਿੰਦਾ ਮਤਲਬ ਰਿਹਾ ਸੀ, ਕਹਿੰਦਾ ਮੈਂ ਕਾਫੀ ਸਾਲ, ਤੇ ਮੈਂ ਜਰਮਨ ਤੋਂ 1991 ਦੇ ਵਿੱਚ ਇੱਥੇ ਅਮਰੀਕਾ ਆਇਆ ਸੀਗਾ, ਤੇ ਨਿਊ ਜਰਸੀ ਆਪਣੇ ਉਤਰੇ ਸੀਗੇ, ਕਹਿੰਦਾ ਮਤਲਬ ਬਾਈ ਏਅਰ। ਤੇ ਉਹ ਫਿਰ ਮੈਨੂੰ ਇੱਥੇ ਇਹਨਾਂ ਨੇ ਰੱਖ ਕੇ ਜੇਲ੍ਹ ਦੇ ਵਿੱਚ ਕੇਸ ਚਲਾ ਕੇ 5 ਮਹੀਨਿਆਂ ਬਾਅਦ ਫਿਰ ਵਾਪਸ ਮੋੜਤਾ ਸੀ ਜਰਮਨੀ ਦੇ ਵਿੱਚ ਹੀ। ਤੇ ਉਹਦੇ ਬਾਅਦ ਹੁਣ ਮੈਂ ਹਰੇਕ ਸਾਲ ਇੰਡੀਆ ਜਾਣਾ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਸਾਨੂੰ? ਤਾਂ ਪੁੱਛਿਆ ਤਾਂ ਹੈ, ਮੈਂ ਕੋਈ ਦੱਸਿਆ ਤਾਂ ਹੈ ਨਹੀਂ ਬਾਅਦ ਵਿੱਚ ਜੀ ਮੈਂ ਉੱਥੇ ਰਹਿ ਕੇ ਆਇਆ ਜਾਂ ਨਹੀਂ ਰਹਿ ਗਿਆ, ਪਹਿਲਾਂ ਗਿਆ ਇੱਥੇ। ਇਹ ਤੁਸੀਂ ਪੱਕੇ ਕਿੱਦਾਂ ਹੋਏ ਹੈਗੇ? F4 ਕੈਟਾਗਰੀ ਚ ਹੋਏ ਹੈਗੇ? ਹਾਂਜੀ, F4 ਕੈਟਾਗਰੀ ਉਹ ਚ ਆਏ ਸੀਗੇ ਸਾਰੇ। ਹਾਂ ਨਹੀਂ, ਮੈਂ ਉਹ ਵਾਲੀ ਤਾਂ ਤੁਹਾਡੀ ਗੱਲ ਸਮਝ, ਜਿਹੜੀ ਵਾਪਸ ਜਰਮਨੀ ਮੋੜਤਾ ਸੀਗਾ ਤੁਹਾਨੂੰ, ਮਤਲਬ ਅਮਰੀਕਾ ਤੋਂ ਜਰਮਨ ਭੇਜਤਾ ਕਿ ਜਰਮਨ ਵਾਲਿਆਂ ਨੇ ਵਾਪਸ ਮੋੜਤਾ ਹੈਗਾ? ਨਹੀਂ, ਇਸ ਅਮਰੀਕਾ ਤੋਂ ਜਰਮਨ ਭੇਜਤਾ ਸੀ, ਜਰਮਨ ਤੋਂ ਇੱਥੇ ਆਏ ਸੀ ਅਮਰੀਕਾ ਆਏ ਸੀਗੇ। ਅਮਰੀਕਾ ਤੋਂ ਫਿਰ 5 ਮਹੀਨੇ ਬਾਲਟੀਮੋਰ ਰਹਿ ਕੇ ਤੇ ਜੱਜ ਨੇ ਫਿਰ ਵਾਪਸ ਮੋੜਤਾ ਸੀ, ਬੰਦੇ ਡਿਪੋਰਟ ਨਹੀਂ ਕਰ ਸਕਦੇ, ਤੇਰੀ ਜਿੱਥੇ ਤੈਨੂੰ ਸੇਫ ਹੋਣਗੇ ਤੈਨੂੰ ਉੱਥੇ ਭੇਜਾਂਗੇ ਬਸ। ਉਹ ਫਿਰ ਜਰਮਨ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਰਮਨ ਤੋਂ ਆਇਆ ਇਹ, ਜਰਮਨ ਸਾਡੀ ਟਿਕਟ ਤੇ ਵਾਪਸ ਭੇਜਤਾ ਉਹਨਾਂ ਨੇ। ਨਹੀਂ, ਆਪਣਾ ਤੁਹਾਡਾ ਅਸਾਈਲਮ ਦਾ ਕੇਸ ਚੱਲਦਾ ਸੀਗਾ ਉਦੋਂ? ਨਹੀਂ ਹਾਂ ਅਸਾਈਲਮ ਦਾ ਕੇਸ ਕੀਤਾ ਸੀ ਇੱਥੇ ਆ ਕੇ ਜਦੋਂ ਅਸੀਂ ਭਾਜੀ ਸਹੀ ਤਰ੍ਹਾਂ ਦੱਸੋ, ਗੱਲ ਹੀ ਨਹੀਂ ਸਮਝ ਆ ਰਹੀ ਕੀ ਸੀਗਾ। ਮਤਲਬ ਹੁਣ ਦੁਬਾਰਾ ਵਾਪਸ F4 ਕੈਟਾਗਰੀ ਤੇ ਆਏ ਤੁਸੀਂ? ਹਾਂਜੀ ਹੁਣ F4 ਕਿਹੜੇ ਸਾਲ ਆਏ? ਕਿਹੜੇ ਸਾਲ ਆਏ? ਮੈਂ ਆਇਆ 2011 ਦੇ ਵਿੱਚ। ਮੇਰੇ ਬੱਚੇ ਆ ਕਹਿੰਦਾ ਮੇਰੀ ਵਾਈਫ ਆ ਗਈ ਸੀ ਪਹਿਲਾਂ, ਤੇ 2009 ਦੇ ਵਿੱਚ ਆ ਗਈ ਸੀ, ਤੇ ਮੈਂ 2011 ਦੇ ਵਿੱਚ ਆਇਆ। 2011 ਚ ਆਏ। ਤੇ ਤੁਸੀਂ ਇਹ ਸਵਾਲ ਇਹ ਹੈ ਕਿ ਜੇ ਤੁਸੀਂ ਉਹਦੇ ਵਿੱਚ ਕੁਝ ਨਹੀਂ ਦੱਸਿਆ ਹੋਇਆ ਜਰਮਨ ਬਾਰੇ ਜਾਂ ਪੁਰਾਣੀਆਂ ਆਪਣੇ ਪ੍ਰੋਸੈਸ ਬਾਰੇ, ਉਹ ਪੁੱਛ ਰਹੇ ਨਾ ਤੁਸੀਂ ਕਿ ਉਹਦਾ ਪੰਗਾ ਤਾਂ ਨਹੀਂ ਪੈ ਸਕਦਾ? ਹਾਂ ਜਰਮਨ ਬਸ ਮੈਂ ਦੱਸਿਆ ਵੀ ਮੈਂ ਜਰਮਨ ਰਹਿ ਕੇ ਆਇਆ। ਵੈਸੇ ਮੈਂ ਇਹ ਨਹੀਂ ਦੱਸਿਆ ਵੀ ਵੀ ਮੈਂ ਜਰਮਨ ਤੋਂ ਅਮਰੀਕਾ ਵੀ ਪਹਿਲਾਂ ਰਹਿ ਕੇ ਮੁੜ ਕੇ ਵਾਪਸ ਚਲ ਗਿਆ, ਭੇਜਤਾ ਚਲ ਗਿਆ ਸੀ ਪਹਿਲਾਂ ਪੋਲੀਟੀਕਲ ਸਰਵਿਸ ਚਲੇ ਸੀ। ਇਹ ਨਹੀਂ ਮੈਂ ਦੱਸਿਆ, ਨਾ ਮੇਰੇ ਕੋਲ ਪੁੱਛਿਆ ਨਾ ਦੱਸਿਆ। ਨਹੀਂ, ਉਹ ਫਾਰਮ 'ਚ ਪੁੱਛਿਆ ਹੁੰਦਾ ਕਿ ਤੁਸੀਂ ਕਦੀ ਕੋਈ ਬੈਨੀਫਿਟ ਤੁਹਾਨੂੰ ਰਿਫਿਊਜ਼ ਤਾਂ ਨਹੀਂ ਕੀਤਾ, ਤੁਸੀਂ ਕਦੀ ਆਊਟ ਆਫ ਸਟੇਟਸ ਤਾਂ ਨਹੀਂ ਰਹੇ, ਕਦੀ ਅਮਰੀਕਾ 'ਚ ਕੱਚੇ ਤਾਂ ਨਹੀਂ ਰਹੇ। ਉਹ ਸਵਾਲ ਤੁਹਾਡੇ ਦੱਸਣੇ ਸੀਗੇ। ਤੇ ਵਕੀਲ ਥਰੂ ਕੀਤਾ ਸੀ, ਪੈਰਾਲੀਗਲ ਥਰੂ ਕੀਤਾ ਹੈਗਾ? ਉਹ ਤਾਂ ਉੱਥੋਂ ਇੰਡੀਆ ਦੇ ਪੈਰਾਲੀਗਲ ਹੀ ਹੈ ਮੇਰੇ ਖਿਆਲ, ਜਿਹੜੇ ਉਹ ਏਜੰਟ ਪੇਪਰ ਤਿਆਰ ਕਰਦੇ ਆ ਇੰਡੀਆ ਤੋਂ ਫਿਰ F4 ਕੈਟਾਗਰੀ ਤੇ ਆਏ ਨਾ। ਹਾਂਜੀ, ਉਹ ਫਿਰ ਸ਼ਾਰਟਕਟ ਜੇ ਲੈਣ ਲਈ ਨਾ ਉਹਨਾਂ ਨੇ ਪੇਪਰ ਤੁਹਾਡੇ ਸਹੀ ਨਹੀਂ ਭਰੇ ਭਾਜੀ। ਸੋ ਹੁਣ ਇਹਦਾ ਕੀ ਕਰਨਾ ਚਾਹੀਦਾ ਫਿਰ ਇਹਨਾਂ ਨੂੰ? ਉਹ ਹੁਣ ਦੇਖੋ ਜੀ, ਪੰਗਾ ਆਲਰੇਡੀ ਪੈ ਗਿਆ ਉਹਦਾ। ਹੁਣ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਵੀ ਸਵਾਲ ਜਵਾਬ ਜਦੋਂ ਆਣੇ ਆ ਤਾਂ ਮਤਲਬ ਹੁਣ ਸਵਾਲ ਇਹ ਆ ਜਾਣਾ ਕਿ ਸਿਟੀਜ਼ਨਸ਼ਿਪ ਜਦੋਂ ਦੱਸੋਗੇ ਉਹਦਾ ਵੀ ਫਿਰ ਕੰਪੇਅਰ ਕਰੋਗੇ ਇਹ ਗ੍ਰੀਨ ਕਾਰਡ ਨਾਲ। ਮਤਲਬ ਸਲਾਹ ਤਾਂ ਇਹਦੇ ਵਿੱਚ ਇਹੀ ਹੈ ਕਿ ਜਦੋਂ ਹੁਣ ਅਗਲੀ ਚੀਜ਼ ਭਰੋਗੇ ਸੱਚ ਦੱਸੋ ਸਾਰੀ, ਹਨਾ। ਇਸ ਤੋਂ ਇਲਾਵਾ ਤਾਂ ਵਕੀਲ ਕੁਝ ਕਹਿ ਵੀ ਨਹੀਂ ਸਕਦਾ। ਠੀਕ। ਅਗਲੇ ਕਾਲਰ ਨੇ ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਟੇਕੇਣਾ ਸਾਹਿਬ, ਮੈਂ ਪਿਛਲੀ ਵਾਰੀ ਤੁਹਾਤੋਂ ਮਹੀਨਾ ਕੁ ਹੋਇਆ ਲਈ ਸੀ ਡੇਟ, ਤੁਸੀਂ ਦਿੱਤੀ ਸੀ। ਸਾਡੇ ਇੱਕ ਜਵਾਈ ਮਰ ਗਏ ਤੇ ਉਹਦੇ ਭਰਾ ਦਾ ਕੀਤਾ ਕੋਈ, ਉਹਦੇ ਬਾਰੇ ਪੁੱਛਣਾ ਸੀ। ਤੁਸੀਂ ਕਿਹਾ ਸੀ ਅਪਾਰਟਮੈਂਟ ਬਣਾਈ ਸੀ, ਤੇ ਤੁਸੀਂ ਫਿਰ ਸ਼ੁੱਕਰਵਾਰ ਦੀ ਬਜਾਏ ਮੰਗਲਵਾਰੇ ਫੋਨ ਕਰ ਲਿਆ। ਤੁਸੀਂ ਕਿਹਾ ਸੀ ਇੱਕ ਫਾਰਮ ਭੇਜਾਂਗੇ ਤੇ ਫਿਰ ਗੱਲ ਕਰਾਂਗੇ। ਇਸ ਤੋਂ ਬਾਅਦ ਤੁਸੀਂ ਕੋਈ ਗੱਲੇ ਨਹੀਂ ਕੀਤੀ ਜੀ, ਨਾ ਕੋਈ ਫਾਰਮ ਆਇਆ ਜੀ। ਮੇਰੇ ਨਾਲ ਗੱਲ ਹੋਈ ਸੀਗੀ? ਹਾਂਜੀ, ਤੁਹਾਡੇ ਨਾਲ ਅਪਾਰਟਮੈਂਟ ਬਣਾਈ ਸੀ ਆਫਿਸ ਦੇ ਵਿੱਚ। ਨਹੀਂ, ਪਰ ਗੱਲ ਮੇਰੇ ਨਾਲ ਸੀਗੀ ਕਿ ਸਟਾਫ ਨਾਲ ਸੀਗੀ ਕਿਸੇ ਨਾਲ? ਤੁਹਾਡੇ ਨਾਲ ਹੋਈ ਸੀ ਜੀ ਡਾਇਰੈਕਟਲੀ। ਮੇਰੀ ਗੱਲ ਇੰਨੀ ਕਿ ਹੋਈ ਸੀ, ਤੁਸੀਂ ਕਹੇ ਸੀ ਫਾਰਮ ਇੱਕ ਭਰਨਾ ਪੈਣਾ, ਉਹ ਭੇਜਾਂਗੇ, ਬਸ ਇੰਨੀ ਗੱਲ ਹੋਈ। ਵੱਧ ਕੋਈ ਗੱਲ ਤੁਸੀਂ ਕੀਤੀ ਨਹੀਂ ਸੀ ਜੀ। ਫਾਰਮ ਭੇਜਾਂਗੇ? ਮੈਨੂੰ ਮਸਲਾ ਸਮਝਾਇਓ ਕੀ ਹੈਗਾ, ਆਪਣਾ ਕੇਸ ਕੀ ਹੈਗਾ। ਮੈਨੂੰ ਨਹੀਂ ਯਾਦ ਕਿ ਕਿਹੜੇ ਫਾਰਮ ਵਾਲੀ ਗੱਲ ਕਰਦੇ ਤੁਸੀਂ। ਕੇਸ ਸਮਝਾਇਓ ਮਾੜਾ ਜਿਹਾ, ਕੀ ਸੀਗਾ?
ਜਿੱਦਾਂ ਜਵਾਈ ਸਾਡਾ ਮਰ ਗਿਆ ਸੀ ਤੇ ਉਹਦੇ ਭਰਾ ਦੇ ਨੂੰ ਪੇਪਰ ਭਰੇ ਹੋ ਆ ਤੇ ਉਹਦੇ ਬਾਰੇ ਮੈਸੇਜ ਹੈ ਜੀ ਕਿੱਦਾਂ ਉਹਦਾ ਕੋਈ ਬਣ ਸਕਦਾ ਕਿ ਤੁਸੀਂ ਉਹ ਠੀਕ ਹੈ ਹਿਊਮੈਨਿਟੇਰੀਅਨ ਜਿਹੜੀ ਡੈਥ ਹੋਈ ਉਹ ਸਿਟੀਜ਼ਨ ਦੀ ਡੈਥ ਹੋਈ ਉਰੇ ਅਮਰੀਕਾ ਦੇ ਵਿੱਚ। ਹਾਂਜੀ ਹਾਂਜੀ, ਉਹਦੀਆਂ 2 ਭੈਣਾਂ ਅੱਗੇ ਨੂੰ ਮੰਗਾਈਆਂ, ਇਹ ਤੀਜੇ ਦੇ ਭਰੇ ਸੀ, ਹੁਣ ਨਿਕਲਣ ਵਾਲੇ ਸੀ ਪੇਪਰ, 7 ਦੇ ਭਰੇ ਮੈਂ ਸਮਝ ਗਿਆ। ਤੇ ਕਿਹੜੇ ਨਾਮ ਤੋਂ ਅਪਾਇੰਟਮੈਂਟ ਬਣਾਈ ਸੀਗੀ ਤੁਸੀਂ? ਅਸੀਂ ਕੁਲਵਿੰਦਰ ਸਿੰਘ ਸਰਬਜੀਤ ਕੌਰ ਜੀ। ਠੀਕ ਹੈ ਜੀ, ਮੈਂ ਦੇਖ ਲੈਣਾ ਜੀ, ਮੈਂ ਤੁਹਾਨੂੰ ਕਰ ਦਿੰਦਾ, ਉਹ ਪ੍ਰੋਸੈਸ ਲਈ ਕਰ ਦਿੰਦੇ ਸ਼ੁਰੂ, ਹਿਊਮੈਨਿਟੇਰੀਅਨ ਦੀ ਸਟੇਟਮੈਂਟ ਕਹਿੰਦੇ ਆ। ਅੱਛਾ, ਤੇ ਆਪਸ ਵਿੱਚ ਵੀ 2-3 ਵਾਰੀ ਫੋਨ ਕੀਤਾ, ਉਹ ਕੁੜੀਆਂ ਨੇ ਵੀ ਕੋਈ ਆਨਸਰ ਦਿੱਤਾ ਨਹੀਂ, ਕਹਿੰਦੇ ਜੀ ਕਿ ਉਹੀ ਕਰੂ ਗੱਲ। ਅਸੀਂ ਕਿਹਾ ਚਲੋ ਫਿਰ ਹੁਣ ਅੱਜ ਫੋਨ ਕੀਤਾ ਸੀ ਜੀ। ਠੀਕ ਹੈ ਜੀ, ਕੋਈ ਨਹੀਂ, ਮੈਂ ਭਾਜੀ ਪਾਤਾ ਨੋਟ ਤੇ ਆਪਾਂ ਕਰ ਲੈਂਦੇ। ਇੱਕ ਹੋਰ ਸਵਾਲ ਹੈ ਜੀ। ਹਾਂਜੀ। ਜਿੱਦਾਂ ਇੱਕ ਸਾਡੇ ਮਾਤਾ ਆ, ਉਹ 68 ਸਾਲ ਦੀ ਆ ਤੇ ਉਹਨੂੰ ਆਈ ਨੂੰ ਵੀ 20-22 ਸਾਲ ਹੋ ਗਏ, ਤਾਂ ਉਹਨੂੰ ਪੰਜਾਬੀ 'ਚ ਮਿਲ ਸਕਦੀ ਸਿਟੀਜ਼ਨ ਦੀ ਉਹ ਆਪਣੇ ਐਪਲੀਕੇਸ਼ਨ? 15 ਸਾਲ ਤੋਂ ਉੱਤੇ ਹੋ ਗਏ ਹਨਾ? ਹਾਂ, 20 ਸਾਲ ਹੋ ਗਏ ਇਹਨੂੰ ਜੀ, 68 ਸਾਲ ਦੀ ਉਮਰ ਹੈ। ਹਾਂਜੀ ਹਾਂਜੀ, ਇੰਗਲਿਸ਼ ਵਾਲਾ ਟੈਸਟ ਮਾਫ ਹੋ ਸਕਦਾ ਜੀ, ਤੇ ਪੰਜਾਬੀ 'ਚ ਜਿਹੜਾ ਦੇਣਾ ਪੈਣਾ। ਹਾਂਜੀ, ਉਹ ਫਿਰ ਤੁਹਾਡੇ ਰਾਹੀਂ ਭਰਨੀ ਪਊਗੀ ਉਹ ਐਪਲੀਕੇਸ਼ਨ ਜੀ? ਹਾਂਜੀ, ਨਹੀਂ ਸਾਡੇ ਰਾਹੀਂ ਨਹੀਂ ਭਰਨੀ ਪੈਣੀ, ਉਹ ਸਿੰਪਲ ਹੀ ਹੁੰਦੀ ਹੈ। ਅੱਛਾ ਜੀ, ਪਰ ਜਿਹੜੀ ਅਸੀਂ ਅਪਲਾਈ ਕਰਨੀ ਸਿਟੀਜ਼ਨ ਉਹ ਤੁਹਾਡੇ ਰਾਹੀਂ ਕਰਨੀ ਪਊਗੀ, ਉੱਦਾਂ ਹੀ ਹੋ ਜੂਗੀ? ਨਹੀਂ, ਉੱਦਾਂ ਵੀ ਹੋ ਜਾਣੀ ਭਾਜੀ, ਕੋਈ ਚੱਕਰ ਨਹੀਂ ਜੀ, ਕਰ ਦਿਓ ਅਪਲਾਈ। ਠੀਕ ਹੈ ਜੀ, ਥੈਂਕ ਯੂ। ਲਾਸਟ ਕੁਝ ਕਾਲਰਸ ਉਸਦੇ ਵੱਲ ਆਪਾਂ ਵੱਧ ਰਹੇ ਹਾਂ ਤੇ ਫਿਰ ਆਪਣਾ ਪ੍ਰੋਗਰਾਮ ਜਿਹੜਾ ਉਹ ਸਮਾਪਤੀ ਵੱਲ ਨੂੰ। ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੇਰਾ 1.5 ਸਾਲ ਪਹਿਲਾਂ ਕੇਸ ਪਾਸ ਹੋ ਗਿਆ ਸੀਗਾ ਤੇ ਭਾਜੀ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤਾ, ਚਲੋ ਹਜੇ ਤੱਕ ਉਹ ਪੈਂਡਿੰਗ ਦੇ ਵਿੱਚ ਹੀ ਹੈ ਨਾ। ਤੇ ਭਾਜੀ ਇਨ ਕੇਸ ਜੇ ਆਪਾਂ ਨੂੰ ਇੱਦਾਂ ਰੋਕਦੇ ਆ ਆਈ ਸਾਡੇ ਤੋਂ, ਮੈਂ ਆਪਣਾ ਉਹ ਹਮੇਸ਼ਾ ਆਪਣਾ ਗ੍ਰਾਂਟ ਵਾਲਾ ਪੇਪਰ ਨਾ ਰੱਖਦਾ, ਤੇ ਆਪਾਂ ਉਹਨਾਂ ਨੂੰ ਕੀ ਦੱਸ ਸਕਦੇ ਹਾਂ ਭਾਜੀ? ਕੁਛ ਨਹੀਂ ਭਾਜੀ, ਕੋਈ ਚੱਕਰ ਨਹੀਂ ਹੈਗਾ, ਤੁਹਾਡਾ ਕੇਸ ਪਾਸ ਆ, ਕੁਛ ਨਹੀਂ ਕਰ ਸਕਦੇ ਉਹ। ਜੇ ਪੁੱਠੀ ਸਿੱਧੀ ਕਰੂਗੇ ਤਾਂ ਫਿਰ ਉਹੀ ਆ, ਬੌਂਡ ਐਲੀਜੀਬਲ ਹੈਗੇ ਤੁਸੀਂ ਤੇ ਕਰ ਨਹੀਂ ਸਕਦੇ ਕੁਛ। ਜੇ ਅਪੀਲ ਪੂਲ ਦਾ ਟਾਈਮ ਲੰਘ ਗਿਆ ਤੇ ਤੁਹਾਡਾ ਕੇਸ ਫਾਈਨਲ ਅਪਰੂਵ ਆ ਤੇ ਆਲ ਗੁੱਡ। ਓਕੇ, ਬਸ ਆਹੀ ਕੁਐਸਚਨ ਸੀਗਾ ਭਾਜੀ। ਧੰਨਵਾਦ ਜੀ, ਥੈਂਕ ਯੂ। ਓਕੇ, ਥੈਂਕ ਯੂ ਭਾਜੀ। ਓਕੇ ਜੀ। ਪ੍ਰਿੰਸ, ਹਾਂਜੀ ਪ੍ਰਿੰਸ। ਮਨਦੀਪ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਵੀਰੇ ਕੁਐਸਚਨ ਇਹ ਆ, ਮੇਰੇ ਕੋਲ ਜਿਹੜਾ ਗ੍ਰੀਨ ਕਾਰਡ ਆਪਣਾ ਅਸੈਲਮ ਵਾਲਾ ਗਾ, ਪਰ ਮੇਰਾ ਵਿਆਹ ਨੂੰ ਹੋਏ ਨੂੰ ਵੀ 10 ਸਾਲ ਹੋ ਗਏ, ਵੀ ਜੇ ਮੈਂ ਸਿਟੀਜ਼ਨ ਅਪਲਾਈ ਕਰਨੀ ਆ ਉਹ ਮੈਂ ਆਪਣੀ ਵਾਈਫ ਦੇ ਥਰੂ ਕਰ ਸਕਦਾ, ਜਾਂ ਜਿਹੜਾ ਮੇਰੇ ਕੋਲ ਗ੍ਰੀਨ ਕਾਰਡ ਆ ਉਹਦੇ ਬੇਸ ਤੇ ਹੀ ਕਰ ਸਕਦਾ? ਗ੍ਰੀਨ ਕਾਰਡ ਕਿਹੜੇ ਬੇਸ ਤੇ ਆਇਆ ਸੀਗਾ? ਅਸੈਲਮ ਨਹੀਂ। ਹਾਂਜੀ, ਜਿਹੜੇ ਮਰਜ਼ੀ ਬੇਸ ਤੇ ਕਰ ਸਕਦੇ ਹੋ ਤੁਸੀਂ ਭਾਜੀ, ਉਹਨਾਂ ਨੇ ਮਤਲਬ ਚੀਜ਼ ਸੇਮ ਹੀ ਹੋਣੀ, ਕੋਈ ਫਰਕ ਨਹੀਂ ਪੈਣਾ। ਸਿਟੀਜ਼ਨ ਨਾਲ ਵਿਆਹ ਕਰੇ ਤਾਂ ਬਸ ਇਹੀ ਫਰਕ ਹੁੰਦਾ ਕਿ 3 ਸਾਲ 'ਚ ਬੰਦਾ ਕਰ ਸਕਦਾ ਹੁੰਦਾ, ਤੇ ਬਾਕੀ ਗ੍ਰੀਨ ਕਾਰਡ ਤੇ ਗ੍ਰੀਨ ਕਾਰਡ ਹੀ, ਉਹ ਐਪਲੀਕੇਸ਼ਨ ਸੇਮ ਹੀ ਰਹਿਣੀ, ਕੋਈ ਫਰਕ ਨਹੀਂ ਪੈਣਾ। ਮੇਰਾ ਇਹੀ ਕੁਐਸਚਨ ਆ ਜੀ ਮੇਰਾ, ਵੀ ਮੇਰਾ ਜਿਹੜਾ ਸਿਟੀਜ਼ਨ ਦੇ ਘਰ ਵਾਲੀ ਦੇ ਤੌਰ ਤੇ ਕਰਦਾ, ਮੇਰਾ ਜਦੋਂ ਵਿਆਹ ਹੋਇਆ ਉਦੋਂ ਨਹੀਂ ਸੀ ਮੇਰੀ ਵਾਈਫ ਸਿਟੀਜ਼ਨ, ਉਦੋਂ ਬਾਅਦ ਹੋਈ, ਉਹਦਾ ਤਾਂ ਨਹੀਂ ਕੋਈ ਚੱਕਰ ਹੁੰਦਾ? ਨਹੀਂ ਕੋਈ ਚੱਕਰ ਨਹੀਂ ਭਾਜੀ, ਬਾਅਦ 'ਚ ਹੋਣੇ, ਮਤਲਬ ਸਿਰਫ ਇਹੀ ਫਰਕ ਪੈਂਦਾ ਹੁੰਦਾ ਕਿ ਬੰਦਾ ਜਿਹੜਾ ਵਿਆਹ ਸਿਟੀਜ਼ਨ ਹੁੰਦਾ ਉਹਨੂੰ 3 ਸਾਲ ਦੀ ਵੇਟ ਕਰਨੀ ਪੈਂਦੀ ਆ, ਤੇ ਦੂਜੇ ਨੂੰ 5 ਸਾਲ ਦੀ। ਹੁਣ ਤੁਹਾਡੇ 5 ਸਾਲ ਹੋ ਗਏ ਆ, ਸੋ ਹੁਣ ਤੁਹਾਡਾ ਕੋਈ ਨਹੀਂ ਗ੍ਰੀਨ ਕਾਰਡ ਹੀ ਫਾਈਲ ਕਰ। ਵਿਆਹ ਨੂੰ ਹੋ ਗਏ 5 ਸਾਲ ਹੋ ਗਏ, ਮੇਰੇ ਗ੍ਰੀਨ ਕਾਰਡ ਨੂੰ ਇਹ 2 ਸਾਲ ਹੀ ਹੋਇਆ ਜੀ, ਉਹਦਾ 1 ਸਾਲ ਬਾਅਦ ਜਾਨੀ ਮੈਂ ਕਰ ਸਕਦਾ ਉਹਦੇ ਵਿੱਚ? ਉਹ ਅੱਛਾ, ਘਰ ਵਾਲੀ ਸਿਟੀਜ਼ਨ ਕਦੋਂ ਬਣੀ ਸੀ? ਉਹ 2022 'ਚ ਬਣੀ। 2022 'ਚ? ਤੇ ਜਦੋਂ ਤੇ ਤੁਹਾਡਾ ਗ੍ਰੀਨ ਕਾਰਡ ਕਦੋਂ ਆਇਆ? ਗ੍ਰੀਨ ਕਾਰਡ 23 'ਚ ਹੈ। 23 ਸੋ ਜਦੋਂ ਤੁਹਾਡੇ 3 ਸਾਲ ਹੋ ਜਾਣੇ ਗ੍ਰੀਨ ਕਾਰਡ ਤੇ 2 ਸਾਲ ਤੇ 10 ਮਹੀਨੇ, ਉਦੋਂ ਤੁਸੀਂ ਸਿਟੀਜ਼ਨਸ਼ਿਪ ਫਾਈਲ ਕਰ ਸਕਦੇ। ਠੀਕ ਹੈ, ਓਕੇ ਬਾਈ, ਥੈਂਕ ਯੂ। ਥੈਂਕ ਯੂ ਜੀ। ਜੀ। ਅਕਸ਼ੇ ਕੁਮਾਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ, ਤੇ ਜਿਹੜੀ ਤੁਸੀਂ ਸਾਡੀ ਕਮਿਊਨਿਟੀ ਦੀ ਮਤਲਬ ਸੇਵਾ ਕਰ ਰਹੇ, ਦੱਸ ਰਹੇ ਚੀਜ਼ਾਂ। ਤੇ ਮੇਰਾ ਕੁਐਸਚਨ ਸੀਗਾ ਜੀ, ਜਿੱਦਾਂ ਮੈਂ ਐਫਰਮੇਟਿਵ ਅਸਾਈਲਮ ਹੈਗਾ ਮੇਰਾ, ਮੈਂ ਅਗਰ ਆਪਣੀ ਡਿਕਲੇਰੇਸ਼ਨ ਸਬਮਿਟ ਕਰਵਾ ਦਿੰਦਾ ਤੇ ਉੱਤੇ ਪਾ ਦਿੰਦਾ, ਤੇ ਇੰਟਰਵਿਊ ਆ ਜਾਂਦੀ ਜਾਂ ਫਿਰ ਟਾਈਮ ਲੱਗਦਾ ਜੀ ਉਹਦੇ ਵਿੱਚ ਵੀ? ਨਹੀਂ, ਉਹਦਾ ਡੈਕਲੇਰੇਸ਼ਨ ਜਮ੍ਹਾਂ ਕਰਾਉਣ ਨਾਲ ਤਾਂ ਨਹੀਂ ਕੋਈ ਲੈਣ ਦੇਣਾ ਭਾਜੀ। ਤੇ ਦੂਸਰੀ ਗੱਲ ਇਹ ਹੈ ਕਿ ਡੈਕਲੇਰੇਸ਼ਨ ਜਮ੍ਹਾਂ ਕਰਾਉਣ ਨਾਲੋਂ ਜ਼ਿਆਦਾ ਫੋਕਸ ਜਿਹੜਾ ਨਾ ਆਪਣੇ ਫਾਰਮ ਦੇ ਵੱਲ ਦਿਓ। ਡੈਕਲੇਰੇਸ਼ਨ ਦਾ ਨਹੀਂ ਕੋਈ ਕੇਸ ਲਾਅ ਦੇ ਹਿਸਾਬ ਨਾਲ ਨਾ ਦੇਖਦੇ, ਉਹ ਬੇਸਿਕਲੀ ਇਹ ਦੇਖਦੇ ਆ ਕਿ ਕੇਸ ਜਿਹੜਾ ਫਾਰਮ ਹੈਗਾ ਤੁਹਾਡਾ ਉਹ ਸਹੀ ਤਰੀਕੇ ਨਾਲ ਭਰਿਆ ਹੋਣਾ ਚਾਹੀਦਾ ਕਿ ਨਹੀਂ। ਤੇ ਪੈਰਾਲੀਗਲ ਵਗੈਰਾ ਤੋਂ ਜਮ੍ਹਾਂ ਕਰਾਇਆ ਸੀਗਾ ਕਿ ਵਕੀਲ ਕੀਤਾ ਹੋਇਆ ਵਾ? ਵਕੀਲ ਜੀ। ਹਾਂਜੀ, ਸੋ ਫਾਰਮ ਆਪਣਾ ਨਾ ਭਾਜੀ ਅਪਡੇਟ ਕਰਕੇ ਲਾਓ ਜਿਹੜਾ,
ਤੇ ਜੇ ਤਰੀਕ ਛੇਤੀ ਚਾਹੀਦੀ ਹੈ ਤੁਹਾਨੂੰ ਤੇ ਸਾਰਾ ਹੀ ਡਾਕੂਮੈਂਟ ਤੁਹਾਨੂੰ ਜਿਹੜੇ ਆਪਣੇ ਜਿਹੜੇ ਪੂਰੇ ਕਰਕੇ ਤੇ ਫਿਰ ਰਾਈਟ ਐਕਸਪੀਡਾਈਟ ਦੀ ਰਿਕੁਐਸਟ ਪਾ ਸਕਦੇ ਹੋ ਤੁਸੀਂ। ਅੱਛਾ ਅੱਛਾ, ਇਹ ਹੀ ਪੁੱਛਣਾ ਸੀਗਾ ਮੈਂ। ਥੈਂਕ ਯੂ ਜੀ। ਬਹੁਤ ਧੰਨਵਾਦ। ਥੈਂਕ ਯੂ। ਓਕੇ। ਤੇ ਸਮਾਂ ਸਮਾਪਤ ਆ। ਇੱਕ ਜਿਹੜੇ ਕਈ ਕੁਐਸਚਨ ਜਿਹੜੇ ਸਾਰਿਆਂ ਦਾ ਆ ਜਾਂਦਾ ਆ, ਉਹ ਇੱਕ ਮੈਂ ਪੁੱਛ ਕੇ ਫਿਰ ਆਪਾਂ ਸਮਾਪਤ ਕਰਾਂਗੇ, ਹੋਰ ਕਾਲਸ ਨਹੀਂ ਲਵਾਂਗੇ। ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੁਣ ਸੋਸ਼ਲ ਸਿਕਿਉਰਿਟੀ ਜਾਂ ਲਾਇਸੈਂਸ ਜਾਂ ਕਹਿ ਲਓ ਵੀ ID ਅਪਲਾਈ ਕਰਨ ਦੇ ਲਈ ਦਿੱਕਤ ਜਿਹੜੀ ਉਹ ਆ ਰਹੀ ਹੈ, ਜਿਹੜਾ ਨੋਟਿਸ ਟੂ ਅਪੀਅਰ ਆ ਸੋਸ਼ਲ ਸਿਕਿਉਰਿਟੀ ਵਾਲੇ ਕਹਿੰਦੇ ਵੀ ਹੁਣ ਉਹ ਅਸੈਪਟ ਨਹੀਂ ਕਰ ਰਹੇ, ਉਹ ਹੋਰ IDs ਵਗੈਰਾ ਜਿਹੜੀਆਂ ਉਹ ਮੰਗਦੇ ਆ। DMV ਵਾਲੇ ਸੋਸ਼ਲ ਸਿਕਿਉਰਿਟੀ ਤੋਂ ਬਗੈਰ ਨਹੀਂ ID ਬਣਾਉਂਦੇ। ਉਹਨਾਂ ਲੋਕਾਂ ਦੇ ਲਈ ਕੀ ਹੋ ਸਕਦਾ ਹੈ? ਕੀ ਉਹ ਕਰ ਸਕਦੇ ਕੁਛ, ਜਾਂ ਕਿੱਦਾਂ ਹੋ ਸਕਦਾ? ਜਿਹੜੇ ਨੋਟਿਸ ਟੂ ਅਪੀਅਰ ਤੁਸੀਂ ਕਹਿੰਦਾ ਕੋਰਟ ਵਾਲੇ ਦੀ ਗੱਲ ਕਰਦੇ? ਹਾਂਜੀ। ਨਹੀਂ, ਉਹ ਤਾਂ ਵਧੀਆ ਚੀਜ਼ ਥੋੜਾ ਹੁੰਦੀ। ਨੋਟਿਸ ਟੂ ਅਪੀਅਰ ਤਾਂ ਮਾੜੀ ਚੀਜ਼ ਹੁੰਦੀ, ਉਹਨਾਂ ਦਾ DMV ਨੂੰ ਫਾਇਦਾ ਥੋੜਾ ਕੋਈ ਹੋਣਾ। ਉਹਦਾ ਨੋਟਿਸ ਟੂ ਅਪੀਅਰ ਤਾਂ ਇਹ ਹੈਗਾ ਕਿ ਤੂੰ ਬੱਚਾ ਵਾ, ਤੈਨੂੰ ਆਪਾਂ ਰਿਮੂਵਲ ਪ੍ਰੋਸੀਡਿੰਗ ਚ ਪਾਤਾ। ਸੋ ਨੋਟਿਸ ਟੂ ਅਪੀਅਰ ਦਾ DMV ਦੇ ਨਾਲ ਨਹੀਂ ਕੋਈ ਲੈਣਾ ਦੇਣਾ। ਤੇ ਸੋਸ਼ਲ ਸਿਕਿਉਰਿਟੀ ਵਾਲੇ ਨਹੀਂ ਉਹਦੇ ਤੇ ਬਣਾ ਕੇ ਦਿੰਦੇ SSN? ਨਹੀਂ, ਨੋਟਿਸ ਟੂ ਅਪੀਅਰ ਤਾਂ ਸਿੰਪਲ ਹੈਗਾ ਕਿ ਜਿੱਦਾਂ ਕਹਿ ਲਓ ਕੋਰਟ ਚ ਸੰਮਣ ਆਏ, ਉਹਦਾ ਇਕੁਇਵਲੈਂਟ ਹੁੰਦਾ ਕਿ ਨੋਟਿਸ ਟੂ ਅਪੀਅਰ ਕਿ ਤੁਸੀਂ ਪੇਸ਼ ਹੋਵੋ। ਸਰ ਉਹਦਾ ਕੋਈ ਲੈਣਾ ਦੇਣਾ ਨਹੀਂ ਬੰਦੇ ਦੇ ਸਟੇਟਸ ਦੇ ਨਾਲ। ਠੀਕ ਹੈ। ਉਹ ਜਿਹੜਾ ਬੰਦੇ ਦੇ ਵਰਕ ਪਰਮਿਟ ਦੇ ਹਿਸਾਬ ਨਾਲ ਚੀਜ਼ ਜਿਹੜੀ ਚੱਲਦੀ ਹੈ, ਸੋਸ਼ਲ ਸਿਕਿਉਰਿਟੀ ਜਿਹੜੀ ਉਹਨਾਂ ਨੇ ਉਦੋਂ ਦੇਣੀ ਹੁੰਦੀ ਹੈ ਜਦੋਂ ਬੰਦੇ ਕੋਲ ਵਰਕ ਪਰਮਿਟ ਹੈਗਾ, ਵਰਕ ਆਥੋਰਾਈਜ਼ਡ ਹੈਗਾ ਬੰਦਾ। ਵਰਕ ਆਥੋਰਾਈਜ਼ਡ। ਠੀਕ ਹੈ ਜੀ, ਚਲੋ ਥੈਂਕ ਯੂ ਅਟਾਰਨੀ ਟਰਕੇਣਾ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।